ਇੱਕ ਨਵਾਂ ਪਾਵਰ ਸੈਂਟਰ ਆ ਜਾਂ ਪਾਵਰ ਗੇਮ ਦਾ ਸੈਂਟਰ ਆ ਜਿਹੜਾ ਉਹ ਗ੍ਰੀਨਲੈਂਡ ਆ ਬਣਦਾ ਜਾ ਰਿਹਾ ਹੈਗਾ। ਸੋ ਉਹਦੇ ਵਿੱਚ ਹੈਗਾ ਵੀ ਰਸ਼ੀਆ ਦੀਆਂ ਜਿਹੜੀਆਂ ਸਬਮੈਰੀਨਸ ਆ ਦੇ ਕੁਡ ਟਰੈਵਲ, ਚਾਈਨਾ ਦੀਆਂ ਸਬਮੈਰੀਨਸ ਵੀ ਉੱਥੇ ਜਿਹੜੀਆਂ ਹੈਗੀਆਂ ਟਰੈਵਲ ਕਰ ਸਕਦੀਆਂ ਨੇ। ਸੋ ਇਹ ਸ਼ਾਰਟੈਸਟ ਰੂਟ ਹੈਗਾ ਅਮਰੀਕਾ ਤੇ ਹਮਲਾ ਕਰਨ ਦਾ। 1950 ਤੋਂ ਹੀ ਜਿਹੜਾ ਹੈਗਾ ਉਹ ਅਮਰੀਕਾ ਉੱਥੇ ਪ੍ਰੈਜ਼ੈਂਟ ਹੈਗਾ। 1951 ਵਿੱਚ ਜਿਹੜਾ ਹੈਗਾ ਡੈਨਮਾਰਕ ਨਾਲ ਸਮਝੌਤਾ ਹੋਇਆ। 1950 ਵਿੱਚ ਹੀ ਆ ਕੇ ਬੈਠਾ। ਉੱਥੇ US ਮਿਲਟਰੀ ਆ ਜਿਹੜੀ ਗ੍ਰੀਨਲੈਂਡ ਵਿੱਚ ਉਦੋਂ ਤੋਂ ਹੀ ਜਿਹੜੀ ਸਥਾਪਿਤ ਹੈਗੀ ਆ। ਪਰ ਕਿਉਂਕਿ ਗ੍ਰੀਨਲੈਂਡ ਮੇਨਲੀ ਆਰਕਟਿਕ ਓਸ਼ਨ ਦਾ ਹਿੱਸਾ ਹੈ, ਬਹੁਤ ਵੱਡਾ ਹਿੱਸਾ ਹੈ। ਜਦੋਂ ਆਪਾਂ ਗਲੋਬ ਦੇਖਦੇ ਹਾਂ ਤਾਂ ਉਹਦੀ ਵਾਈਟ ਏਸ਼ੀਆ ਤੇ ਜਿਹੜੀ ਵੀ ਉਹ ਸਟ੍ਰੈਟਜੀ ਜਾਂ ਉਹਦੀ ਜਿਹੜੀ ਫੋਟੋ ਆਉਂਦੀ ਆ ਉਹਦੇ ਤੋਂ ਇਹ ਹੈਗਾ ਵੀ ਉੱਥੇ ਜਿਹੜੀ ਬਰਫ਼ ਆ ਜੰਮੀ ਰਹਿੰਦੀ ਹੈਗੀ ਆ ਬਹੁਤ। ਜਿਸ ਤਰ੍ਹਾਂ ਦੱਸਿਆ ਜਾਂਦਾ ਵੀ 57,000 ਆਬਾਦੀ ਆ ਸਿਰਫ ਉੱਥੇ ਨਾ, ਸਾਰੇ ਵੀ ਬਾਕੀ ਤਾਂ ਉੱਥੇ ਜਿਹੜੇ ਪੋਲਰ ਬੀਅਰ ਆ, ਜਿਹੜੇ ਜੰਗਲੀ ਉੱਥੋਂ ਦੇ ਜਿਹੜੇ ਆਰਕਟਿਕ ਦੇ ਵਾਈਲਡ ਲਾਈਫ ਹੀ ਜਿਹੜੀ ਹੈਗੀ ਆ ਈਵਨ। ਸੋ ਪਾਵਰ ਸੈਂਟਰ ਆ ਜਿਹੜਾ ਉਹ ਜਿਹੜੀਆਂ ਦੋ ਸੁਪਰ ਪਾਵਰਸ ਆ ਰਸ਼ੀਆ ਐਂਡ ਅਮਰੀਕਾ, ਉਹਦੇ ਵਿੱਚ ਜਿਹੜੀ ਸਟ੍ਰੈਟਜੀ ਦੀ, ਮਿਲਟਰੀ ਦੀ ਤੇ ਦੂਸਰਾ ਸਿਕਿਉਰਿਟੀ ਦੀ ਜਿਹੜੀ ਖਿੱਚੋਤਾਣ ਹੈਗੀ ਆ, ਉਹਦੇ ਕੇਂਦਰ ਵਜੋਂ ਜਿਹੜਾ ਹੈਗਾ ਗ੍ਰੀਨਲੈਂਡ ਉੱਭਰ ਰਿਹਾ ਹੈ। ਦੋਹੇ ਧਿਰਾਂ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਰਸ਼ੀਆ ਹਾਲ ਦੀ ਘੜੀ ਖਾਮੋਸ਼ ਕਬਜ਼ਾ ਕਰਨ ਦੇ ਯਤਨ 'ਚ, ਪਰ ਵੋਕਲ ਹੋ ਕੇ ਡੋਨਾਲਡ ਟਰੰਪ ਨੇ ਪਹਿਲਾਂ ਲਲਕਾਰਾ ਮਾਰ ਦਿੱਤਾ ਹੈ ਵੀ ਹਾਂ ਅਸੀਂ ਗ੍ਰੀਨਲੈਂਡ ਤੇ ਜਿਹੜਾ ਕਬਜ਼ਾ ਕਰਕੇ ਉਹਦੀ ਜਿਹੜੀ ਸਿਕਿਉਰਿਟੀ ਆ ਉਹ ਆਪ ਦੇਖਾਂਗੇ। ਨੈਟੋ ਵੀ ਇਸੇ ਕਰਕੇ ਬਣਿਆ ਸੀ। ਜਦੋਂ ਨੈਟੋ ਬਣਾਇਆ ਉਹਦਾ ਮੇਨ ਮਕਸਦ ਹੀ ਸੀਗਾ ਵੀ ਵਾਇਆ ਗ੍ਰੀਨਲੈਂਡ ਸਭ ਤੋਂ ਪਹਿਲਾਂ ਗ੍ਰੀਨਲੈਂਡ ਵਾਲਾ ਰਾਹ ਨੱਪਣਾ, ਉਹ ਤੋਂ ਬਾਅਦ ਜਿਹੜੀ ਹੈਗੀ ਆ ਯੂਰਪ ਦੀ ਸਿਕਿਉਰਿਟੀ ਕਰਨੀ ਹੈਗੀ। ਸੋ ਇਹ ਵਾਈਸ ਵਰਸਾ ਸੀਗਾ। ਨੈਟੋ ਐਂਡ ਗ੍ਰੀਨਲੈਂਡ ਥੀਸ ਆਰ ਵਾਈਸ ਵਰਸਾਸ ਟੂ ਈਚ ਅਦਰ। ਪੋਲੀਟਿਕਲ ਕਿਤੇ ਇਹ ਪੂਰੇ ਵਰਤਾਰੇ ਦੇ ਵਿੱਚ ਯੂਰਪ ਨਿਲ ਜਿਹਾ ਸਾਹਮਣੇ ਆ ਰਿਹਾ ਹੈ ਹੋ ਕੇ। ਨਹੀਂ, ਯੂਰਪ ਹੁਣ ਆ ਕੇ ਕੀ ਕਰੂਗਾ ਨਾ। ਜੇ ਯੂਰਪ ਨੇ ਆਉਣਾ ਹੁੰਦਾ ਅੱਜ ਤੋਂ 50 ਸਾਲ ਪਹਿਲਾਂ ਆਉਣਾ ਚਾਹੀਦਾ ਸੀ ਨਾ। ਯੂਰਪ ਹੁਣ ਇੱਕ ਹਾਰੀ ਹੋਈ ਗੇਮ ਖੇਡ ਰਿਹਾ ਹੈ। ਜੇ ਅਮਰੀਕਾ ਹੁਣ ਫਰਜ਼ ਕਰੋ 1950 ਚ ਨਾ ਆਉਂਦਾ ਤੇ ਹੋ ਸਕਦਾ ਰਸ਼ੀਆ ਹੀ 1955 ਤੱਕ ਯੂਰਪ ਨੂੰ ਦੱਬ ਲੈਂਦਾ। ਸਹੀ ਗੱਲ ਹੈ। ਇਹਦਾ ਪੋਸੀਬਿਲਿਟੀ ਹੈ। ਅਮਰੀਕਾ ਦੀ ਉੱਥੇ ਪ੍ਰੈਜ਼ੈਂਸ ਕਰਕੇ ਹੀ ਯੂਰਪ ਬਚਿਆ ਹੋਇਆ। ਜਦੋਂ ਤੋਂ ਟਰੰਪ ਉਹਨਾਂ ਨੇ ਕਿਹਾ ਸੀ ਵੀ ਆਰ ਲੌਕਡ ਐਂਡ ਲੋਡਡ, ਮਦਦ ਆ ਰਹੀ ਆ, ਈਰਾਨ ਦੇ ਵਿੱਚ ਕਰ ਰਹੇ ਪ੍ਰੋਟੈਸਟ ਲੋਕਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਆਪਣੀ ਇੰਸਟੀਟਿਊਸ਼ਨਸ ਦੇ ਉੱਤੇ ਜਾ ਕੇ ਤੁਸੀਂ ਕਬਜ਼ਾ ਕਰ ਲਓ। ਕੀ ਈਰਾਨੀ ਲੋਕ ਜਾਂ ਈਰਾਨੀ ਸਮਾਜ ਇਸ ਬਗਾਵਤ ਕਰਨ ਦੇ ਕਾਬਿਲ ਹਨ? ਹਾਂਜੀ, ਦੇਖੋ ਬਾਕੀ ਦੀਆਂ ਗਲਫ ਕੰਟਰੀਜ਼ ਆਪਾਂ ਕਿਹਾ ਵੀ ਚਾਈਨਾ ਵਾਂਗ ਉਹ ਵੀ ਲੜਾਈ ਨਹੀਂ ਲੜਨਾ ਚਾਹੁੰਦੀਆਂ। ਉਹ ਸਿਰਫ ਆਰਥਿਕ ਤੌਰ ਤੇ ਆਪਣੀ ਉਹਨਾਂ ਲਈ ਜਿਹੜੀ ਮੰਡੀ ਹੈਗੀ ਆ ਤੇਲ ਦੀ ਮੰਡੀ ਔਰ ਆਪਣੀ ਆਰਥਿਕਤਾ ਤੇ ਜਿਹੜੀਆਂ ਸਪਲਾਈ ਚੇਨ ਦਾ ਜਿਹੜੇ ਰੂਟਸ ਹੈਗੇ ਆ ਉਹ ਸਭ ਤੋਂ ਵੱਧ ਸੇਫ ਜਿਹੜੇ ਹੈਗੇ ਆ ਉਹ ਚੱਲਦੇ ਹੈਗੇ ਆ। ਉਹਨਾਂ ਲਈ ਜੰਗ ਆ ਜਿਹੜੀ ਬਹੁਤ ਵੱਡੀ ਤਬਾਹੀ ਲੈ ਕੇ ਆ। ਭਾਰਤ ਇਸ ਟਾਈਮ ਦੁਵਿਧਾ ਦੇ ਵਿੱਚ, ਉਹਨੂੰ ਸਮਝ ਨਹੀਂ ਆ ਰਿਹਾ ਕਿੱਧਰ ਜਾਣਾ। ਉਹ ਅਮਰੀਕਾ ਨਾਲ ਵੀ ਰਹਿਣਾ ਚਾਹੁੰਦਾ ਆ, ਚਾਈਨਾ ਨਾਲ ਵੀ ਰਹਿਣਾ ਚਾਹੁੰਦਾ ਆ, ਚਾਈਨਾ ਨੂੰ ਟੱਕਰ ਵੀ ਦੇਣਾ ਚਾਹੁੰਦਾ ਆ, ਬ੍ਰਿਕ ਦੇ ਵਿੱਚ ਵੀ ਜਾਣਾ ਚਾਹੁੰਦਾ, ਡਾਲਰ ਵੀ ਰੱਖਣਾ ਚਾਹੁੰਦਾ ਹੈ। ਸੋ ਭਾਰਤ ਦੀ ਇਹ ਇਸ ਟਾਈਮ ਕੀ ਚੱਲ ਕੀ ਰਿਹਾ ਉਹਨਾਂ ਦੇ, ਜੇ ਆਪਾਂ ਉਹਨੂੰ ਡੀਕੋਡ ਕਰਨਾ ਹੋਵੇ ਤਾਂ? ਇਹਨੂੰ ਦੋਹੇ ਤਰ੍ਹਾਂ ਡੀਕੋਡ ਕਰਿਆ ਜਾ ਸਕਦਾ। ਇੱਕ ਤਾਂ ਕਿਹਾ ਜਾ ਸਕਦਾ ਵੀ ਸਿਆਣੀ ਫੋਰਨ ਪਾਲਿਸੀ ਆ ਵੀ ਸਾਰਿਆਂ ਨਾਲ ਬਣਾ ਕੇ ਰੱਖੋ, ਵੀ ਕਿਸੇ ਨਾਲ ਵੀ ਕਨਫਰੰਟੇਸ਼ਨ ਚ ਨਾ। ਦੂਜੇ ਪਾਸੇ ਇਹ ਕਿਹਾ ਜਾ ਸਕਦਾ ਵੀ ਕਨਫਿਊਜ਼ਡ ਫੋਰਨ ਪਾਲਿਸੀ ਆ। ਮਤਲਬ ਉਹ ਫਿਰ ਜੋ ਈਰਾਨ ਦੇ ਲੋਕਾਂ ਦੇ ਆ ਵੀ ਇੰਨੇ ਵੱਡੇ ਬਗਾਵਤ ਹੋਣ ਦੇ ਬਾਵਜੂਦ ਤਖਤਾ ਨਹੀਂ ਪਲਟ ਹੋਇਆ, ਆਪਸੀ ਲੜਾਈਆਂ। ਸੋ ਸਿੱਖਾਂ ਦੀ ਵੀ ਉਹੀ ਕੰਡੀਸ਼ਨ ਇੱਕ ਹਿਸਾਬ ਦੇ ਨਾਲ। ਸਿੱਖ ਆਪਾਂ ਇਹ ਨਹੀਂ ਕਹਿੰਦੇ ਵੀ ਸਿੱਖ ਟੁਕੜਿਆਂ ਵਿੱਚ ਨਹੀਂ ਵੰਡੇ ਹੋਏ, ਪਰ ਸਿੱਖ ਸਿਧਾਂਤਕ ਤੌਰ ਤੇ ਬਹੁਤ ਕਮਜ਼ੋਰ ਆ। ਸੋ ਇਹ ਵੀ ਇਹ ਕਮਜ਼ੋਰੀ ਵੀ ਇੱਕ ਤਰ੍ਹਾਂ ਦੀ ਉਹੀ ਜਿਹੀ ਕਮਜ਼ੋਰੀ ਆ ਜਿਹੜੀ ਈਰਾਨ ਦੇ ਲੋਕਾਂ ਦੀ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਅੱਜ ਦਾ ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਉੱਘੇ ਜਰਨਲਿਸਟ ਅਤੇ ਲੇਖਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵਾਰ ਤੋਂ ਲੈ ਕੇ ਹੁਣ ਤੱਕ ਇਹਨਾਂ 2 ਹਫ਼ਤਿਆਂ ਦੇ ਵਿੱਚ ਜੀਓ ਪੋਲੀਟਿਕਸ ਨੇ ਫਿਰ ਘਰਵਟ ਲਈ ਆ, ਮੋੜ ਲਿਆ ਆ। ਪਿਛਲੀ ਵਾਰ ਜਦ ਆਪਾਂ ਗੱਲ ਕਰ ਰਹੇ ਸੀ, ਮਡੂਰੋ ਨੂੰ ਚੱਕ ਕੇ ਲਿਆਂਦਾ ਸੀ ਵੈਨੇਜ਼ੁਏਲਾ ਤੋਂ ਅਮਰੀਕਾ ਨੇ। ਹੁਣ ਜਦ ਆਪਾਂ ਅੱਜ ਗੱਲ ਕਰ ਰਹੇ ਹਾਂ ਤਾਂ ਗ੍ਰੀਨਲੈਂਡ ਦਾ ਜਿਹੜਾ ਮੁੱਦਾ ਆ ਉਹ ਬਹੁਤ ਜ਼ਿਆਦਾ ਭਖਿਆ ਹੋਇਆ ਆ। ਗ੍ਰੀਨਲੈਂਡ ਦੇ ਉੱਤੇ ਰਾਸ਼ਟਰਪਤੀ ਟਰੰਪ, ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ, ਉਹਨਾਂ ਦੀ ਆਖਾ ਸਟ੍ਰੈਟੇਜਿਕ ਮਹੱਤਤਾ ਕੀ ਆ,
ਕਿਉਂ ਗ੍ਰੀਨਲੈਂਡ ਇਸ ਟਾਈਮ ਇੱਕ ਵੱਡੀ ਪਾਵਰ ਗੇਮ ਦਾ ਕਾਰਨ ਧੁਰਾ ਜਿਹੜਾ ਆ ਉਹ ਬਣਿਆ ਪਿਆ ਆ, ਉਸ ਦੇ ਉੱਤੇ ਜਿਹੜੀ ਉਹ ਚਰਚਾ ਕਰਾਂਗੇ। ਇਸੇ ਦਰਮਿਆਨ ਗ੍ਰੀਨਲੈਂਡ ਨੂੰ ਲੈਣ ਖਾਤਰ ਸਦੀਆਂ ਪੁਰਾਣੀਆਂ ਦੋਸਤੀਆਂ, ਉਹਨਾਂ ਦੇ ਵਿੱਚ ਦਰਾਰਾਂ, ਖਟਾਸ ਉਹ ਵੀ ਨਜ਼ਰ ਆ ਰਹੀ ਆ। ਜੀਓ ਪੋਲਿਟਿਕਸ ਦੇ ਉੱਤੇ ਇਸ ਗ੍ਰੀਨਲੈਂਡ ਦੇ ਪੂਰੇ ਮਾਮਲੇ ਦਾ ਕੀ ਅਸਰ ਪਵੇਗਾ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਕਰਕੇ ਇਸ ਨੂੰ ਜਿਹੜੀ ਆ ਉਹ ਚਰਚਾ ਜਿਹੜੀ ਉਹ ਕਰਾਂਗੇ, ਤੇ ਰੁੱਖ ਥੋੜਾ ਜਿਹਾ ਅਸੀਂ ਮਿਡਲ ਈਸਟ, ਗਲਫ ਕੰਟਰੀਜ਼ ਦੇ ਵੱਲ ਨੂੰ ਵੀ ਬਾਅਦ ਦੇ ਵਿੱਚ ਕਰਾਂਗੇ ਵੀ ਉਧਰ ਵੀ ਕੀ ਹੋ ਰਿਹਾ ਆ। ਅਵਤਾਰ ਸਿੰਘ ਜੀ, ਗੱਲਬਾਤ ਗ੍ਰੀਨਲੈਂਡ ਨੂੰ ਲੈ ਕੇ ਹੀ ਸ਼ੁਰੂਆਤ ਕਰ ਲੈਂਦੇ ਆ। ਸੰਸਾਰ ਦੇ ਵਿੱਚ ਨਵੀਂ ਪਾਵਰ ਗੇਮ ਦਾ ਜਿਹੜਾ ਇਹ ਧੁਰਾ ਬਣ ਗਿਆ ਆ, ਇਹ ਇੱਕ ਉੱਭਰ ਕੇ ਗੱਲ ਜਿਹੜੀ ਗ੍ਰੀਨਲੈਂਡ ਸਾਹਮਣੇ ਆ ਗਈ ਆ, ਇਸ ਦੇ ਕੀ ਅਰਥ ਨੇ? ਹਾਂਜੀ, ਸੋ ਇੱਕ ਨਵਾਂ ਪਾਵਰ ਸੈਂਟਰ ਆ ਜਾਂ ਪਾਵਰ ਗੇਮ ਦਾ ਸੈਂਟਰ ਆ ਜਿਹੜਾ ਉਹ ਗ੍ਰੀਨਲੈਂਡ ਆ ਬਣਦਾ ਜਾ ਰਿਹਾ ਹੈਗਾ। ਸੋ ਅਮਰੀਕਾ ਦੇ ਜਿਹੜੇ ਇੰਟਰਸਟ ਆ, ਉਹਨਾਂ ਦੀ ਪ੍ਰਾਇੋਰਟੀ ਜਿਹੜੀ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਦਸੰਬਰ ਦੇ ਮਹੀਨੇ ਜਾਂ ਨਵੰਬਰ ਦੇ ਆਖਰੀ ਦਿਨਾਂ ਵਿੱਚ ਜਾਰੀ ਹੋਈ ਆ, ਉਹਦੇ ਵਿੱਚ ਤੁਸੀਂ ਪੜ੍ਹਿਆ ਹੋਵੇਗਾ ਵੀ ਨਾਰਦਰਨ ਤੇ ਵੈਸਟਰਨ ਤੇ ਸਦਰਨ ਹੈਮੀਸਫੀਅਰ ਦੇ ਨਾਲ ਉਹਨੇ ਚਾਈਨਾ ਤੇ ਰਸ਼ੀਆ ਨਾਲ, ਜਿਹੜਾ ਉਹ ਖਾਸ ਕਰਕੇ ਰਸ਼ੀਆ ਨੂੰ ਉਹਨੇ ਕਿਹਾ ਵੀ ਕਾਊਂਟਰ ਕੀਤਾ ਜਾਊਗਾ। ਚਾਈਨਾ ਨਾਲ ਨੇ ਜਿਹੜੇ ਇੱਕ ਦੋਸਤਾਨਾ ਔਰ ਵਪਾਰਕ ਸੰਬੰਧ ਆ ਜਿਹੜੇ ਬਣਾਏ ਜਾ ਸਕਦੇ ਹੈਗੇ ਆ। ਸੋ ਰਸ਼ੀਆ ਨੂੰ ਕਾਊਂਟਰ ਕਰਨਾ ਜਾਂ ਰਸ਼ੀਆ ਦੀ ਜਿਹੜੀ ਅਗਰੈਸਿਵ ਫੋਰਨ ਪਾਲਿਸੀ ਹੈਗੀ ਆ, ਜਿਹੜੀ ਮਿਲੀਟੈਰਲੀ ਅੱਗੇ ਵੱਧਦੀ ਹੈਗੀ ਆ, ਚਾਹੇ ਉਹ ਯੂਕਰੇਨ ਚ, ਚਾਹੇ ਈਰਾਨ ਚ, ਚਾਹੇ ਵੈਨਜ਼ੂਏਲਾ ਦੇ ਮਾਮਲੇ ਚ, ਜਾਂ ਜਿਹੜਾ ਕਰੂਡ ਆਇਲ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਫੌਜ ਦੀ ਛਤਰ ਛਾਇਆ ਹੇਠ ਵੇਚਣ ਦੀ ਇੱਕ ਉਹਦੀ ਐਕਸਰਸਾਈਜ਼ ਜਾਂ ਕਸ਼ਮਕਸ਼ ਹੈਗੀ ਆ, ਉਹਨੂੰ ਕਾਊਂਟਰ ਕਰਨ ਦਾ ਜਿਹੜਾ ਇੱਕ ਧੁਰਾ ਹੈ ਉਹ ਗ੍ਰੀਨਲੈਂਡ ਤੇ ਆ ਕੇ ਜਿਹੜਾ ਖੜਾ ਹੋ ਗਿਆ। ਵੈਸੇ ਤਾਂ ਜਿਸ ਦਿਨ ਤੋਂ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਅਹੁਦੇ ਤੇ ਆਏ ਆ, ਸੋ ਸਮੁੱਚੀ ਦੁਨੀਆ ਦੀ ਇਕਨੋਮੀ, ਉਹਦੀਆਂ ਜਿਹੜਾ ਇਕਨੋਮਿਕ ਰੂਟਸ ਨੇ ਉਹਨਾਂ ਬਾਰੇ, ਤੇ ਜਿਹੜੀਆਂ ਸਪਲਾਈ ਚੇਨ ਦੀਆਂ ਨੇ ਜਿਹੜੇ ਐਕਸਰਸਾਈਜ਼ਸ ਉਹਨਾਂ ਬਾਰੇ, ਤੇ ਉਹ ਤੋਂ ਬਾਅਦ ਵੀ ਜਿਹੜੀ ਗਲੋਬਲ ਜੀਓਪੋਲਿਟਿਕਸ ਤੇ ਪੋਲੀਟੀਕਲ ਸਟ੍ਰੈਟਜੀ ਆ, ਉਹ ਇੱਕ ਤਰ੍ਹਾਂ ਨਾਲ ਧੁਰਾ ਬਣ ਗਏ ਨੇ। ਉਹ ਦੁਨੀਆ ਦੀ ਹਰੇਕ ਕਿਸਮ ਦੀ ਜਿਹੜੀ ਐਕਟੀਵਿਟੀ ਆ, ਇਕਨੋਮਿਕ, ਫੌਜੀ ਤੇ ਡਿਪਲੋਮੈਟਿਕ ਜਿਹੜੀ ਹੈਗੀ ਆ, ਉਹਦੇ ਲਈ ਇੱਕ ਤਰ੍ਹਾਂ ਨਾਲ ਉਹ ਕੇਂਦਰ ਵਜੋਂ ਉੱਭਰਿਆ। ਹਾਲਾਂਕਿ ਪਹਿਲੇ ਜਿਹੜੇ ਰਾਸ਼ਟਰਪਤੀ ਰਹੇ ਆ ਉਹ ਇੰਨੇ ਸੈਂਟਰਲਾਈਜ਼ਡ ਨਹੀਂ ਸੀਗੇ ਵੀ ਉਹ ਦੁਨੀਆ ਦੀ ਹਰ ਕਿਸਮ ਦੀ ਐਕਟੀਵਿਟੀ ਵਿੱਚ ਇੰਨੀ ਜ਼ਿਆਦਾ ਦਖਲਅੰਦਾਜ਼ੀ ਔਰ ਇੰਨੀ ਜ਼ਿਆਦਾ ਇੰਟਰਵੈਂਸ਼ਨ ਆ ਜਿਹੜੀ ਉਹ ਕਰਦੇ ਹੋਣਗੇ। ਸੋ ਇਹਨਾਂ ਵੱਲੋਂ ਵਾਰ-ਵਾਰ ਜਿਹੜਾ ਕਿਹਾ ਗਿਆ ਸੋਸ਼ਲ ਜਿਹੜੀ ਸਿਕਿਉਰਿਟੀ ਸਟ੍ਰੈਟਜੀ ਆ, ਉਹਦੇ ਵਿੱਚ ਵੀ ਜਿਹੜਾ ਰਸ਼ੀਆ ਹੈ ਉਹ ਟਾਰਗੇਟ ਨੰਬਰ 1 ਹੈਗਾ, ਤੇ ਜਿਹੜਾ ਚਾਈਨਾ ਹੈ, ਚਾਈਨਾ ਨਾਲ ਜਿਹੜੇ ਹੈਗੇ ਆ ਕੋਐਗਜ਼ਿਸਟੈਂਸ ਦੇ ਵੀ ਜਿਹੜੇ ਚਾਂਸਸ ਹੈਗੇ ਆ, ਤੇ ਉਹਦੇ ਨਾਲ ਜਿਹੜੀ ਕਨਫਰੰਟ੍ਰੇਸ਼ਨ ਆ ਕਿਤੇ ਉਹ ਕਿਸੇ ਹੋਰ ਕਿਸਮ ਦੀ ਹੋਏਗੀ ਫੌਜੀ ਕਨਫਰੰਟ੍ਰੇਸ਼ਨ ਤੋਂ, ਕਿਉਂਕਿ ਚਾਈਨਾ ਆਪ ਹੀ ਫੌਜੀ ਕਨਫਰੰਟ੍ਰੇਸ਼ਨ ਤੋਂ ਜਿਹੜਾ ਹੈਗਾ ਉਹ ਬਚ ਰਿਹਾ ਹੈਗਾ। ਗ੍ਰੀਨਲੈਂਡ, ਕਿਉਂਕਿ ਗ੍ਰੀਨਲੈਂਡ ਮੇਨਲੀ ਆਰਕਟਿਕ ਓਸ਼ਨ ਦਾ ਹਿੱਸਾ ਹੈ, ਬਹੁਤ ਵੱਡਾ ਹਿੱਸਾ ਹੈ। ਜਦੋਂ ਆਪਾਂ ਗਲੋਬ ਦੇਖਦੇ ਹਾਂ ਤਾਂ ਉਹਦੀ ਵਾਈਟ ਏਸ਼ੀਆ ਤੇ ਜਿਹੜੀ ਵੀ ਉਹ ਸਟ੍ਰੈਟਜੀ ਜਾਂ ਉਹਦੀ ਜਿਹੜੀ ਫੋਟੋ ਆਉਂਦੀ ਆ, ਉਹਦੇ ਤੋਂ ਇਹ ਹੈਗਾ ਵੀ ਉੱਥੇ ਜਿਹੜੀ ਬਰਫ਼ ਜੰਮੀ ਰਹਿੰਦੀ ਹੈਗੀ ਆ ਬਹੁਤ। ਜਿਸ ਤਰ੍ਹਾਂ ਦੱਸਿਆ ਜਾਂਦਾ ਵੀ 57,000 ਆਬਾਦੀ ਆ ਸਿਰਫ ਉੱਥੇ ਨਾ, ਸਾਰੇ ਵੀ ਬਾਕੀ ਤਾਂ ਉੱਥੇ ਜਿਹੜੇ ਪੋਲਰ ਬੀਅਰ ਆ, ਜਿਹੜੇ ਜੰਗਲੀ ਉੱਥੋਂ ਦੇ ਜਿਹੜੇ ਆਰਕਟਿਕ ਦੇ ਵਾਈਲਡ ਲਾਈਫ ਹੀ ਜਿਹੜੀ ਹੈਗੀ ਆ। ਈਵਨ ਕੁਛ ਲੋਕ ਆ ਹੁਣ ਜਿਹੜੇ ਉੱਥੇ ਸੈਰ ਕਰਨ ਵੀ ਜਾਂਦੇ ਹੈਗੇ ਆ, ਗਰਮੀਆਂ ਵਿੱਚ ਛੁੱਟੀਆਂ ਮਨਾਉਣ ਵੀ ਜਾਂਦੇ ਆ। ਸੋ ਉਹਦਾ ਵੱਡਾ ਕਾਰਨ ਇਹ ਹੈਗਾ ਵੀ ਹਾਲੇ ਤੱਕ ਤਾਂ ਜਿਹੜੀ ਆਰਕਟਿਕ ਵਿੱਚ ਸੀਗੀ ਉਹ ਬਰਫ਼ ਜੰਮੀ ਰਹਿੰਦੀ ਹੈਗੀ ਆ। ਸੋ ਇਹ ਲੱਗਦਾ ਹੈਗਾ ਕਈ ਪਾਸਿਓਂ ਅਲਾਸਕਾ ਨਾਲ ਵੀ ਲੱਗਦਾ ਹੈ, ਕੈਨੇਡਾ ਨਾਲ ਵੀ ਲੱਗਦਾ ਹੈ, ਡੈਨਮਾਰਕ ਨਾਲ ਵੀ, ਤੇ ਕੁਛ ਹੋਰ ਸਕੈਂਡੇਵੀਅਨ ਕੰਟਰੀਜ਼ ਆ ਜਿਹੜੇ ਉਹਨਾਂ ਨਾਲ ਵੀ ਇਹਦੀ ਜਿਹੜੀ ਹੈਗੀ ਧੂਹ ਆਉਂਦੀ ਹੈ। ਹੁਣ ਜਦੋਂ ਟੈਂਪਰੇਚਰ ਰਾਈਜ਼ ਹੋ ਰਿਹਾ ਤੇ ਉੱਥੇ ਉਹ ਬਰਫ਼ ਨੇ ਪਿੰਘਲਣਾ, ਤਾਂ ਇਹ ਜਿਹੜਾ ਬਰਫ਼ ਦਾ ਜੰਮਿਆ ਹੋਇਆ ਇੱਕ ਜਜ਼ੀਰਾ ਹੈ, ਇਹਨੇ ਫਿਰ ਸੀ ਰੂਟ ਕ੍ਰੀਏਟ ਕਰਨੇ ਆ। ਇਹਦੇ ਵਿੱਚੋਂ ਸੀ ਰੂਟ ਆ ਜਿਹੜੇ ਕ੍ਰੀਏਟ ਹੋਣੇ ਹੈਗੇ ਆ। ਸੋ ਉਹਨਾਂ ਸੀ ਰੂਟਸ ਦੀ ਕ੍ਰੀਏਸ਼ਨ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਆ ਜਿਹੜੇ, ਹਾਲਾਂਕਿ ਜਿਹੜੀਆਂ ਅਮਰੀਕਨ ਫੋਰਸਿਸ ਆ ਉੱਥੇ ਬਹੁਤ ਦੇਰ ਤੋਂ ਜਿਹੜੀਆਂ ਹੈਗੀਆਂ ਨੇ ਉਹ ਬੈਠੀਆਂ ਹੈਗੀਆਂ ਨੇ, ਪਰ ਇਹਦੇ ਬਾਵਜੂਦ ਵੀ ਡੋਨਾਲਡ ਟਰੰਪ ਜਾਂ CIA ਆ ਜਿਹੜੇ ਵੀ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰਸ ਨੇ, ਉਹਨਾਂ ਵਿੱਚ ਜਿਹੜਾ ਹੈਗਾ ਇਹ ਹੋ ਰਿਹਾ ਹੈਗਾ ਵੀ ਇਸ ਤੋਂ ਪਹਿਲਾਂ ਕਿ ਰਸ਼ੀਆ ਉਹਦੇ ਤੇ ਕਾਬਜ਼ ਹੋ ਜਾਵੇ। ਸੋ ਡੋਨਾਲਡ ਟਰੰਪ ਨੇ ਆਪਣਾ ਜਿਹੜਾ ਇੱਕ ਤਰ੍ਹਾਂ ਨਾਲ ਲਲਕਾਰਾ ਮਾਰ ਦਿੱਤਾ ਹੈਗਾ ਵੀ ਅਸੀਂ ਇਸ ਗ੍ਰੀਨਲੈਂਡ ਤੇ ਆਪ ਕਬਜ਼ਾ ਕਰਾਂਗੇ, ਤਾਂ ਕਿ ਚਾਈਨਾ ਤੇ ਰੂਸ ਦੇ ਜਿਹੜੇ ਵਾਧੇ ਹੋਏ ਕਦਮ ਹੈਗੇ, ਸੋ ਮੇਨ ਜਿਹੜੇ ਉਹਨਾਂ ਦੇ ਆਪੋਨੈਂਟਸ ਆ ਚਾਈਨਾ ਤੇ ਰਸ਼ੀਆ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਜੇ ਵੈਸੇ ਤਾਂ ਜਿਸ ਤਰ੍ਹਾਂ ਸਟ੍ਰੈਟਜੀਕਲੀ ਅਮਰੀਕਾ ਦਾ ਉੱਥੇ ਕਬਜ਼ਾ ਤੇ ਸਾਰੀ ਉਹਦੇ
ਸਿਕਿਉਰਿਟੀ ਡਿਵਾਈਸਿਸ ਜਿਹੜਾ ਕੰਟਰੋਲ ਕਰਦੇ ਆ, ਸਿਗਨਲ ਕੰਟਰੋਲ ਆ, ਜਿਹੜਾ ਡਿਫੈਂਸ 에ਅਰ ਡਿਫੈਂਸ ਸਿਸਟਮ ਆ, ਸਾਰਾ ਅਮਰੀਕਾ ਦਾ 1950 ਤੋਂ ਲੱਗਿਆ ਹੋਇਆ ਹੈ। ਕੋਲਡ ਵਾਰ ਦੇ ਟਾਈਮ ਤਾਂ ਆ। ਜੀ ਹਾਂ, ਵਰਲਡ ਵਾਰ ਖਤਮ ਹੋਣ ਤੋਂ ਬਾਅਦ ਜਿਹੜਾ 1950 ਵਿੱਚ ਡੈਨਮਾਰਕ ਨਾਲ ਸਮਝੌਤਾ ਅਮਰੀਕਾ ਦਾ ਹੋਇਆ ਸੀਗਾ। ਸੋ ਉਹ ਤੋਂ ਬਾਅਦ ਲਗਾਤਾਰ ਉੱਥੇ ਬੈਠੇ ਹੈਗੇ ਆ। ਸੋ ਇੱਕ ਤਾਂ ਇਹ ਹੋਮਲੈਂਡ ਸਿਕਿਉਰਿਟੀ ਲਈ ਆਪਣੇ ਲਈ ਇਹ ਖਤਰਾ ਹੈਗਾ ਜਿਹੜਾ ਦੱਸ ਰਹੇ ਕਿ ਦੂਸਰਾ ਹੈਗਾ ਵੀ ਉਹਨਾਂ ਨੂੰ ਇਹ ਲੱਗ ਰਿਹਾ ਵੀ ਕਿਤੇ ਦੂਸਰਾ ਕ੍ਰਾਈਮੀਆ ਨਾ ਬਣ ਜਾਵੇ ਵੀ ਮੁੜ ਕੇ, ਹਨਾ। ਸੋ ਇਸ ਤਰ੍ਹਾਂ ਪਰ ਇਹਦੇ ਚੋਂ ਜਿਹੜਾ ਇਹਦੀ ਵਿਰੋਧਤਾ ਇਸ ਗੱਲੋਂ ਹੋ ਰਹੀ ਹੈਗੀ ਆ ਯੂਰਪ ਵੱਲੋਂ ਵੀ ਇੱਕ ਤਰ੍ਹਾਂ ਨਾਲ ਫੌਜੀ ਕਬਜ਼ਾ, ਜਬਰੀ ਫੌਜੀ ਕਬਜ਼ਾ ਕਰਨ ਨਾਲੋਂ ਇੱਕ ਅਲਾਈਜ਼ ਦੇ ਤੌਰ ਤੇ, ਇੱਕ ਜਿਸ ਤਰ੍ਹਾਂ ਦੋਸਤਾਂ ਜਿਹੜੇ ਯੂਰਪ ਆ ਉਹ ਅਮਰੀਕਾ ਦਾ ਅਲਾਈ ਹੈਗਾ। ਸੋ ਉਹਨਾਂ ਅਲਾਈਜ਼ ਨੂੰ ਇੱਕ ਤਰ੍ਹਾਂ ਨਾਲ ਭਰੋਸੇ ਵਿੱਚ ਲੈ ਕੇ ਜੇ ਟਰਸਟਵਰਦੀਨੈਸ ਨਾਲ ਇਹਦੇ ਤੇ ਕੰਮ ਕੀਤਾ ਜਾਵੇ ਤਾਂ ਚੰਗਾ ਹੋ ਸਕਦਾ। ਪਰ ਗ੍ਰੀਨਲੈਂਡ ਜਿਹੜਾ ਹੈਗਾ ਅੱਜ ਦੀ ਜੀਓਪੋਲਿਟਿਕਸ ਵਿੱਚ ਜਿਹੜਾ ਹੈਗਾ ਵੱਡੀ ਪੱਧਰ ਤੇ ਛਾਇਆ ਹੋਇਆ ਹੈ ਔਰ ਕਾਫੀ ਇੰਪੋਰਟੈਂਸ ਆ ਜਿਹੜੀ ਇਸ ਆਰਕਟਿਕ ਰੂਟ ਨੂੰ ਜਿਹੜੀ ਹੈਗੀ ਆ ਉਹ ਮਿਲ ਰਹੀ ਹੈਗੀ ਆ। ਇਹਦੇ ਵਿੱਚ ਸ਼ਿਪਿੰਗ ਇੱਕ ਰੂਟ ਵੀ ਹੈ, ਜਿਸ ਤਰ੍ਹਾਂ ਸਟ੍ਰੇਟ ਆਫ ਹੋਰਮਜ਼ ਹੈਗਾ ਨਾ, ਉਹਦੇ ਵਿੱਚ ਇੱਕ ਛੋਟਾ ਜਿਹਾ ਸ਼ਿਪਿੰਗ ਰੂਟ ਹੈਗਾ। ਸੁਏਜ਼ ਕਨਾਲ ਵਰਗਾ ਸ਼ਿਪਿੰਗ ਰੂਟ ਆ ਜਿਹੜਾ ਇੱਥੇ ਵੀ ਹੈਗਾ, ਜਿਹਦੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹੈਗੇ ਆ। ਸੋ ਪਾਵਰ ਸੈਂਟਰ ਆ ਜਿਹੜਾ ਉਹ ਜਿਹੜੀਆਂ ਦੋ ਸੁਪਰ ਪਾਵਰਸ ਆ, ਰਸ਼ੀਆ ਐਂਡ ਅਮਰੀਕਾ, ਉਹਦੇ ਵਿੱਚ ਜਿਹੜੀ ਸਟ੍ਰੈਟਜੀ ਦੀ, ਮਿਲਟਰੀ ਦੀ ਤੇ ਦੂਸਰਾ ਸਿਕਿਉਰਿਟੀ ਦੀ ਜਿਹੜੀ ਖਿੱਚੋਤਾਣ ਹੈਗੀ ਆ, ਉਹਦੇ ਕੇਂਦਰ ਵਜੋਂ ਜਿਹੜਾ ਹੈਗਾ ਗ੍ਰੀਨਲੈਂਡ ਉੱਭਰ ਰਿਹਾ ਹੈ। ਦੋਹੇ ਧਿਰਾਂ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਰਸ਼ੀਆ ਹਾਲ ਦੀ ਘੜੀ ਖਾਮੋਸ਼ ਕਬਜ਼ਾ ਕਰਨ ਦੇ ਯਤਨ ਚ, ਪਰ ਵੋਕਲ ਹੋ ਕੇ ਡੋਨਾਲਡ ਟਰੰਪ ਨੇ ਪਹਿਲਾਂ ਲਲਕਾਰਾ ਮਾਰ ਦਿੱਤਾ ਹੈ ਵੀ ਹਾਂ ਅਸੀਂ ਗ੍ਰੀਨਲੈਂਡ ਤੇ ਜਿਹੜਾ ਕਬਜ਼ਾ ਕਰਕੇ ਉਹਦੀ ਜਿਹੜੀ ਸਿਕਿਉਰਿਟੀ ਆ ਉਹ ਆਪ ਦੇਖਾਂਗੇ। ਇਹਦਾ ਇਤਿਹਾਸ ਥੋੜਾ ਹੋਰ, ਜਿਹੜੀ ਸਟ੍ਰੈਟੇਜਿਕ ਮਹੱਤਤਾ ਦੀ ਗੱਲ ਕਰ ਰਹੇ ਆ ਗ੍ਰੀਨਲੈਂਡ ਦੀ, ਇਹਦਾ ਥੋੜਾ ਹੋਰ ਇਤਿਹਾਸ, ਹਿਸਟਰੀ ਕੀ ਜਿਹੜੀ ਇਸ ਦੇ ਵਿੱਚ ਦੱਸਦੀ ਆ ਗ੍ਰੀਨਲੈਂਡ ਦੀ ਇੰਨੀ ਜ਼ਿਆਦਾ ਇੰਪੋਰਟੈਂਸ ਜੇ ਉਦੋਂ ਤੋਂ ਹੀ ਸੀਗੀ, ਹੁਣ ਜ਼ਿਆਦਾ ਉੱਭਰ ਕੇ ਜਿਹੜੀ ਇਹ ਸਾਹਮਣੇ ਆਈ ਆ, ਇਹਦਾ ਥੋੜਾ ਹਿਸਟਰੀ ਵੀ ਦੱਸਿਓ। ਹਾਂਜੀ। ਸੋ ਵੈਸੇ ਤਾਂ ਇਹ ਸੀਗਾ ਵੀ ਇੱਕ ਤਰ੍ਹਾਂ ਨਾਲ ਬਰਫ਼ ਦਾ ਜਜ਼ੀਰਾ ਹੀ ਹੈ। ਸੋ ਬਹੁਤ ਲੰਮੇ ਸਮੇਂ ਤੋਂ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਯੂਰਪ ਦਾ ਡੈਨਮਾਰਕ ਦਾ ਸੈਮੀ ਆਟੋਨਮਸ ਰੀਜਨ ਹੈਗਾ, ਹਨਾ। ਹਾਂਜੀ, ਡੈਨਮਾਰਕ ਆ ਜਿਹੜਾ ਇਹਦੀ ਦੇਖ ਰੇਖ ਕਰਦਾ, ਉਹਦੇ ਵਿੱਚ ਆਟੋਨਮੀ ਆ ਜਿਹੜੀ ਉਹਨੂੰ ਮਿਲੀ ਹੋਈ ਹੈਗੀ ਆ। ਸੋ ਇਹ ਵਾਈਟਲ ਫॉर ਯੂਐਸ ਸਿਕਿਉਰਿਟੀ ਹੈਗਾ। ਸੋ ਜਿਹੜਾ ਨਾ ਵੀ ਯੂਐਸ ਐਂਡ ਯੂਰਪ ਦੀ ਸਿਕਿਉਰਿਟੀ ਲਈ ਇਹ ਕਾਫੀ ਵਾਈਟਲ ਹੈਗਾ। ਸੋ ਸਿਕਿਉਰਿਟੀ ਲਈ ਵਾਈਟਲ ਇਹ ਹੈਗਾ ਕਿਉਂਕਿ ਰਸ਼ੀਆ ਤੇ ਚਾਈਨਾ ਇਸ ਸਟ੍ਰੇਟ ਦੇ ਥਰੂ ਆ ਜਿਹੜਾ ਉਹ ਅਮਰੀਕਾ, ਨਾਰਦਰਨ ਅਮਰੀਕਾ ਤੇ ਹਮਲਾ ਕਰਨ ਦੀ ਜਿਹੜੀ ਸਮਰੱਥਾ ਕਰ ਸਕਦੇ ਹੈਗੇ ਵੀ ਜੇ ਇੱਥੇ ਤੱਕ ਉਹ ਐਂਟਰ ਹੋ ਜਾਂਦੇ ਆ ਤਾਂ ਨਾਰਦਰਨ ਅਮਰੀਕਾ ਇਨਕਲੂਡਿੰਗ ਕੈਨੇਡਾ ਤੇ ਅਮਰੀਕਾ ਤੇ USA ਦੋਨੋਂ ਉਹਨਾਂ ਦੀ ਮਾਰ ਵਿੱਚ ਆ ਜਿਹੜੇ ਆ ਜਾਂਦੇ ਹੈਗੇ। ਵੈਸੇ ਇਹ ਸੀਗਾ ਵੀ ਆਈਸੀ ਰੀਜਨ ਹੈਗਾ, ਨਾਰਥ ਪੋਲ ਵਾਲਾ ਜਿਹੜਾ ਬਹੁਤ ਵੱਡਾ ਜਿਹੜਾ ਸਮੁੰਦਰ ਹੈਗਾ ਆਰਕਟਿਕ ਓਸ਼ਨ, ਉਹ ਇੱਥੇ ਜਿਹੜਾ ਇੱਕ ਤਰ੍ਹਾਂ ਨਾਲ ਇੱਥੇ ਹੀ ਵਾਸਾ ਕਰਦਾ ਹੈ, ਜਿਹਦੇ ਤੇ ਬਹੁਤੀ ਟਾਈਮ ਬਰਫ਼ ਵੀ ਕਾਫੀ ਜਮੀ ਰਹਿੰਦੀ ਹੈਗੀ, ਕੋਈ ਮਾੜੀ ਮੋਟੀ ਪੇਤਲੀ ਨਹੀਂ, ਕਾਫੀ ਵੱਡੀ ਆ ਜਿਹੜੀ ਬਰਫ਼ ਜਮੀ ਰਹਿੰਦੀ ਹੈ। 57,000 ਦੀ ਪਾਪੂਲੇਸ਼ਨ ਆ ਇਹਦੀ। ਇਹ ਲੱਗਦਾ ਹੈਗਾ ਕੈਨੇਡਾ ਨਾਲ ਵੀ ਲੱਗਦਾ, ਰਸ਼ੀਆ ਨਾਲ ਵੀ ਲੱਗਦਾ, ਗ੍ਰੀਨਲੈਂਡ ਤੇ ਹੋਰ ਕੁਝ ਸਕੈਂਡੇਵੀਅਨ ਜਿਹੜੀਆਂ ਮੁਲਕਾਂ ਦੇ ਨਾਲ ਉਹਨਾਂ ਦੇ ਨਾਲ ਲੱਗਦਾ ਹੈਗਾ। ਸੋ ਵਰਲਡ ਵਾਰ ਸੈਕੰਡ ਤੋਂ ਬਾਅਦ, ਕਿਉਂਕਿ ਦੇਖੋ ਵਰਲਡ ਵਾਰ ਸੈਕੰਡ ਵਿੱਚ ਅਮਰੀਕਾ ਤੇ ਰਸ਼ੀਆ ਇੱਕੋ ਪਾਸੇ ਸੀ, ਸੋ ਦੋਵਾਂ ਨੇ ਸਾਂਝੇ ਤੌਰ ਤੇ ਵਰਲਡ ਵਾਰ ਸੈਕੰਡ ਆ ਜਿਹੜੀ ਲੜੀ ਹੈਗੀ ਆ। ਪਰ ਉਸ ਤੋਂ ਬਾਅਦ ਫਿਰ ਦੋਹਾਂ ਦੀਆਂ ਆਪਣੀਆਂ ਸਿਕਿਉਰਿਟੀ ਪ੍ਰੋਬਲਮਸ ਤੇ ਰਾਈਵਲਰੀ ਕਾਰਨ ਜਿਹੜੇ ਦੋਵੇਂ ਵੱਖਰੇ ਵੱਖਰੇ ਕੈਂਪਸ ਵਿੱਚ ਚਲੇ ਜਾਂਦੇ ਆ। ਸੋ 1950 ਵਿੱਚ ਇਹ ਹੁੰਦਾ ਵੀ ਜਿਹੜਾ ਅਮਰੀਕਾ ਹੈਗਾ ਵਰਲਡ ਵਾਰ ਸੈਕੰਡ ਤੋਂ ਬਾਅਦ ਸੋ ਨਾਰਵੇ ਦੀ ਗਵਰਨਮੈਂਟ ਨਾਲ ਇੱਕ ਸਮਝੌਤਾ ਕਰਦਾ, ਸਿਕਿਉਰਿਟੀ ਅਕੋਰਡ ਆ ਜਿਹੜਾ ਉਹ ਹੁੰਦਾ ਹੈਗਾ, ਜਿਹਦੇ ਵਿੱਚ ਇਹ ਹੁੰਦਾ ਵੀ ਅਮਰੀਕਾ ਉੱਥੇ ਆਪਣੇ ਇਕਵਿਪਮੈਂਟ ਆ ਜਿਹੜੇ ਸਰਵੀਲੀਅੰਸ ਦੇ ਔਰ ਤੇ ਨਾਲ ਜਿਹੜਾ 에ਅਰ ਡਿਫੈਂਸ ਸਿਸਟਮ ਆ ਤੇ ਹੋਰ ਵੀ ਜਿੰਨਾ ਕੋ ਵੀ ਕਿਸੇ ਦੁਸ਼ਮਣ ਦੀ ਜਾਣਕਾਰੀ ਲੈਣ ਵਾਲਾ ਜਿੰਨੀ ਕੁ ਵੀ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਇਨਫੋਰਮੇਸ਼ਨ ਦੇ ਸਾਧਨ ਨੇ, ਜਿਹਦੇ ਵਿੱਚ ਡਿਜੀਟਲ ਇਨਫੋਰਮੇਸ਼ਨ ਵੀ, ਹਿਊਮਨ ਰਿਸੋਰਸਿਸ ਵੀ, ਉਹ ਸਾਰਾ ਅਮਰੀਕਾ ਨੇ ਉਸ ਦਿਨ ਤੋਂ ਹੈਗਾ ਜਿਹੜਾ ਲਾ ਰੱਖਿਆ। 1950 ਤੋਂ ਹੀ ਜਿਹੜਾ ਹੈਗਾ ਉਹ ਅਮਰੀਕਾ ਉੱਥੇ ਪ੍ਰੈਜ਼ੈਂਟ ਹੈਗਾ। 1951 ਵਿੱਚ ਜਿਹੜਾ ਹੈਗਾ ਡੈਨਮਾਰਕ ਨਾਲ ਸਮਝੌਤਾ ਹੋਇਆ, 1950 ਵਿੱਚ ਹੀ ਆ ਕੇ ਬੈਠਾ ਉੱਥੇ US ਮਿਲਟਰੀ ਆ ਜਿਹੜੀ ਗ੍ਰੀਨਲੈਂਡ ਵਿੱਚ ਉਦੋਂ ਤੋਂ ਹੀ ਜਿਹੜੀ ਸਥਾਪਿਤ ਹੈਗੀ ਆ। ਪਰ ਜਿਹੜੀ ਆਪਾਂ ਗੱਲ ਕਰੀਏ ਵੀ ਸਟ੍ਰੇਟ ਆਫ ਹੋਰਮਜ਼ ਵਰਗੀ ਜਿਹੜੀ ਇੱਕ ਬੋਟਲ ਨੈਕ ਹੈਗੀ ਆ ਜਾਂ ਸੁਏਜ਼ ਕਨਾਲ ਵਰਗਾ ਜਿਹੜਾ ਸਿਸਟਮ ਹੈਗਾ ਰਾਹ, ਉਹਦੇ ਵਿੱਚ ਹੈਗਾ ਵੀ ਰਸ਼ੀਆ ਦੀਆਂ ਜਿਹੜੀਆਂ ਸਬਮੈਰੀਨਸ ਆ ਦੇ ਕੁਡ ਟਰੈਵਲ, ਚਾਈਨਾ ਦੀਆਂ ਸਬਮੈਰੀਨਸ ਵੀ
ਉੱਥੇ ਜਿਹੜੀਆਂ ਹੈਗੀਆਂ ਟਰੈਵਲ ਕਰ ਸਕਦੀਆਂ ਨੇ। ਸੋ ਇਹ ਸ਼ਾਰਟੈਸਟ ਰੂਟ ਹੈਗਾ ਅਮਰੀਕਾ ਤੇ ਹਮਲਾ ਕਰਨ ਦਾ। ਸੋ ਜਦੋਂ ਜੇ ਰਸ਼ੀਆ ਦੀਆਂ ਸਬਮੈਰੀਨਸ ਇਸ ਜਿਹੜਾ ਯੂਕੇ ਭਜੇ ਵਾਲਾ ਜਿਹੜਾ ਹੈਗਾ ਨਾ ਉਹਦੇ ਥਰੂ ਆ ਜਾਂਦੀਆਂ ਨੇ ਇਨਸਾਈਡ, ਤਾਂ ਉਹ ਇਨਸਾਈਡ ਉੱਥੋਂ ਫਿਰ ਨਾਰਥ ਅਮਰੀਕਾ ਤੇ ਕੈਨੇਡਾ, ਸੋ ਦੋਵਾਂ ਤੇ ਹੀ ਹਮਲਾ ਕਰਨਾ ਜਿਹੜਾ ਹੈਗਾ ਉਹ ਸੌਖਾ ਹੋ ਜਾਂਦਾ। ਸੋ ਨਾਰਥ ਪੋਲ ਦੀ ਇਸ ਗੱਲੋਂ, ਕਿਉਂਕਿ ਇੱਕ ਤਾਂ ਪੋਲਰ ਰੀਜਨ ਹੈਗਾ, ਇੱਕ ਜਿੱਦਾਂ ਜਿਹੜੇ ਆਪਣੇ ਗਲੋਬ ਦੇ 4 ਪੋਲਸ ਆ ਉਹਨਾਂ ਵਿੱਚ ਆਰਕਟਿਕ ਓਸ਼ਨ ਦਾ ਇੱਕ ਪੋਲਰ ਰੀਜਨ ਹੋਣ ਕਰਕੇ ਸਟ੍ਰੈਟਜੀਕਲ ਇੰਪੋਰਟੈਂਸ ਆ ਜਿਹੜੀ, ਉਹ ਸਟ੍ਰੈਟਜੀਕਲ ਇੰਪੋਰਟੈਂਸ ਹੁਣ ਜੀਓਪੋਲਿਟਿਕਸ ਵਿੱਚ ਬਦਲ ਗਈ ਆ। ਪਹਿਲਾਂ ਸਿਰਫ ਇਹਦੀ ਮਿਲਟਰੀ ਇੰਪੋਰਟੈਂਸ ਹੀ ਸੀ, ਹੁਣ ਪੋਲੀਟੀਕਲ ਇੰਪੋਰਟੈਂਸ ਵੀ ਆ ਜਿਹੜੀ ਉਹ ਵਧਣ ਲੱਗ ਗਈ। ਜਿਹੜੀ ਇਸ ਗੇਮ ਚੇਂਜਰ ਪਲਾਨ ਜਿਹੜੀ ਪੋਲਿਟਿਕਸ ਆਈ ਆ ਉਹਦੇ ਵਿੱਚ ਮਿਲੀਟਰੀ ਦੀ ਸਟ੍ਰੈਟਜੀ ਵਾਲਾ ਹਿੱਸਾ ਹੈ ਜਿਹੜਾ ਉਹ ਪਾਵਰ ਪੋਲਿਟਿਕਸ ਦਾ ਤੇ ਪੋਲੀਟੀਕਲ ਪੋਲਿਟਿਕਸ ਦਾ ਜਿਹੜਾ ਹੈਗਾ ਉਹ ਹਿੱਸਾ ਬਣਦਾ ਜਾ ਰਿਹਾ ਹੈਗਾ। ਅਮਰੀਕਾ ਦੇ ਜਿਹੜੇ ਕੰਸਰਨ ਆ, ਜਿਹੜੇ ਉਹਦੇ ਖਦਸ਼ੇ ਆ, ਉਹ ਕੋਈ ਐਵੇਂ ਨਹੀਂ ਹੈਗੇ, ਖਦਸ਼ੇ ਬਿਲਕੁਲ ਸਹੀ ਨੇ, ਹਨਾ। ਸੋ ਕਿਉਂਕਿ ਅਮਰੀਕਾ ਨੇ ਜਿਸ ਕਿਸਮ ਨਾਲ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ, ਉਹਦੇ ਵਿੱਚੋਂ ਉਹਦੀ ਆਪਣੇ ਸਿਟੀਜ਼ਨਸ ਦੀ ਤੇ ਆਪਣੇ ਮੁਲਕ ਦੀ ਆ ਰਾਸ਼ਟਰਪਤੀ ਦੀ ਜਿਹੜੀ ਸਿਕਿਉਰਿਟੀ ਬਹੁਤ ਪ੍ਰਾਇੋਰਟੀ ਆ। ਤੁਸੀਂ ਦੇਖੋ ਵੀ ਪੂਰੇ ਗਲਫ ਕੰਟਰੀਜ਼ ਵਿੱਚ ਅਮਰੀਕਾ ਦੇ ਬੇਸਿਸ ਹੈਗੇ ਆ, ਜਿੱਥੇ ਵੀ ਜਾਪਾਨ ਵਿੱਚ ਬੇਸਿਸ ਹੈਗੇ ਆ। ਮੇਰੇ ਖਿਆਲ 137 ਥਾਵਾਂ ਤੇ ਅਮਰੀਕਾ ਦੇ ਜਿਹੜੇ ਬੇਸਿਸ ਆ ਵਰਲਡ ਵਾਈਡ, ਉਹ ਇਸੇ ਕਰਕੇ ਹੀ ਹੈਗੇ ਆ ਵੀ ਕੋਈ ਵੀ ਉਹ ਲੂਪ ਹੋਲ ਆ ਜਿਹੜਾ ਉਹ ਨਹੀਂ ਛੱਡਣਾ ਚਾਹੁੰਦੇ। ਡੋਨਲਡ ਟਰੰਪ ਦੀਆਂ ਜਿਹੜੀਆਂ ਇੰਟੈਂਸ਼ਨਸ ਆ ਉਹਨਾਂ ਵਿੱਚ ਕੋਈ ਗਲਤੀ ਨਹੀਂ ਹੈ। ਹਾਂ, ਇਹ ਹੈਗਾ ਵੀ ਜਿਹੜਾ ਉਹਨਾਂ ਦਾ ਵਿਰੋਧ ਹੋ ਰਿਹਾ ਹੈਗਾ ਉਹ ਖਾਸ ਕਰਕੇ ਯੂਰਪੀਅਨ ਕੰਟਰੀਜ਼ ਵੱਲੋਂ ਇਹ ਹੋ ਰਿਹਾ ਵੀ ਉਹ ਆਪਣੇ ਅਲਾਈਜ਼ ਨੂੰ ਹੀ ਦਬਕਾ ਰਹੇ ਨੇ। ਹਾਲਾਂਕਿ ਅਲਾਈਜ਼ ਨਾਲ ਕਦੇ ਵੀ ਜਿਹੜੀ ਸਿਕਿਉਰਿਟੀ ਵਾਲੀ ਜਿਹੜੀ ਸਟ੍ਰੈਟਜੀ ਦਾ ਜਿਹੜਾ ਡਾਕੂਮੈਂਟ ਆਇਆ ਉਹਦੇ ਵਿੱਚ ਕਿਹਾ ਗਿਆ ਵੀ ਅਲਾਈਜ਼ ਨਾਲ ਕੋਈ ਵੀ ਕਨਫਰੰਟੇਸ਼ਨ ਨਹੀਂ ਆਏਗੀ। ਤੇ ਹੁਣ ਦੇਖ ਰਹੇ ਹੈਗੇ ਆ ਵੀ 1 ਮਹੀਨੇ ਤੋਂ ਬਾਅਦ ਹੀ ਅਲਾਈਜ਼ ਨਾਲ ਜਿਹੜਾ ਹੈਗਾ ਇੱਕ ਤਰ੍ਹਾਂ ਕਨਫਰੰਟੇਸ਼ਨ ਨਹੀਂ ਹੈਗੀ, ਬਹੁਤ ਵੱਡਾ ਇੱਟ ਖੜੱਕਾ ਲੱਗਣ ਜਾ ਰਿਹਾ। ਸੋ ਉਹਦੀ ਜਿਹੜੀ ਹਿਸਟਰੀ ਹੈਗੀ ਆ ਉਹ ਲਗਾਤਾਰ ਲੌਂਗ ਟਰਮ ਹਿਸਟਰੀ ਹੈਗੀ ਆ। 1950 ਤੋਂ ਬਾਅਦ ਜਦੋਂ ਕੋਲਡ ਵਾਰ 'ਚ ਚਲੇ ਗਿਆ, ਹਾਲਾਂਕਿ ਵਰਲਡ ਵਾਰ 2 ਵਿੱਚ ਦੋਵੇਂ ਅਲਾਈ ਸੀ ਅਮਰੀਕਾ ਤੇ ਰਸ਼ੀਆ, ਪਰ 1950 ਤੋਂ ਬਾਅਦ ਜਦੋਂ ਡਿਪਾਰਟ ਹੋਏ ਆ ਤੇ ਫਿਰ ਕੋਲਡ ਵਾਰ ਸ਼ੁਰੂ ਹੋਈ ਆ। ਕੋਲਡ ਵਾਰ ਦਾ ਜਿਹੜਾ ਇਹ ਬਹੁਤ ਇੰਪੋਰਟੈਂਟ ਸੀ, ਇੱਕ ਕ੍ਰਾਈਮੀਆ ਨੂੰ ਤੇ ਦੂਸਰਾ ਹੈਗਾ ਜਿਹੜੀ ਗ੍ਰੀਨਲੈਂਡ ਨੂੰ। ਸੋ ਕ੍ਰਾਈਮੀਆ ਇਸੇ ਕਰਕੇ ਰਸ਼ੀਆ ਨੇ ਹਥਿਆ ਲਿਆ ਹੋਇਆ ਕਿ ਇਟ ਇਜ਼ ਆਲਸੋ ਅ ਵੈਰੀ strategically important route, not just for the traveling, ਜਿਹੜੀ ਇੰਡਸਟਰੀਅਲ ਟਰੈਵਲਿੰਗ ਆ ਉਹਦੇ ਲਈ ਆ, ਬਲਕਿ ਮਿਲਟਰੀ ਟਰੈਵਲਿੰਗ ਲਈ ਵੀ। ਸੋ ਇਹਦੀ ਕ੍ਰਾਈਮੀਆ ਜਿੰਨੀ ਮਹੱਤਤਾ ਜਿਹੜੀ ਬਣਦੀ ਜਾ ਰਹੀ ਹੈਗੀ ਆ। ਹਿਸਟੋਰੀਕਲੀ ਲਗਾਤਾਰ ਨੈਟੋ ਕੰਟਰੀਜ਼ ਦੀ ਵੀ ਪ੍ਰੈਜ਼ੈਂਸ ਰਹੀ ਆ, ਪਰ ਨੈਟੋ ਕੰਟਰੀਜ਼ ਆ ਜਿਹੜੇ ਨੈਟੋ ਵੀ ਇਸੇ ਕਰਕੇ ਬਣਿਆ ਸੀ। ਜਦੋਂ ਨੈਟੋ ਬਣਾਇਆ ਉਹਦਾ ਮੇਨ ਮਕਸਦ ਹੀ ਸੀਗਾ ਵੀ ਵਾਇਆ ਗ੍ਰੀਨਲੈਂਡ, ਸਭ ਤੋਂ ਪਹਿਲਾਂ ਗ੍ਰੀਨਲੈਂਡ ਵਾਲਾ ਰਾਹ ਨੱਪਣਾ, ਉਹ ਤੋਂ ਬਾਅਦ ਜਿਹੜੀ ਹੈਗੀ ਆ ਯੂਰਪ ਦੀ ਸਿਕਿਉਰਿਟੀ ਕਰਨੀ ਹੈਗੀ। ਸੋ ਇਹ ਵਾਈਸ ਵਰਸਾ ਸੀਗਾ, ਨੈਟੋ ਐਂਡ ਗ੍ਰੀਨਲੈਂਡ, ਥੀਸ ਆਰ ਵਾਈਸ ਵਰਸਾਸ ਟੂ ਈਚ ਅਦਰ। ਪੋਲੀਟੀਕਲ ਸਟ੍ਰੈਟਜੀ ਵਿੱਚ ਇਹਨਾਂ ਦੀ ਇੰਨੀ ਇੰਪੋਰਟੈਂਸ ਆ ਸਾਡੇ ਸਾਹਮਣੇ ਆ ਰਹੀ ਹੈ। ਨਹੀਂ, ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਇਹ ਚੱਲ ਰਿਹਾ, ਰਸ਼ੀਆ ਤੇ ਚਾਈਨਾ ਦੇ ਵੀ ਇੰਟਰਸਟ ਇਹ ਸ਼ਿਪਿੰਗ ਰਾਊਟਸ ਨੂੰ ਲੈ ਕੇ ਆ, ਤੇ ਅਮਰੀਕਾ ਦੇ ਲਾਗੇ ਜਿਹੜਾ ਉਹਨੂੰ ਨਜ਼ਦੀਕ ਆ ਕੇ ਜੇ ਕਿਤੇ ਹਮਲੇ ਵਾਲੀ ਨੌਬਤ ਆਵੇ, ਇਹੀ ਉਹਨਾਂ ਦੇ ਮੇਨ ਉੱਥੇ ਇੰਟਰਸਟ ਆ, ਜਾਂ ਇਸ ਤੋਂ ਇਲਾਵਾ ਵੀ ਕੋਈ ਮਿਨਰਲਸ, ਅਰਥ ਮਿਨਰਲਸ ਜਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਕੋਈ ਹੋਰ ਇੰਟਰਸਟ ਨੇ ਉੱਥੇ? ਇਹ ਦੋਨੋਂ ਹੀ ਨੇ। ਰੇਅਰ ਅਰਥ ਮਿਨਰਲਸ ਵੀ ਉਸ ਏਰੀਆ ਵਿੱਚ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਤੇ ਖਾਸ ਕਰਕੇ ਚਾਈਨਾ ਦੀ ਅੱਖ ਹੈ। ਰਸ਼ੀਆ ਦੀ ਜਿਹੜੀ ਹੈਗੀ ਆ, ਰਸ਼ੀਆ ਮਿਲੀਟੈਰੀਲੀ ਇਹਦੇ ਤੇ ਨਜ਼ਰ ਰੱਖ ਰਿਹਾ ਹੈਗਾ, ਪਰ ਚਾਈਨਾ ਕਿਉਂਕਿ ਉਹ ਆਰਕਟਿਕ ਤੱਕ ਉਹ ਸਮਝਦਾ ਹੈਗਾ ਵੀ ਸਾਡੇ ਇੰਟਰਨੈਸ਼ਨਲ ਵਾਟਰਸ ਵਿੱਚ ਸਾਡੀ ਦਖਲਅੰਦਾਜ਼ੀ ਆ ਜਿਹੜੀ ਉਹ ਆਰਕਟਿਕ ਤੱਕ ਹੈਗੀ ਆ। ਸੋ ਉਸ ਕਰਕੇ ਉਹ ਜਿਹੜਾ ਹੈਗਾ ਉਹਦੇ ਤੇ ਨਿਗਾਹ ਰੱਖ ਰਿਹਾ ਹੈਗਾ। ਪਰ ਜਿਹੜਾ ਰਸ਼ੀਆ ਇਹਨੂੰ ਮਿਲੀਟੈਰੀਲੀ ਜਿਹੜਾ ਉਹਦੇ ਸਟ੍ਰੈਟਜੀਕਲ ਇੰਟਰਸਟ ਆ ਜਿਹੜੇ ਮਿਲਟਰੀ ਨਾਲ ਸੰਬੰਧਿਤ ਜ਼ਿਆਦੇ ਆ, ਕਿਉਂਕਿ ਉਹ ਅਮਰੀਕਾ ਨੂੰ ਲਗਾਤਾਰ ਡਰਾ ਕੇ ਰੱਖਣ ਦੀ ਜਿਹੜੀ ਹੈਗੀ ਸਥਿਤੀ ਵਿੱਚ ਉਹ ਚੱਲ ਰਿਹਾ ਹੈਗਾ ਵੀ, ਕਿਉਂਕਿ ਇਕਨੋਮਿਕਲੀ ਉਹ ਅਮਰੀਕਾ ਦਾ ਉਸ ਤਰ੍ਹਾਂ ਮੁਕਾਬਲਾ ਨਹੀਂ ਕਰ ਪਾ ਰਿਹਾ ਜਿਸ ਤਰ੍ਹਾਂ ਚਾਈਨਾ ਕਰ ਪਾ ਰਿਹਾ ਹੈ। ਚਾਈਨਾ ਅਮਰੀਕਾ ਨਾਲ ਕਿਸੇ ਵੀ ਫੌਜੀ ਕਨਫਰੰਟੇਸ਼ਨ ਵਿੱਚ ਨਹੀਂ ਹੈ। ਦੋਹਾਂ ਦੀ ਦੇਖੋ ਡਿਪਲੋਮੇਸੀ ਵਿੱਚ ਕਿੰਨਾ ਫਰਕ ਹੈ। ਰਸ਼ੀਆ ਸਾਰਾ ਕੁਝ ਆਪਣੀ ਫੌਜੀ ਕਨਫਰੰਟੇਸ਼ਨ ਦੇ ਆਧਾਰ ਤੇ ਲੜ ਰਿਹਾ, ਪਰ ਚਾਈਨਾ ਇਕਨੋਮਿਕ ਜਿਹੜੀ ਵਾਰ ਆ ਉਹ ਲੜ ਰਿਹਾ। ਦੋਹਾਂ ਦੇ ਇਸੇ ਕਰਕੇ ਦੋਹਾਂ ਦੇ ਇੰਟਰਸਟ ਵੱਖਰੇ ਹੈਗੇ ਆ। ਸੋ ਚਾਈਨਾ ਦਾ ਰਾਹ ਵੀ ਅਮਰੀਕਾ ਇਸੇ ਲਈ ਰੋਕ ਲਿਆ ਕਿਉਂਕਿ
ਜਿਸ ਕਿਸਮ ਦਾ ਇਕਨੋਮਿਕ ਗਲੋਬਲ ਵਰਲਡ ਆਰਡਰ ਉਸਰ ਰਿਹਾ ਹੈ ਉਹਦੇ ਵਿੱਚ ਰੇਅਰ ਅਰਥ ਮਟੀਰੀਅਲਸ ਔਰ ਜਿਹੜੀ ਆ ਚਿਪਸ ਨੇ ਜਿਹੜੀਆਂ AI ਦੀ ਦੌੜ ਆ AI ਵਾਲੀ ਦੌੜ ਆ ਉਹਦੇ ਵਿੱਚ ਚਾਈਨਾ ਜਿਹੜਾ ਹੈਗਾ ਕਿਤੇ ਨਾ ਕਿਤੇ ਮਾਤ ਦੇ ਸਕਦਾ ਹੈ ਅਮਰੀਕਾ ਨੂੰ, ਜਿਹੜਾ ਕਿ ਕਾਫੀ ਆ ਜਿਹੜੀ ਕਾਫੀ ਸਟ੍ਰੈਟਜੀਕਲੀ ਉਹ ਅੱਗੇ ਵਧ ਰਿਹਾ। ਪਰ ਰੂਸ ਦੇ ਇੰਟਰਸਟ ਇਹੀ ਨੇ ਵੀ ਉਹ ਮਿਲੀਟੈਰੀਲੀ ਜਿਹੜਾ ਕਿ ਅਮਰੀਕਾ ਖਦਸ਼ਾ ਪ੍ਰਗਟਾ ਰਿਹਾ ਹੈ ਵੀ ਉਹ ਆਪਣੀਆਂ ਮਿਜ਼ਾਈਲਸ ਐਂਡ ਸਬਮਰੀਨਸ ਉੱਥੇ ਤੱਕ ਲਿਆ ਕੇ ਅਮਰੀਕਾ ਨੂੰ ਆਪਣੀ ਮਾਰ ਹੇਠ ਆ, ਈਵਨ ਕੈਨੇਡਾ ਨੂੰ ਵੀ ਆਪਣੀ ਮਾਰ ਹੇਠ ਲੈ ਸਕਦਾ। ਇਸੇ ਕਰਕੇ ਜਿਹੜਾ ਹੈਗਾ ਅਮਰੀਕਨ ਪ੍ਰਧਾਨ ਆ ਜਿਹੜੇ ਉਹ ਇਸ ਕਿਸਮ ਦੀ ਸਟ੍ਰੈਟਜੀ ਚਾਹੁੰਦੇ ਆ ਵੀ ਜਿੱਥੇ ਫੁੱਲ ਪ੍ਰੂਫ ਅਮਰੀਕਾ ਦੀ ਸਮੁੱਚੀ ਤੌਰ ਤੇ ਪ੍ਰੈਜ਼ੈਂਸ ਹੋਵੇ, ਉਹਦੇ ਵਿੱਚ ਜਿਹੜੀਆਂ ਯੂਰਪੀਅਨ ਕੰਟਰੀਜ਼ ਨੇ ਉਹ ਪੈਰਾਫਰੀ ਤੇ ਹੋਣ, ਜਿਹੜਾ ਮੇਨ ਸੈਂਟਰਲ ਹੈਗਾ ਉਹ ਅਮਰੀਕਾ ਕੋਲ ਹੋਵੇ। ਹੁਣ ਯੂਰਪੀਅਨ ਕੰਟਰੀਜ਼ ਆ ਜਿਹੜੀਆਂ ਉਹ ਰੌਲਾ ਪਾ ਰਹੀਆਂ, ਇਕੱਠੇ ਵੀ ਹੋਏ ਆ, ਆਪਣੀਆਂ ਫੌਜਾਂ UK ਫਰਾਂਸ ਤੇ ਕੁਝ ਹੋਰ ਕੰਟਰੀਜ਼ ਵੀ ਭੇਜ ਰਹੀਆਂ ਹੈਗੀਆਂ, ਪਰ ਉਹਨਾਂ ਦਾ ਇਹ ਹੈਗਾ ਵੀ ਉਹ ਲਗਾਤਾਰ ਜਿਹੜਾ ਹੈਗਾ USA ਤੇ ਇੰਨਾ ਜ਼ਿਆਦਾ ਨਿਰਭਰ ਹੋ ਗਏ ਹੈਗੇ ਆ ਵੀ ਹੁਣ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਸਾਨੂੰ ਲੱਗਦਾ ਵੀ ਉਹਨਾਂ ਦੇ ਪੱਲੇ ਇੰਨਾ ਕੁਝ ਮਿਲੀਟਰੀ ਨਹੀਂ ਹੈਗਾ ਜਿੰਨੀ ਮਜ਼ਬੂਤ ਧਿਰ ਅਮਰੀਕਾ ਹੈਗੀ ਆ ਯੂਰਪ ਦੀ ਸਿਕਿਉਰਿਟੀ ਲਈ, ਗ੍ਰੀਨਲੈਂਡ ਦੀ ਸਿਕਿਉਰਿਟੀ ਲਈ ਤੇ ਨਾਰਥ ਅਮਰੀਕਾ ਦੀ ਸਿਕਿਉਰਿਟੀ ਲਈ। ਨਹੀਂ ਬਿਲਕੁਲ। ਅੱਛਾ, ਇਹਦੇ ਇਸੇ ਦਰਮਿਆਨ ਹੁਣ ਜਿੱਦਾਂ ਤੁਸੀਂ ਕਹਿ ਰਹੇ ਵੀ ਚਾਈਨਾ ਦੀ ਮੈਨੂੰ ਲੱਗਦਾ ਇਹ ਪਾਲਿਸੀ ਆ ਵੀ ਉਹ ਮਿਲਟਰੀ ਕਨਫਰੰਟੇਸ਼ਨ ਤਾਂ ਕਰਦੇ ਹੀ ਨਹੀਂ ਕਿਸੇ ਪਾਸੇ। ਹਾਂ, ਆਪਣੀ ਉਹ ਤਾਕਤ ਤੁਕ ਜੀ ਦਿਖਾ ਲੈਂਦੇ ਆ, ਤਾਈਵਾਨ ਨੂੰ ਲੈ ਕੇ ਕਦੀ ਸ਼ਿਪ ਘਲਤੀਆਂ, ਕਦੀ ਜਹਾਜ਼ ਘਲਤੇ, ਏਅਰਕ੍ਰਾਫਟ ਜਿਹੜੇ ਉਹ ਦਿਖੂ ਕੇ ਆ ਜਾਂਦੇ ਆ। ਸਟਰੋਂਗ ਓਪੋਜੀਸ਼ਨ ਉਹਨਾਂ ਦੀ ਜਿਹੜੀ ਫੋਰਨ ਮਿਨਿਸਟਰੀ ਆ ਉਹ ਜਾਰੀ ਕਰ ਦਿੰਦੀ ਆ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰਦੇ ਆ। ਪਰ ਇਹ ਜਿਹੜੀ ਨਵਾਂ ਨਿਊ ਵਰਲਡ ਆਰਡਰ ਦੀ ਹੁਣ ਬਹੁਤ ਰੌਲਾ ਆ, ਨਿਊ ਵਰਲਡ ਆਰਡਰ ਇਹ ਕੀ ਆ ਜਿਹੜਾ ਚਾਈਨਾ ਨੂੰ ਲੈ ਕੇ ਖਾਸ ਕਰਕੇ ਆ? ਕੈਨੇਡਾ ਨੇ ਜੱਫੀ ਪਾ ਲਈ, ਯੂਰਪ ਦੇ ਵਿੱਚ ਸਭ ਤੋਂ ਵੱਡੀ ਅੰਬੈਸੀ ਚਾਈਨਾ ਦੀ ਜਿਹੜੀ ਉਹ ਬਣਨ ਨੂੰ ਮਨਜ਼ੂਰੀ ਜਿਹੜੀ ਉਹ ਮਿਲ ਗਈ ਆ। ਵੈਸਟ ਵਾਲੇ ਚਾਈਨਾ ਦੇ ਏਡੇ ਨਜ਼ਦੀਕ ਹੋ ਗਏ ਆ। ਕੀ ਇਹ ਟਰੰਪ ਦੇ ਡੰਡੇ ਦਾ ਅਸਰ ਆ ਕਿ ਟਰੰਪ ਤੋਂ ਨਿਰਾਸ਼ਾ ਦੇ ਕਰਕੇ ਉਧਰਲੇ ਪਾਸੇ ਨੂੰ ਇਹ ਜਾ ਰਹੇ ਆ? ਕੀ ਕਾਰਨ ਬਣ ਰਿਹਾ ਵੀ ਚਾਈਨਾ ਦੀ ਇੱਕਦਮ ਇੰਪੋਰਟੈਂਸ ਇਹਨਾਂ ਚੀਜ਼ਾਂ ਦੇ ਨਾਲ ਵੈਸਟ ਜਾ ਕੇ ਜੁੜ ਰਿਹਾ ਉਹਨਾਂ ਦੇ ਨਾਲ? ਜਿਹੜਾ ਚਾਈਨਾ ਹੈਗਾ ਨਾ ਉਹ ਆਪਣੀ ਇਕਨੋਮਿਕ ਕਲੋਨੀਅਲਿਜ਼ਮ ਕਰ ਰਿਹਾ ਹੈਗਾ। ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਨੇ ਗਲੋਬ ਤੇ ਬਹੁਤ ਵੱਡਾ ਇਕਨੋਮਿਕ ਕਲੋਨੀਅਲਿਜ਼ਮ ਲਿਆਂਦਾ, ਉਸ ਇਕਨੋਮਿਕ ਕਲੋਨੀਅਲਿਜ਼ਮ ਨਾਲ ਫਿਰ ਮਿਲਟਰੀ ਕਲੋਨੀਅਲਿਜ਼ਮ ਹੋਇਆ ਤੇ ਪੋਲੀਟੀਕਲ ਕਲੋਨੀਅਲਿਜ਼ਮ ਹੋਇਆ। ਜਿਹੜੀਆਂ ਯੂਰਪੀਅਨ ਕੰਟਰੀਜ਼ ਆ ਤੇ ਈਵਨ ਸਮੁੱਚਾ ਵੈਸਟ ਹੈਗਾ ਉਹ ਆਪਣੀਆਂ ਜਿਹੜੀਆਂ ਰੋਜ਼ਮਰਾ ਦੀਆਂ ਨੀਡਸ ਆ ਉਹਦੇ ਲਈ ਡਿਪੈਂਡੈਂਟ ਹੋ ਗਿਆ ਚਾਈਨਾ ਤੇ। ਸੋ ਚਾਈਨਾ ਨੇ ਜਿਹੜੀ ਆਪਣੀ ਵਾਸਟ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਲਿਆਂਦਾ ਉਹਦੇ ਨਾਲ ਜਿਹੜੀਆਂ ਬਹੁਤ ਛੋਟੀਆਂ ਚੀਜ਼ਾਂ ਨੇ ਨਾ, ਸੋ ਹੁਣ ਜਿਹੜੀਆਂ ਵੈਸਟਰਨ ਕੰਟਰੀਜ਼ ਆ ਉਹ ਛੋਟੀਆਂ ਚੀਜ਼ਾਂ ਤੇ ਜਿਹੜੀਆਂ ਖਪਤ ਦੀਆਂ ਨੇ, ਜਿਹੜੀਆਂ ਰੋਜ਼ਮਰਾ ਦੀਆਂ ਘਰੇਲੂ ਕੰਜ਼ਿਊਮਰਿਜ਼ਮ ਦੀਆਂ ਚੀਜ਼ਾਂ ਨੇ ਉਹਨਾਂ ਲਈ ਚਾਈਨਾ ਤੇ ਫੁੱਲੀ ਡਿਪੈਂਡ ਹੈਗਾ। ਉਹ ਹੁਣ ਆਪਣੀ ਜਿਹੜੀ ਇਨਵੈਸਟਮੈਂਟ ਆ ਜਿਹੜੀਆਂ ਯੂਰਪੀਅਨ ਕੰਟਰੀਜ਼ ਆ ਉਹ ਸਿਰਫ ਹੈਵੀ ਮਟੀਰੀਅਲ ਤੇ ਆਪਣੇ ਜਿਹੜੇ ਮਿਲਟਰੀ ਇਕਵਿਪਮੈਂਟ ਤੇ ਜਿਹਦੀਆਂ ਕਿ ਸਿਕਿਉਰਿਟੀ ਨਾਲ ਸੰਬੰਧਿਤ ਲੋੜਾਂ ਹੁੰਦੀਆਂ ਨੇ ਵੀ ਉਹ ਬਣਾ ਰਹੀਆਂ ਨੇ, ਜਾਂ ਆਪਣੀਆਂ ਇੰਟੈਲੀਜੈਂਸ ਦੀਆਂ ਜਿਹੜੀਆਂ ਜਾਂ ਜਿਹੜੀ ਚਿਪ ਮੇਕਿੰਗ ਇੰਡਸਟਰੀ ਹੈਗੀ ਆ ਉਹਦੇ ਵਿੱਚ ਉਹ ਚਾਈਨਾ ਕੋਲ ਟੈਕਨੋਲੋਜੀਕਲ ਇਨੋਵੇਸ਼ਨ ਦੇ ਜਿਹੜੇ ਹੈਗੇ ਆ ਉਹ ਚਾਂਸਸ ਘੱਟ ਨੇ ਬਨਿਸਬਤ ਵੈਸਟਰਨ ਕੰਟਰੀਜ਼ ਦੇ। ਆਪਾਂ ਇਹ ਨਹੀਂ ਕਹਿੰਦੇ ਵੀ ਚਾਈਨਾ ਨੂੰ ਬਿਲਕੁਲ ਵੀ ਇਨਫੋਰਮੇਸ਼ਨ ਨਹੀਂ ਹੈਗੀ, ਉਹ ਦੇ ਆਰ ਟ੍ਰੈਡਿੰਗ ਦੇਅਰ ਪਾਥ ਬ੍ਰਿਕ ਬਾਏ ਬ੍ਰਿਕ, ਉਹ ਕਦਮ ਦਰ ਕਦਮ ਅੱਗੇ ਵਧ ਰਹੇ ਹੈਗੇ ਆ। ਪਰ ਫਿਰ ਵੀ ਅਮਰੀਕਾ, ਯੂਰਪ ਤੇ ਸਾਰੀਆਂ ਜਿਹੜੀਆਂ ਵੈਸਟਰਨ ਕੰਟਰੀਜ਼ ਦੀ ਜਿਹੜੀ ਟੈਕਨੀਕਲ ਇਨੋਵੇਟਿਵ ਨੋ ਹਾਉ ਹੈਗੀ ਆ ਉਹ ਚਾਈਨਾ ਨਾਲੋਂ ਜ਼ਿਆਦਾ ਹੈਗੀ ਆ ਨਾ। ਇਸੇ ਕਰਕੇ ਉਹ ਆਪਣੇ ਜਿਹੜੀ ਐਜੂਕੇਸ਼ਨ ਵਾਈਜ਼ ਟੈਕਨੀਕਲ ਇਨੋਵੇਸ਼ਨ ਹੈਗੀ ਆ ਉਹਦੀ ਅਪਰ ਹੈਂਡ ਕਰਕੇ ਉਹ ਚਾਈਨਾ ਨਾਲ ਕੁਝ ਖਾਸ ਲੈਦੇ ਕਰ ਸਕਦੇ ਹੈਗੇ ਆ ਤੇ ਇਹ ਵੀ ਹੋ ਸਕਦਾ ਵੀ ਕਨਫਰੰਟੇਸ਼ਨ ਵਿੱਚ ਵੀ ਆ ਜਾਣ ਸਿਕਿਉਰਿਟੀ ਦੇ ਮਾਮਲੇ ਵਿੱਚ। ਉੱਥੇ ਕਨਫਰੰਟੇਸ਼ਨ ਆ ਜਿਹੜੀ ਆਉਣੀ ਹੈਗੀ ਆ। ਪਰ ਰੋਜ਼ਮਰਾ ਦੀਆਂ ਚੀਜ਼ਾਂ ਨੇ ਜਿਹੜੀਆਂ ਸੂਈ ਤੋਂ ਲੈ ਕੇ ਘਰ ਦੀ ਰਸੋਈ ਦੀਆਂ ਜਾਂ ਗਰੋਸਰੀ ਦੀਆਂ, ਜੋ ਕੁਝ ਵੀ ਆਪਣੇ ਘਰਾਂ ਵਿੱਚ ਜੋ ਕੁਝ ਟੈਲੀਵਿਜ਼ਨ ਆ, ਟੈਲੀਫੋਨ ਹੈਗੇ ਆ, ਕੈਮਰੇ ਹੈਗੇ ਆ, ਲਾਈਟਾਂ ਨੇ, ਜਾਂ ਜੋ ਕੁਝ ਵੀ ਘਰੇਲੂ ਚੀਜ਼ ਜਿਹੜੀਆਂ ਕੱਪੜੇ ਸੁਕਾਉਣ ਵਾਲੀਆਂ ਮਸ਼ੀਨਾਂ ਨੇ, ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੇ, ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਹਦੇ ਤੇ ਜਿਹੜਾ ਹੈਗਾ ਉਹ ਡਿਪੈਂਡੈਂਟ ਆ ਜਿਹੜਾ ਹੋ ਗਿਆ। ਹੁਣ ਇਲੈਕਟ੍ਰੀਕਲ ਵਹੀਕਲਸ ਵਿੱਚ ਇੱਕ ਤਰ੍ਹਾਂ ਨਾਲ ਉਹਦੀਆਂ ਮਜ਼ਬੂਤ ਗੱਡੀਆਂ ਆ ਰਹੀਆਂ ਟੈਸਲਾ ਦੇ ਮੁਕਾਬਲੇ। ਤੁਸੀਂ ਦੇਖੋ BYD ਦੀਆਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ, ਇੱਕ ਤਾਂ ਉਹ ਲਗਭਗ SUV ਟਾਈਪ ਨੇ, ਹਨਾ? ਹਾਂਜੀ, ਗੱਡੀਆਂ ਨੇ ਟੈਸਲਾ ਦੀਆਂ SUVs ਬਹੁਤ ਘੱਟ ਨੇ। ਇੱਕੋ ਹੀ ਮਾਡਲ ਆ ਜਿਹੜਾ ਜ਼ਿਆਦਾ ਪ੍ਰੈਵਲੈਂਟ ਹੋਇਆ ਜਿਹੜਾ ਕਾਰ ਦੇ ਰੂਪ ਚ,
ਪਰ BYD ਦੀਆਂ ਜਿਹੜੀਆਂ ਹੈਗੀਆਂ ਨੇ ਉਹ SUVs ਬਹੁਤ ਨੇ, ਔਰ ਕੱਲੀਆਂ SUVs ਨਹੀਂ, ਮੈਂ ਯੂਰਪ ਦੇ ਬਹੁਤ ਸਾਰੇ ਜਿਹੜੇ ਹਵਾਈ ਅੱਡੇ ਆ ਉਹਨਾਂ ਤੇ ਦੇਖਿਆ ਵੀ ਉੱਥੇ BYD ਦੀਆਂ ਬੱਸਾਂ ਨੇ ਜਿਹੜੀਆਂ ਲੋਕਾਂ ਨੂੰ ਲਿਜਾਣ ਲਈ ਜਿਹੜੀਆਂ ਹੈਗੀਆਂ ਨੇ। ਤੇ ਇਹਦੇ ਨਾਲ ਹੀ ਯੂਰਪ ਦੀਆਂ ਬਹੁਤ ਸਾਰੀਆਂ ਕੰਟਰੀਆਂ, ਇੰਗਲੈਂਡ ਤੋਂ ਬਿਨਾਂ ਜਰਮਨੀ, ਫਰਾਂਸ ਤੇ ਹਾਲੈਂਡ ਜਾਂ ਬੈਲਜੀਅਮ ਵਗੈਰਾ, ਇਹਨਾਂ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਵੀ ਜਿਹੜੀਆਂ ਲੋਕਲ ਬੱਸਾਂ ਚੱਲਦੀਆਂ ਨੇ ਉਹ BYD ਦੀਆਂ ਨੇ। ਹੁਣ ਕੈਨੇਡਾ ਨੇ ਵੀ ਤਾਂ ਅਪਰੂਵਲ ਦੇ ਦਿੱਤਾ, ਉਹ ਗੱਡੀਆਂ ਨੂੰ ਬੈਕ ਚੈਨਲ ਮਿਲ ਹੀ ਗਿਆ ਉਹਨਾਂ ਨੂੰ। ਮਿਲ ਗਿਆ। ਸੋ ਇਸੇ ਕਰਕੇ ਆ ਵੀ ਜਿਹੜੀ ਇਲੈਕਟ੍ਰਿਕ ਵਹੀਕਲਸ ਵਿੱਚ ਮੁਹਾਰਤ ਉਹਨੇ ਕਾਇਮ ਕਰੀ, ਔਰ ਜਿੰਨੀ ਵੱਡੀ ਉਹ ਪ੍ਰੋਡਕਸ਼ਨ ਕਰ ਰਿਹਾ। ਟੈਸਲਾ ਤੋਂ ਤਾਂ ਉਨੀ ਪ੍ਰੋਡਕਸ਼ਨ ਵੀ ਨਹੀਂ ਨਾ ਹੋ ਰਹੀ, ਇੱਕ ਤਾਂ ਉਹਦੇ ਮਾਡਲ ਉਨੇ ਜ਼ਿਆਦਾ ਵਧੀਆ ਨਹੀਂ ਹੈ ਟੈਸਲਾ ਦੇ, ਠੀਕ ਹੈ ਨਾ। ਹੁਣ ਤੁਸੀਂ ਦੇਖੋ ਵੀ ਜੇ ਤੁਸੀਂ ਰੇਂਜ ਰੋਵਰ ਨੂੰ ਦੇਖਦੇ ਆ, ਰੇਂਜ ਰੋਵਰ ਜਦੋਂ ਟਾਟਾ ਕੋਲ ਨਹੀਂ ਸੀ, ਉਹਦੇ ਜਿਹੜੇ ਮਾਡਲ ਸੀਗੇ ਬਹੁਤ ਹੀ ਘਸੇ ਪਿੱਟੇ ਮਾਡਲ ਸੀ। ਉਹ ਇੱਕ ਤਰ੍ਹਾਂ ਨਾਲ ਸਧਾਰਨ ਜੀਆਂ ਜਿਹੜੀਆਂ ਜੀਪਾਂ ਵਰਗੇ ਮਾਡਲ ਸੀ, ਜਿਹੜੇ ਗੋਰੇ ਆ ਉਹਨਾਂ ਤੇ ਹੀ ਮਾਣ ਆ ਜਿਹੜੇ ਕਰੀ ਜਾਂਦੇ ਸੀ। ਜਿਸ ਦਿਨ ਦੀ ਉਹਨਾਂ ਨੇ ਰੇਂਜ ਰੋਵਰ ਤੇ ਜਿਹੜੀ ਜੈਗੁਆਰ ਹੈਗੀ ਆ ਉਹ ਟਾਟਾ ਨੇ ਖਰੀਦੀ ਆ, ਤੁਸੀਂ ਦੇਖੋ ਵੀ ਉਹਨਾਂ ਨੇ ਲਗਜ਼ਰੀ ਗੱਡੀਆਂ ਵਿੱਚ ਟੇਸਟ ਚੇਂਜ ਕਰਤਾ ਪਾਪੂਲੇਸ਼ਨ ਦਾ। ਜਿਹੜਾ ਟੇਸਟ ਪਹਿਲਾਂ ਮਰਸੀਡੀਜ਼ ਦੇ SUVs ਜਾਂ BMW ਦੇ SUVs ਜਾਂ Audi ਦੀਆਂ SUVs ਲਈ ਹੁੰਦਾ ਸੀ, ਉਹ ਸਾਰੀਆਂ ਸੈਕੰਡਰੀ ਆ, ਥਰਡ ਤੇ ਚਲੀਆਂ ਗਈਆਂ। ਇਸ ਵੇਲੇ SUV ਜਿਹੜੀ ਮਾਰਕੀਟ ਆ, ਜਿਹੜੀ ਟੌਪ ਮਾਰਕੀਟ ਆ, ਉਹਦੇ ਵਿੱਚ ਰੇਂਜ ਰੋਵਰ ਦਾ ਇੱਕ ਤਰ੍ਹਾਂ ਨਾਲ ਤੂਤੀ ਬੋਲਦੀ ਹੈਗੀ ਆ। ਸੋ ਇਹੋ ਹੀ ਇਹ ਕਦਮ ਨੇ ਜਿਹੜੇ ਚਾਈਨਾ ਦੇ BYD ਰਾਹੀਂ ਜਿਹੜੇ ਆ ਰਹੇ ਆ, ਇਹਨਾਂ ਦੀ ਜੇ ਅੱਜ ਨਹੀਂ ਤਾਂ 10 ਸਾਲਾਂ ਨੂੰ ਤੂਤੀ ਬੋਲਣਾ ਜਿਹੜੀ ਲੱਗ ਜਾਣੀ ਆ, ਕਿਉਂਕਿ ਇੱਕ ਤਾਂ ਫੀਚਰ ਬਹੁਤ ਨੇ, ਲਗਜ਼ੂਰੀਅਸ ਨੇ, ਹਾਂ ਟੈਸਲਾ ਦੇ ਮੁਕਾਬਲੇ ਥੋੜੀ ਹਾਰਡ ਵੀ ਆ ਗੱਡੀ, ਤੇ ਦੂਸਰੀ ਹੈਗੀ ਵੀ ਬੈਟਰੀ ਰਿਪਲੇਸਮੈਂਟ ਦੀਆਂ ਉਹਨਾਂ ਨੇ ਜਾਂ ਜਿੰਨੇ ਕੁ ਵੀ ਫੀਚਰ ਦਿੱਤੇ ਆ ਉਹ ਚਾਈਨਾ ਦੇ ਮੁਕਾਬਲੇ ਜਿਹੜੀ ਟੈਸਲਾ ਹੈਗੀ ਆ ਉਹ ਕਿਤੇ ਨਾ ਕਿਤੇ ਚੈਲੰਜ ਵਿੱਚ ਆ ਜਾਏਗੀ। ਸੋ ਇਸ ਤਰ੍ਹਾਂ ਉਹ ਕਲੋਨੀਅਲ ਡੋਮੀਨੇਸ਼ਨ ਆ ਜਿਹੜੀ ਮਿਲਟਰੀਲੀ ਡੋਮੀਨੇਸ਼ਨ ਤੋਂ ਪਹਿਲਾਂ ਦੀ ਹੁੰਦੀ ਹੈਗੀ ਆ, ਜਿਹੜੀ ਇੰਡਸਟਰੀਅਲ ਡੋਮੀਨੇਸ਼ਨ ਹੈਗੀ ਆ, ਚਾਈਨਾ ਉਹ ਕਰਦਾ ਜਾ ਰਿਹਾ। ਇਸੇ ਕਰਕੇ ਜਿਹੜਾ ਯੂਰਪ ਆ, ਕਿਉਂਕਿ ਰੋਜ਼ਮਰਾ ਦੀਆਂ ਨੀਡਸ ਲਈ ਜੇ ਯੂਰਪ ਵਿੱਚ ਤੇ ਅਮਰੀਕਾ ਵਿੱਚ ਗੁੱਡਸ ਬਣਾਈਆਂ ਜਾਣਗੀਆਂ ਉਹਦੇ ਪ੍ਰਾਈਸਿਸ ਬਹੁਤ ਹਾਈ ਹੋਣਗੇ, ਕਿਉਂਕਿ ਇੱਥੇ ਲੇਬਰ ਦੇ ਵੇਜਸ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਹੈਗੇ। ਸੋ ਉਹ ਗੁੱਡਸ ਉਨੀਆਂ ਕੀਮਤ ਦੀਆਂ ਨਹੀਂ ਪੈਣੀਆਂ। ਸੋ ਚਾਈਨਾ ਤੋਂ ਮੰਗਾ ਕੇ ਉੱਥੇ ਟ੍ਰੇਡਿੰਗ ਕਰਨੀ ਹੈ ਸਾਰੀਆਂ ਕੰਟਰੀਜ਼ ਲਈ। ਹੁਣ ਇੰਡੀਆ ਦੀ 80 ਤੋਂ 85% ਮਾਰਕੀਟ ਆ ਜਿਹੜੀ ਚਾਈਨਾ ਨੇ ਡੋਮੀਨੇਟ ਕਰ ਲਈ, ਇੰਡੀਆ ਨਿਕਲ ਹੀ ਨਹੀਂ ਸਕਦਾ, ਤੇ ਇਸੇ ਤਰ੍ਹਾਂ ਵੈਸਟਰਨ ਕੰਟਰੀਜ਼ ਆ ਜਿਹੜੇ ਨਿਕਲ ਨਹੀਂ ਸਕਦੇ। ਹੁਣ ਚਾਈਨਾ ਦੀ ਇਸ ਇਕਨੋਮਿਕ ਡੋਮੀਨੇਸ਼ਨ ਐਂਡ ਕਲੋਨੀਅਲਿਜ਼ਮ ਨੂੰ ਕਿੰਨਾ ਟਾਈਮ ਲੱਗਦਾ ਮਿਲਟਰੀ ਕਲੋਨੀਅਲਿਜ਼ਮ ਵਿੱਚ ਬਦਲਣੀ, ਆਇਆ ਉਹ ਬਦਲਿਆ ਵੀ ਜਾਂਦਾ ਜਾਂ ਵੈਸਟਰਨ ਕੰਟਰੀਜ਼ ਉਹਨੂੰ ਰੋਕ ਲੈਣਗੇ? ਇਹ ਕਾਫੀ ਵੱਡੇ ਸਵਾਲ ਆ ਜਿਹੜੇ ਅਗਲੇ ਸਾਲਾਂ ਵਿੱਚ ਸਾਡੇ ਸਾਹਮਣੇ ਆ, ਉਹ ਆਉਣੇ ਹੈਗੇ ਆ। ਜੀ ਅਵਤਾਰ ਸਿੰਘ ਜੀ, ਹੁਆਵਈ ਜਿਹੜੀ ਇਹਨਾਂ ਦੀ ਕੰਪਨੀ ਸੀ ਚਾਈਨਾ ਦੀ, ਉਹ ਵੀ ਇਦਾਂ ਹੀ ਬਹੁਤ ਸਟਰੋਂਗ ਹੋਈ ਸੀ, ਜਿੱਦਾਂ ਹੁਣ ਤੁਸੀਂ BYD ਦਾ ਉਦਾਹਰਨ ਇਸ ਦੇ ਵਿੱਚ ਦੱਸ ਰਹੇ ਆ। ਕੈਨੇਡਾ ਹੀ ਉਹ ਮੁਲਕ ਸੀਗਾ ਜਿਨ੍ਹਾਂ ਨੇ ਉਹਦੀ ਜਿਹੜੀ ਹੁਆਵਈ ਦੀ ਮਾਲਕ ਦੀ ਉਹਨੂੰ ਅੰਦਰ ਕੀਤਾ ਸੀ ਅਮਰੀਕਾ ਦੇ ਕਹਿਣ ਤੇ। ਹਾਂਜੀ, ਤੇ ਹੁਣ ਉਹ ਟੋਟਲੀ ਖਤਮ ਹੈ ਵੈਸਟ ਦੇ ਵਿੱਚੋਂ, ਹੁਆਵਈ ਅਮਰੀਕਾ ਵਿੱਚੋਂ ਤਾਂ ਖਤਮ ਆ। ਕੀ ਚਾਈਨਾ ਇਸ ਵਾਰ ਉਹਦਾ ਕੋਈ ਤੋੜ ਲੱਭ ਕੇ ਆ ਰਿਹਾ ਹੈ ਨਾਲ? ਦੇਖੋ ਵੀ ਉਹ ਇੱਕ ਤਰ੍ਹਾਂ ਨਾਲ ਜਿਹੜਾ ਉਹਨਾਂ ਨੂੰ ਜ਼ਖਮ ਲੱਗਿਆ ਹੁਆਵੀ ਦੀ ਵੈਸਟਰਨ ਡੋਮੀਨੇਸ਼ਨ ਵਿੱਚ ਜਾਂ ਵੈਸਟਰਨ ਕੰਟਰੀਜ਼ ਵਿੱਚ ਹਾਰ ਦਾ, ਸੋ ਉਹਦਾ ਉਹ ਕੀ ਬਦਲ ਕੱਢਦੇ ਆ, ਕੱਢਣਗੇ ਤਾਂ ਸਹੀ, ਕਿਉਂਕਿ ਉਸ ਜ਼ਖਮ ਨੂੰ ਰਿਸਦਾ ਜਿਹੜਾ ਜ਼ਖਮ ਹੈਗੀ ਆ, ਜਦੋਂ ਤੱਕ ਉਹ ਵੈਸਟ ਦੀ ਮਾਰਕੀਟ ਵਿੱਚ ਨਹੀਂ ਆਉਂਦੇ। ਪਰ ਵੈਸਟ ਕੋਲ ਆਪਾਂ ਕਿਹਾ ਵੀ ਇੰਸਟੀਟਿਊਸ਼ਨਸ ਬਹੁਤ ਆ, ਵੈਸਟ ਤਾਂ ਹੀ ਵੈਸਟ ਹੈਗਾ, ਵੈਸਟ ਕੋਲ ਇੰਸਟੀਟਿਊਸ਼ਨਸ ਬਹੁਤ ਆ। ਹੁਆਵੀ ਕਿੱਦਾਂ ਖਤਮ ਹੋਈ ਆ? ਬਦਲ ਹੈਗੇ। ਹੁਣ ਜਿੱਦਾਂ ਤੁਸੀਂ ਇੰਡੀਆ ਦੀ ਕੀਤਾ ਸੀਗਾ ਵੀ ਉੱਥੇ ਜੇ ਅੱਜ ਉਹਨਾਂ ਦੇ ਕੰਪਨੀ ਦੇ ਫੋਨ ਬੰਦ ਹੋ ਜਾਣ ਤਾਂ ਉੱਥੇ ਬਦਲ ਹੀ ਕੋਈ ਨਹੀਂ। ਹਾਂਜੀ, ਕੋਈ ਬਦਲ ਨਹੀਂ ਹੈਗਾ। ਹੁਆਵੀ ਉਹਨਾਂ ਨੇ ਕਿਸ ਤਰ੍ਹਾਂ ਫੇਲ ਕੀਤੀ ਆ, ਕਿਉਂਕਿ ਹਰੇਕ ਟੈਲੀਫੋਨ ਅੱਜ ਕੱਲ ਇੱਕ ਤਰ੍ਹਾਂ ਨਾਲ ਟੈਲੀਫੋਨ ਨਹੀਂ ਹੈਗਾ, ਸੁਣਨ ਦਾ ਡਿਵਾਈਸ ਨਹੀਂ ਹੈ, ਉਹਦੇ ਵਿੱਚ ਆਪਣੇ ਬੈਂਕ ਅਕਾਊਂਟਸ ਵੀ ਨੇ, ਉਹਦੇ ਵਿੱਚ ਆਪਣੇ ਕ੍ਰੈਡਿਟ ਕਾਰਡਸ ਵੀ ਨੇ, ਉਹਦੇ ਵਿੱਚ ਗੂਗਲ, ਯਾਹੂ ਤੇ ਹੋਰ ਸਾਰੇ ਸਾਰੀ ਪਰਸਨਲ ਇਨਫੋਰਮੇਸ਼ਨ ਉੱਚ ਹੈ। ਵੀ ਉਹ ਜਿਹੜੇ ਜਦੋਂ ਅਮਰੀਕਾ ਨੇ ਹੁਆਵੀ ਨੂੰ ਫੇਲ ਕਰਿਆ, ਉਹਦੇ ਚ ਹੋਇਆ ਵੀ ਵੀਜ਼ਾ ਨੇ ਕੰਟਰੈਕਟ ਖਤਮ ਕਰਤਾ ਵੀ ਸਾਡੇ ਵੀਜ਼ਾ ਦੇ ਕਾਰਡਸ ਨੂੰ ਤੁਸੀਂ ਉੱਥੇ ਨਹੀਂ ਯੂਜ਼ ਕਰ ਸਕਦੇ। ਹੁਆਵੀ ਦੇ ਟੈਲੀਫੋਨ ਤੇ ਵੀਜ਼ਾ ਕਾਰਡ ਦੀ ਟ੍ਰਾਂਜੈਕਸ਼ਨ ਨਹੀਂ ਹੋਵੇਗੀ, ਠੀਕ ਆ। ਮਾਸਟਰ ਕਾਰਡ ਦੀ ਟ੍ਰਾਂਜੈਕਸ਼ਨ ਖਤਮ ਕਰਤੀ। ਯਾਹੂ ਤੇ ਗੂਗਲ ਨੇ ਆਪਣੇ ਜਿਹੜੇ ਰਾਈਟਸ ਸੀਗੇ ਉਹ ਬੰਦ ਕਰਤੇ ਹੁਆਵੀ ਨੂੰ।
ਜਦੋਂ ਇੰਨੇ ਵੱਡੀਆਂ ਜਿਹੜੀਆਂ ਮੇਨ ਕੰਪਨੀਆਂ ਆ ਹਨਾ ਵੀ ਉਹਨਾਂ ਨੇ ਆਪਣੇ ਫੀਚਰਸ ਬੰਦ ਕਰਤੇ ਤਾਂ ਟੈਲੀਫੋਨ ਕੰਪਨੀਆਂ ਦਾ ਜਿਹੜਾ ਡਿੱਗਣਾ ਸੀਗਾ ਉਹ ਸੀਗਾ। ਹੁਣ ਦੇਖੋ ਕਿ ਉਹ ਆਪ ਦਾ ਕੋਈ ਲਾਂਚ ਕਰਦੇ ਆ, ਕਿਉਂਕਿ ਉਹ ਹੁਣ ਆਪਣਾ ਲਾਂਚ ਕਰ ਰਹੇ ਨੇ ਵੀ ਵੀਜ਼ਾ ਸਟਾਈਲ, ਉਹ ਆਪਣਾ ਜਿਹੜਾ ਪੇਮੈਂਟ ਸਿਸਟਮ ਆ ਉਹਨਾਂ ਨੇ ਤਾਂ ਹੀ ਸਵਿਫਟ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰੀ ਸੀ ਬ੍ਰਿਕਸ ਦੇ ਰਾਹੀਂ। ਸੋ ਇਹ ਕਾਫੀ ਉਹਨਾਂ ਲਈ ਟੈਕਨੋਲੋਜੀਕਲ ਇੱਕ ਤਰ੍ਹਾਂ ਨਾਲ ਚੈਲੰਜ ਆ ਜਿਹੜਾ ਉਹ ਇੱਕਦਮ ਨਹੀਂ ਓਵਰ ਕਰ ਸਕਦੇ। ਮੇਰਾ ਖਿਆਲ 10 ਸਾਲ ਵੀ ਲੱਗ ਸਕਦੇ ਆ ਇਸ ਸਾਰੇ ਨੂੰ ਕਰਨ ਲਈ। ਪਰ ਇੰਡੀਆ ਇਹਦੇ ਮਾਮਲੇ 'ਚ ਬਹੁਤ ਪਿੱਛੇ ਆ। ਇੰਡੀਆ ਕੋਲ ਸਭ ਤੋਂ ਵੱਧ ਕਹਿੰਦੇ ਹੈਗੇ ਵੀ IITs ਤੋਂ ਇੰਜੀਨੀਅਰ ਪੈਦਾ ਹੁੰਦੇ ਆ, ਪਰ ਉਹ ਕੁਝ ਵੀ ਕਰਨ ਜੋਗੇ ਨਹੀਂ ਹੈਗੇ। ਉਹਨਾਂ ਨੇ ਕੋਈ ਵੀ ਬਦਲਵਾਂ ਸਿਸਟਮ ਵਿੰਡੋਜ਼ ਦਾ, ਯਾਹੂ ਦਾ, ਗੂਗਲ ਸਰਚ ਇੰਜਨ ਦਾ, YouTube ਦਾ, ਜਿੰਨੇ ਵੀ ਕਾਮਯਾਬ ਹੋਏ ਅਵਤਾਰ ਸਿੰਘ ਜੀ ਸਾਰੇ ਵੈਸਟ ਚ ਆ ਕੇ ਕਾਮਯਾਬ ਹੋਏ ਨੇ। ਹਾਂਜੀ ਹਾਂ, ਵੈਸਟ ਚ ਆ ਕੇ ਕਾਮਯਾਬ ਹੋ, ਕਿਉਂਕਿ ਇਨੋਵੇਸ਼ਨ ਆ ਜਿਹੜੀਆਂ ਰਿਸਰਚ ਆਪਾਂ ਪਿਛਲੇ ਵਾਰੀ ਗੱਲ ਕਰੀ ਸੀ ਨਾ ਵੀ ਇੰਡੀਆ ਦੀ ਜਿਹੜੀ ਐਜੂਕੇਸ਼ਨ ਆ ਉਹ ਮਾਈਂਡਸ ਨੂੰ ਕੰਟਰੋਲ ਕਰਨ ਦੇ ਮਨਸ਼ੇ ਨਾਲ ਪੜ੍ਹਾਈ ਜਾਂਦੀ ਹੈ। ਬਿਲਕੁਲ ਮਾਈਂਡਸ ਨੂੰ ਓਪਨ ਕਰਨ ਦੇ ਮਨਸ਼ੇ ਨਾਲ, ਇਨੋਵੇਸ਼ਨ ਦੇ ਸੰਬੰਧ ਚ ਨਹੀਂ। ਤਾਂ ਹੀ ਇਨੋਵੇਸ਼ਨ ਨਹੀਂ ਹੋ ਰਹੀ ਕਿਉਂਕਿ ਮਾਈਂਡਸ ਨੂੰ ਕੰਟਰੋਲ ਰੱਖਿਆ ਜਾ ਰਿਹਾ। ਇਸੇ ਡਰ ਚੋਂ ਹੀ ਉਹਨਾਂ ਨੂੰ ਉਹ ਸਿੱਖਿਆ ਨਹੀਂ ਦਿੱਤੀ ਜਾ ਰਹੀ ਵੀ ਸਾਡਾ ਮੁਲਕ ਨਾ ਟੁੱਟ ਜਾਵੇ। ਵੀ ਮੁਲਕ ਨੂੰ ਟੁੱਟਣ ਤੋਂ ਬਚਾਉਣ ਲਈ ਜਿਹੜੀ ਇੱਕ ਕਲੋਜ਼ਡ ਐਜੂਕੇਸ਼ਨ ਦਿੱਤੀ ਜਾ ਰਹੀ ਆ ਉਹ ਤੁਹਾਡੇ ਬ੍ਰੇਨਸ ਨੂੰ ਕਲੋਜ਼ ਕਰ ਰਹੀ ਹੈਗੀ ਆ। ਉਹ ਵਾਸਟ ਇਨੋਵੇਸ਼ਨ ਆ ਜਿਹੜੀ ਉਹ ਨਹੀਂ ਹੋ ਰਹੀ। ਇਸੇ ਕਰਕੇ ਇੰਡੀਆ ਦੀ ਡੈਫੀਸ਼ੀਐਂਸੀ। ਸੋ ਚਾਈਨਾ ਦੀ ਵੀ ਕਿਤੇ ਨਾ ਕਿਤੇ ਡੈਫੀਸ਼ੀਐਂਸੀ ਆਉਣੀ ਆ। ਉਹ ਵੀ ਡੈਮੋਕ੍ਰੈਟਿਕ ਵੈਸਟਰਨ ਵਰਲਡ ਦੇ ਮੁਕਾਬਲੇ ਤਾਂ ਬਹੁਤ ਕਲੋਜ਼ਡ ਸੁਸਾਇਟੀ ਹੈ, ਬਹੁਤ ਕਲੋਜ਼ਡ ਹੈ ਨਾ। ਸੋ ਇਸ ਕਰਕੇ ਉਹ ਇਹਦੇ ਸਾਹਮਣੇ ਆਉਣੀਆਂ ਨੇ ਪ੍ਰੋਬਲਮਸ, ਇਹ ਹਰੇਕ ਸੁਸਾਇਟੀ ਦੇ ਸਾਹਮਣੇ ਆਉਣਗੀਆਂ। ਸੋ ਇਸੇ ਕਰਕੇ ਚਾਈਨਾ ਫਾਰ ਬਿਹਾਈਂਡ ਆ ਇਨੋਵੇਸ਼ਨ ਦੇ ਤੌਰ ਤੇ। ਹਾਂ, ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਜਿਹੜੀਆਂ ਘਰੇਲੂ ਰੋਜ਼ਮਰਾ ਦੀਆਂ ਚੀਜ਼ਾਂ ਨੇ ਉਹਦੇ ਵਿੱਚ ਉਹ ਪਾਰ ਪਾ ਗਿਆ ਹੋਇਆ ਵੈਸਟ ਨੂੰ। ਅੱਛਾ, ਗ੍ਰੀਨਲੈਂਡ ਦੇ ਉੱਤੇ ਮੁੜ ਵਾਪਸ ਆਉਂਦੇ ਆ। ਯੂਰਪ ਦੀ ਆਪਾਂ ਗੱਲ ਕੀਤੀ ਸੀ, ਕੈਨੇਡਾ ਦੀ, ਵੈਸਟ ਦੀ ਗੱਲ ਕੀਤੀ ਵੀ ਅਮਰੀਕਾ ਦੇ ਐਲਾਈਜ਼ ਕਿਉਂ ਉਧਰ ਨੂੰ ਜਿਹੜੇ ਜਾ ਰਹੇ ਆ। ਹੁਣ ਗ੍ਰੀਨਲੈਂਡ ਦੇ ਮੌਕੇ ਦੇ ਉੱਤੇ ਹੁਣ ਜਿਹੜਾ ਮੈਕਰੋਨ ਹੁਣਾਂ ਨੇ ਇੱਕ ਡੈਵੋਸ ਦੇ ਸੰਬੰਧ ਦੇ ਵਿੱਚ ਟਰੰਪ ਹੁਣਾਂ ਨੂੰ ਮੈਸੇਜ ਕੀਤਾ ਸੀ, ਉਹ ਉਹਨਾਂ ਨੇ ਜਨਤਕ ਕਰਤਾ। ਉਹ ਬਹੁਤ ਜ਼ਿਆਦਾ ਹੁਣ ਖਲਾਰਾ ਜਿਹਾ ਪਿਆ ਹੋਇਆ ਯੂਰਪ ਦੇ ਵਿੱਚ। ਇਹ ਤਾਜ਼ਾ ਸਥਿਤੀ ਦੇ ਵਿੱਚ ਕੋਈ ਅਜਿਹੀ ਰਣਨੀਤੀ ਕੋਈ ਇਹ ਯੂਰਪ ਤੈਅ ਕਰ ਸਕਦਾ ਆ ਵੀ ਉਹਨਾਂ ਦੀ ਪਕੜ ਮਜ਼ਬੂਤ ਹੋ ਸਕੇ। ਕਿਤੇ ਨਾ ਕਿਤੇ ਇਹ ਪੂਰੇ ਵਰਤਾਰੇ ਦੇ ਵਿੱਚ ਯੂਰਪ ਨਿੱਲ ਜਿਹਾ ਸਾਹਮਣੇ ਆ ਰਿਹਾ ਹੋ ਕੇ। ਨਹੀਂ, ਯੂਰਪ ਹੁਣ ਆ ਕੇ ਕੀ ਕਰੂਗਾ ਨਾ। ਜੇ ਯੂਰਪ ਨੇ ਆਉਣਾ ਹੁੰਦਾ ਅੱਜ ਤੋਂ 50 ਸਾਲ ਪਹਿਲਾਂ ਆਉਣਾ ਚਾਹੀਦਾ ਸੀ ਨਾ। ਯੂਰਪ ਹੁਣ ਇੱਕ ਹਾਰੀ ਹੋਈ ਗੇਮ ਖੇਡ ਰਿਹਾ ਹੈ। ਅੱਛਾ, ਐਕਸਪਲੇਨ ਕਰੋ ਥੋੜਾ ਜਿਹਾ ਡੈਪਥ ਦੇ ਵਿੱਚ। ਇਸ ਤਰ੍ਹਾਂ ਕਰੋ ਵੀ 1950 ਵਿੱਚ ਜਦੋਂ ਅਮਰੀਕਾ ਨੇ ਯੂਰਪ ਨਾਲ ਜਾਂ ਡੈਨਮਾਰਕ ਨਾਲ ਸਮਝੌਤਾ ਕਰਿਆ ਹੈਗਾ, ਉਦੋਂ ਹੀ ਯੂਰਪ ਦੇ ਜਿਹੜੇ ਲੀਡਰਸ ਆ, ਮਿਲਟਰੀ ਲੀਡਰਸ ਐਂਡ ਪੋਲੀਟੀਕਲ ਲੀਡਰਸ ਆ, ਉਹਨਾਂ ਨੂੰ ਆਪਣੀ ਉੱਥੇ ਹਿੱਸੇਦਾਰੀ ਬਣਾਉਣੀ ਚਾਹੀਦੀ ਸੀ, ਹਨਾ। ਇਕੱਲਾ ਅਮਰੀਕਾ ਕਾਹਤੋਂ ਆ ਕੇ ਬੈਠੇ ਉਦੋਂ, ਕਿਉਂਕਿ ਉਹ ਜੰਗ ਦੇ ਮਾਰੇ ਹੋਏ, ਝੰਬੇ ਹੋਏ, ਉਹ ਆਪਣੀ ਇਕਨੋਮੀ ਨੂੰ ਤੇ ਸੁਸਾਇਟੀ ਨੂੰ ਆਰਗੇਨਾਈਜ਼ ਕਰਨ ਦੇ ਚੱਕਰਾਂ 'ਚ 20-25 ਸਾਲ ਲੰਘ ਗਏ ਤੇ ਉਹ 20-25 ਸਾਲਾਂ 'ਚ ਅਮਰੀਕਾ ਨੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰ ਲਿਆ, ਮੁੜ ਕੇ ਉਹਨਾਂ ਨੇ ਨੇੜੇ ਨਹੀਂ ਲੱਗਣ ਦਿੱਤਾ ਯੂਰਪ ਨੂੰ। ਯੂਰਪ ਨੇ ਪਹਿਲੇ ਦਿਨ ਤੋਂ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਉਹਨੂੰ ਲੱਗਿਆ ਵੀ ਅਮਰੀਕਾ ਬੈਠਾ, ਅਮਰੀਕਾ ਸਾਡਾ ਦੋਸਤ ਆ। ਸੋ ਆਪਣੀ ਸੇਫਟੀ ਐਂਡ ਸਿਕਿਉਰਿਟੀ ਲਈ ਉਹ ਅਮਰੀਕਾ ਤੇ ਇੰਨੇ ਰਿਲਾਈ ਹੋ ਗਏ ਵੀ ਉਹਨਾਂ ਨੇ ਆਪਣੀ ਮਿਲਟਰੀ ਸਟ੍ਰੈਟਜੀ ਆ ਜਿਹੜੀ ਉਹਨੂੰ ਮਜ਼ਬੂਤ ਹੀ ਨਹੀਂ ਕਰਿਆ। ਇਹੀ ਨਹੀਂ ਵੀ ਇੱਥੋਂ ਦੇ ਮਾਮਲੇ ਵਿੱਚ ਸਮੁੱਚੇ ਯੂਰਪ ਐਜ਼ ਏ ਕਲੈਕਟਿਵ ਐਂਟਾਈਟੀ ਆ ਜਿਹੜੀ, ਉਹ ਅਮਰੀਕਾ ਦੇ ਮੁਕਾਬਲੇ ਉਸ ਲੈਵਲ ਤੇ ਖੜਾ ਨਹੀਂ ਹੋ ਸਕਿਆ। ਅੱਜ ਜਿਹੜੀ ਪ੍ਰੈਜ਼ੈਂਸ ਦੀਆਂ ਗੱਲਾਂ ਕਰ ਰਹੇ ਆ, ਚਾਹੇ ਮੈਕਰੋਨ ਆ, ਚਾਹੇ ਕੀਅਰ ਸਟਾਰਮਰ ਆ, ਚਾਹੇ ਜਰਮਨ ਵਾਲੇ ਆ, ਜਾਂ ਈਵਨ ਡੈਨਮਾਰਕ ਨੇ ਵੀ ਆਪਣੀਆਂ ਫੌਜਾਂ ਭੇਜ ਦਿੱਤੀਆਂ ਨੇ। ਦੇ ਆਰ ਟੂ ਲੇਟ ਨਾਓ, ਉਹ ਬਹੁਤ ਲੇਟ ਹੋ ਗਏ ਹੋਏ ਆ। 10-10 12-12 ਦੇ ਫੌਜੀ ਗੱਲੇ ਆ। ਹਾਂਜੀ, ਉਹੀ ਗੱਲ ਹੈ ਨਾ ਵੀ ਦੇ ਆਰ ਟੂ, ਇਹ ਤਾਂ ਅਗਲਾ ਅਮਰੀਕਾ ਤਾਂ ਲੱਖਾਂ ਦੇ ਤੌਰ ਤੇ ਫੌਜੀ ਆ ਜਿਹੜੇ ਭੇਜ ਦਿੰਦਾ ਹੈਗਾ। ਸੋ ਉਹਦੇ ਇਕਵਿਪਮੈਂਟ, ਉਹਦੀ ਸਟ੍ਰੈਟਜੀ, ਜਿਹੜਾ ਹੁਣ ਇੱਥੇ ਤੁਸੀਂ ਦੇਖੋ ਵੀ ਉਹਨਾਂ ਨੇ ਜਿਹੜਾ ਥਿਊਲ 에ਅਰ ਬੇਸ ਹੈਗਾ, ਜਿਹਨੂੰ ਹਿਊਲ 에ਅਰ ਬੇਸ ਵੀ ਕਹਿੰਦੇ ਆ, ਤੇ ਪਿਟਸਬਰਗ ਸਪੇਸ ਬੇਸ ਹੈ, ਇਹਨਾਂ ਦੋਹਾਂ ਦੇ ਸਪੇਸ ਬੇਸਿਸ ਤੇ ਉਹਨੇ ਅਰਲੀ ਵਾਰਨਿੰਗ ਅਬਾਊਟ ਮਿਜ਼ਾਈਲਸ ਉਹ ਲਾਏ ਹੋਏ ਆ। ਬੰਬ ਅਟੈਕ ਦੇ ਜਿਹੜੀ ਵਾਰਨਿੰਗ ਦਿੰਦੇ ਆ ਉਹ ਹੋ ਸਕਦੇ ਆ। ਉਹਦੇ ਫਿਰ ਟੈਕਨੋਲੋਜੀਕਲ ਸਪੋਰਟ ਸਿਸਟਮ ਲਾਏ ਹੋਏ ਆ, ਹੈ ਨਾ। ਸਪੇਸ ਦੀ ਸਰਵੇਲੈਂਸ ਦਾ ਜਿਹੜਾ ਸਿਸਟਮ ਆ ਉਹ ਲਾਇਆ ਹੋਇਆ, ਡਿਟੈਕਟਰ ਲਾਇਆ ਹੋਇਆ, ਮਿਲਟਰੀ ਕਮਿਊਨੀਕੇਸ਼ਨ ਦੀ ਸੇਫਟੀ ਦੇ ਡਿਟੈਕਟਰ ਲਾਏ ਹੋਏ ਨੇ। ਸੋ ਕਿੰਨਾ ਕੁਛ ਆ ਅਮਰੀਕਾ ਹੁਣ ਤੱਕ ਸਥਾਪਿਤ ਕਰ ਚੁੱਕਿਆ, ਉੱਥੇ ਇਨਵੈਸਟ ਬਹੁਤ ਕੀਤਾ, ਉੱਥੇ ਬਹੁਤ ਜ਼ਿਆਦਾ ਇਨਵੈਸਟਮੈਂਟਾਂ ਕਰੀ ਹੋਈ ਆ। ਸੋ ਹਰ ਕਿਸਮ ਦੀ ਡਿਟੈਕਸ਼ਨ ਲਈ, ਚਾਹੇ ਉਹ ਜਿਹੜੀ ਹੈਗੀ ਆ ਡਿਜੀਟਲ ਜਾਂ ਟੈਲੀਗ੍ਰਾਫਿਕ ਡਿਟੈਕਸ਼ਨ ਆ, ਚਾਹੇ
ਚਾਹੇ ਮਿਜ਼ਾਈਲਾਂ ਦੀ ਡਿਟੈਕਸ਼ਨ ਆ, ਬੰਬਰ ਦੀ ਡਿਟੈਕਸ਼ਨ ਆ, ਸਬਮਰੀਨਸ ਦੀ ਡਿਟੈਕਸ਼ਨ ਹੈਗੀ ਆ, ਜਾਂ ਜਿਹੜੀਆਂ ਵਾਇਰਸ ਜਾਂਦੀਆਂ ਨੇ, ਜਿਹੜੀਆਂ ਗੱਲਾਂ ਬਾਤਾਂ ਦਾ, ਜਾਣੀ ਇੰਨਾ ਕੁਛ ਜਿਹੜਾ ਉਹ ਯੂਰਪ ਆ ਉਹ ਪਿਛਲੇ 30 35 40 ਸਾਲਾਂ ਤੋਂ ਅਵੇਸਲਾ ਬੈਠਾ ਰਿਹਾ। ਅੱਜ ਉਹ ਆ ਕੇ ਦਾਅਵਾ ਕਰ ਰਿਹਾ, ਹਾਲਾਂਕਿ ਟੈਕਨੀਕਲੀ ਯੂਰਪ ਦਾ ਹੀ ਹਿੱਸਾ ਹੈ ਉਹ, ਹਨਾ, ਯੂਰਪ ਦਾ ਦਾਅਵਾ ਬਣਦਾ ਹੈ, ਪਰ ਯੂਰਪ ਨੇ ਉਦੋਂ ਆਪਣਾ ਦਾਅਵਾ ਬਿਲਕੁਲ ਵੀ ਨਹੀਂ ਚਿਤਾਰਿਆ ਜਦੋਂ ਉੱਥੇ ਉਹ ਖਾਲੀ ਪਿਆ ਸੀ। ਤੇ ਅਮਰੀਕਾ ਨੇ ਆ ਕੇ, ਜੇ ਅਮਰੀਕਾ ਹੁਣ ਫਰਜ਼ ਕਰੋ 1950 ਚ ਨਾ ਆਉਂਦਾ, ਤੇ ਹੋ ਸਕਦਾ ਰਸ਼ੀਆ ਹੀ 1955 ਤੱਕ ਯੂਰਪ ਨੂੰ ਦੱਬ ਲੈਂਦਾ। ਸਹੀ ਗੱਲ ਹੈ। ਇਹ ਵੀ ਤਾਂ ਪੋਸੀਬਿਲਿਟੀ ਹੈ। ਅਮਰੀਕਾ ਦੀ ਉੱਥੇ ਪ੍ਰੈਜ਼ੈਂਸ ਕਰਕੇ ਹੀ ਯੂਰਪ ਬਚਿਆ ਹੋਇਆ। ਹਾਂ, ਹੁਣ ਇਹ ਹੈਗਾ ਵੀ ਉਹਨਾਂ ਨੂੰ ਆਪਣੀ ਗਲਤੀ ਸੁਧਾਰਨੀ ਚਾਹੀਦੀ ਆ, ਮਿਲੀਟੈਰੀਲੀ ਉਹਨਾਂ ਨੂੰ ਸਟਰੋਂਗ ਹੋਣਾ ਪੈਣਾ। ਜਿਹੜਾ ਉਹ ਆਪਦੀ ਸਿਰਫ ਇਕਨੋਮੀ ਦੇ ਦੁਆਲੇ, ਜਿਸ ਤਰ੍ਹਾਂ ਗਲਫ ਕੰਟਰੀਜ਼ ਆ ਨਾ, ਵੀ ਉਹ ਆਪਣੀ ਇਕਨੋਮੀ ਦੇ ਦੁਆਲੇ ਘੁਰੇ ਹੋਏ ਨੇ, ਵੀ ਇਕਨੋਮੀ ਤੱਕ ਸੀਮਿਤ ਰਹੋ, ਕੋਈ ਜੰਗ ਨਾ ਲੜੋ। ਆ ਯੂਕਰੇਨ ਦੀ ਜੰਗ ਨੇ ਯੂਰਪ ਦੀ ਕਮਜ਼ੋਰੀ ਨੂੰ ਜਿਹੜਾ ਹੈਗਾ ਸਾਹਮਣੇ ਲਿਆ ਦਿੱਤਾ ਹੋਇਆ। ਜੇ ਅਮਰੀਕਾ ਉੱਤੇ ਪ੍ਰੈਜ਼ੈਂਟ ਨਾ ਹੁੰਦਾ ਯੂਕਰੇਨ ਦੀ ਜੰਗ 'ਚ, ਤੇ ਯੂਰਪ ਤਾਂ ਅਗਲਿਆਂ ਨੇ ਉਹਨਾਂ ਨੇ ਲੈ ਲੈਣਾ ਸੀਗਾ, ਰਸ਼ੀਆ ਨੇ ਬਹੁਤ ਜਲਦੀ ਲੈ ਲੈਣਾ। ਯੂਕੇ ਤੱਕ ਕਬਜ਼ਾ ਹੀ ਸੀਗਾ ਸਮਝੋ ਫਿਰ ਰਸ਼ੀਆ ਦਾ ਕਬਜ਼ਾ ਸੀ। ਸੋ ਯੂਰਪ ਹੈਗਾ, ਇਟ ਇਜ਼ ਟੂ ਲੇਟ ਫॉर them, ਹਨਾ, ਆਪਣਾ ਦਾਅਵਾ ਪੇਸ਼ ਕਰਨ ਲਈ। ਪਰ ਹੁਣ ਵੀ ਉਹਨਾਂ ਨੂੰ ਕਨਫਰੰਟ੍ਰੇਸ਼ਨ 'ਚ ਨਹੀਂ ਆਉਣਾ ਚਾਹੀਦਾ, ਕਿਸੇ ਨਾ ਕਿਸੇ ਤਰ੍ਹਾਂ ਇੱਕ ਛੋਟੇ ਅਲਾਈ ਦੇ ਤੌਰ ਤੇ ਡੋਨਲਡ ਟਰੰਪ ਨਾਲ, ਤੇ ਡੋਨਲਡ ਟਰੰਪ ਨੂੰ ਵੀ ਜਿਹੜਾ ਕਨਫਰੰਟ੍ਰੇਸ਼ਨ 'ਚ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਵੀ ਹੈਗਾ ਜਿਹੜੀ ਇੱਕ ਤਰ੍ਹਾਂ ਨਾਲ ਗੱਲਬਾਤ ਰਾਹੀਂ ਦੋਹਾਂ ਦੀ, ਨੈਟੋ ਦੀ ਸਾਂਝੀ ਤੇ ਅਮਰੀਕਾ ਦੀ ਸਾਂਝ ਨਾਲ ਹੀ ਅੱਗੇ ਵਧਿਆ ਜਾ ਸਕਦਾ। ਕੀ ਠੰਡਿਆ ਕਰ ਲੈਣਗੇ ਟਰੰਪ ਨੂੰ? ਹੈ ਇਹਨਾਂ ਦੇ ਕੋਲ ਇਸ ਟਾਈਮ ਦਮਖਮ ਵੀ ਯੂਰਪ ਦੇ ਲੀਡਰ ਟਰੰਪ ਦੇ ਨਾਲ ਬਣਾ ਸਕਣਗੇ? ਹਾਂਜੀ, ਨਹੀਂ, ਜਿਹੜੇ ਆਫੀਸਰਸ ਹੁੰਦੇ ਆ, ਜਾਂ ਜਿਹੜੀ ਬਿਹਾਈਂਡ ਦੀ ਸੀਨ ਡਿਪਲੋਮੇਸੀ ਆ, ਉਹਦੇ ਵਿੱਚ ਤਾਂ ਪ੍ਰੈਜ਼ੈਂਸ ਆ ਜਿਹੜੀ ਹੁੰਦੀ ਆ। ਇਹ ਤੁਸੀਂ ਦੇਖੋ ਵੀ ਜਿਹੜਾ ਇੰਡੀਆ ਹੈਗਾ ਉਹ ਕਿਤੇ ਨਾ ਕਿਤੇ ਰਿਲੇਸ਼ਨ ਤਾਂ ਬਣਾ ਹੀ ਬੈਠਾ ਨਾ, ਹਨਾ। ਇੰਡੀਆ ਦਾ ਹੁਣ ਤੁਸੀਂ ਦੇਖੋ, ਇੰਡੀਆ ਦਾ ਜਿਹੜੇ H1B ਵੀਜ਼ੇ, ਇੱਕ ਤਾਂ $1 ਲੱਖ ਫੀਸ ਕਰ ਦਿੱਤੀ ਹੋਈ ਆ, ਤੇ ਹੈਗਾ ਵੀ ਉਹਨਾਂ ਨੇ 6 ਮਹੀਨੇ ਲਈ ਜਿਹੜੀਆਂ ਅਪੁਆਇੰਟਮੈਂਟਾਂ ਅੱਗੇ ਪਾਤੀਆਂ ਨੇ, 1.5 ਸਾਲ ਤੱਕ ਹੋ ਗਈਆਂ ਕਈਆਂ ਦੀਆਂ। ਤੁਹਾਡੀਆਂ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਆ ਦੇਖਣੇ, $1 ਲੱਖ ਦੀ ਫੀਸ ਦੇ ਬਾਵਜੂਦ ਵੀ ਇੰਡੀਆ ਗਵਰਨਮੈਂਟ ਲੌਬੀ ਕਰ ਰਹੀ ਆ, ਬਹੁਤ ਸਖਤ ਲੌਬੀ ਅਮਰੀਕਾ 'ਚ ਕਰ ਰਹੀ ਆ, ਵੀ ਤੁਸੀਂ ਦਮ ਅਪੁਆਇੰਟਮੈਂਟਾਂ ਦਿਓ ਤਾਂ ਕਿ ਸਾਡੇ ਬੰਦੇ ਅਮਰੀਕਾ ਆਉਣ। ਠੀਕ ਹੈ ਨਾ, ਵੀ ਇਟ ਮੀਨਸ ਜੇ ਇੰਡੀਆ ਦੇ ਚੈਨਲ ਖੁੱਲੇ ਆ, ਇੰਨੀ ਜ਼ਿਆਦਾ ਕਨਫਰੰਟ੍ਰੇਸ਼ਨ ਦੇ ਬਾਵਜੂਦ ਵੀ ਇੰਨੀ ਜ਼ਿਆਦਾ ਹਾਇਰ ਲੌਬੀ ਇੰਡੀਆ ਕਰ ਰਿਹਾ ਹੈ H1B2 ਵੀਜ਼ਿਆਂ ਲਈ, ਤੇ ਫਿਰ ਯੂਰਪ ਦੇ ਤਾਂ ਜਿਹੜੇ ਕੁਆਰਡੀਅਲ ਰਿਲੇਸ਼ਨਸ ਰਹੇ ਹੈਗੇ ਆ ਅਮਰੀਕਾ ਨਾਲ। ਸੋ ਇੰਡੀਆ ਦੇ ਮੁਕਾਬਲੇ ਤਾਂ ਯੂਰਪ ਬਹੁਤ ਨੇੜੇ ਦਾ ਅਲਾਈ ਹੈਗਾ ਜਿਹੜਾ ਅਮਰੀਕਾ ਦਾ। ਸੋ ਇਹ ਕਰ ਲੈਣਗੇ, ਪਰ ਥੋੜੇ ਦੇਰ ਦਾ ਜਿਹੜੇ ਡੋਨਲਡ ਟਰੰਪ ਆਪਣਾ ਦਾਅਵਾ ਜਿਹੜਾ ਹੁਣ ਵੱਡਾ ਕਰਕੇ ਇੱਕ ਵੱਡੇ ਜਿਹੜੇ ਪਾਰਟਨਰ ਦੇ ਤੌਰ ਤੇ ਆਪਣਾ ਦਾਅਵਾ ਰੱਖਣਗੇ। ਯੂਰਪ ਸੈਕੰਡਰੀ ਪਾਰਟਨਰ ਦੇ ਤੌਰ ਤੇ ਆਏਗਾ, ਪ੍ਰਾਇਮਰੀ ਮੇਰਾ ਖਿਆਲ ਨਹੀਂ ਬਣ ਸਕਦਾ, ਕਿਉਂਕਿ ਉਹਨਾਂ ਕੋਲ ਇੰਨੀ ਮਿਲਟਰੀ ਇਕਵਿਪਮੈਂਟ ਤੇ ਫੌਜੀ ਹੀ ਹੈ ਨਹੀਂ ਜਿਹੜੇ ਰਸ਼ੀਆ ਤੋਂ ਹੋ ਰਹੇ ਅਟੈਕ ਦਾ ਮੁਕਾਬਲਾ ਕਰ ਸਕਣ। ਵੱਡੇ ਭਰਾ ਛੋਟੇ ਭਰਾ ਵਾਲੀ ਜਿਹੜੀ ਉਹ ਗੱਲ ਬਣ ਗਈ ਆ ਵੀ ਇਹਦਾ ਦਮਖਮ ਜ਼ਿਆਦਾ ਆ, ਤਾਂ ਚੱਲਣੀ ਤਾਂ ਫਿਰ ਘਰ ਦੇ ਵਿੱਚ ਹੁਣ ਇੱਕ ਦੀ ਹੀ ਹੁੰਦੀ ਆ। ਉਹ ਵੱਡੇ ਭਰਾ ਦੀ ਚੱਲਣੀ ਆ, ਇਹਨਾਂ ਨੂੰ ਤਾਂ ਨਾਲ ਅਲਾਈ ਬਣ ਕੇ ਚੱਲਣਾ ਪਏਗਾ, ਕਨਫਰੰਟ੍ਰੇਸ਼ਨ 'ਚ ਨਹੀਂ ਆਉਣਾ ਚਾਹੀਦਾ। ਇਹ ਆ ਵੀ ਚੱਲ ਵਿਆਹ ਤੇ ਚੱਲ ਨਾਲ ਚੱਲ ਇਹ ਗੱਲ ਹੋਈ ਪਈ ਆ ਵੀ ਚੱਲ ਕੋਈ ਨਹੀਂ, ਯੂਰਪ ਨੂੰ ਨਾਲ ਲੈ ਕੇ ਜਿਹੜਾ ਵਿਆਹ ਵੀ ਦਿਖਾ ਲਾਂਗੇ। ਅੱਛਾ, ਟੱਕਰ ਕਾਰਲਸਨ ਜਿਹੜਾ ਇੱਥੇ ਦਾ ਇੱਕ ਕੰਜ਼ਰਵੇਟਿਵ ਟਾਕ ਸ਼ੋ ਹੋਸਟ ਆ, ਉਹਨੇ ਰੀਸੈਂਟਲੀ ਇੱਕ ਇੰਟਰਵਿਊ ਕੀਤੀ ਆ ਰਸ਼ੀਆ ਦੇ ਸਰਗੇਈ ਕਾਰਗਨੋਵ ਦੇ ਨਾਲ, ਜੋ ਕਿ ਪੋਲੀਟੀਕਲ ਐਡਵਾਈਜ਼ਰ ਆ ਵਲਾਦੀਮਿਰ ਪੁਤਿਨ ਦਾ। ਉਹਨੇ ਕਲੀਅਰਲੀ ਜਿਹੜਾ ਉਸ ਇੰਟਰਵਿਊ ਦੇ ਵਿੱਚ ਕਿਹਾ ਆ, ਕਹਿੰਦੇ ਵੀ ਇਹਦੇ ਬਾਰੇ ਇਸ ਟਾਈਮ ਕਹਿੰਦਾ ਗੱਲ ਕੋਈ ਨਹੀਂ ਕਰ ਰਿਹਾ। ਕਹਿੰਦੇ ਵੀ ਰਸ਼ੀਆ ਨੇ ਜਿਹੜਾ ਹੁਣ ਰੀਸੈਂਟਲੀ ਜਿਹੜਾ ICBM ਚਲਾ ਕੇ ਦੇਖਿਆ ਨਾ ਉੱਥੇ ਕੀਵ ਦੇ ਵਿੱਚ ਜਿਹੜੀਆਂ ਚਲਾਈਆਂ ਸੀਗੀਆਂ ਮਿਜ਼ਾਈਲਸ, ਕਹਿੰਦਾ ਵੀ ਉਹ ਇੱਕ ਪ੍ਰੀਕਰਸਰ ਆ, ਵੀ ਇਹ ਨਿਊਕਲੀਅਰ ਵੈਪਨ ਯੂਰਪ ਦੇ ਅਗੇਂਸਟ ਵਰਤਣ ਦੇ ਲਈ ਉਹ ਸੋਚ ਰਹੇ ਆ। ਉਹਨਾਂ ਨੇ ਆਪਣੀ ਜਿਹੜੀ ਇੱਕ ਟ੍ਰੀਟੀ ਸੀ ਆਪਣੇ ਅੰਦਰ, ਜਿਹੜਾ ਇੱਕ ਵੀ ਨਿਊਕਲੀਅਰ ਵੈਪਨ ਕਦੋਂ ਵਰਤੇ ਜਾ ਸਕਦੇ ਆ, ਰਸ਼ੀਆ ਨੇ ਉਹ ਚੇਂਜ ਕਰਤਾ ਆ ਅੰਦਰ ਖਾਤੇ, ਜਿਹੜਾ ਉਹ ਰੂਲ ਆਪਣਾ ਚੇਂਜ ਕਰ ਲਿਆ। ਉਹ ਕਦੋਂ ਵੀ ਕਹਿੰਦੇ ਵੀ ਉਹ ਯੂਜ਼ ਕਰ ਸਕਦੇ। 30 ਸਾਲਾਂ ਤੋਂ ਐਡਵਾਈਜ਼ਰ ਨੇ ਇਹ ਜਿਹੜਾ ਸਰਗੇਈ ਕਾਰਗਨੋਵ, ਜਿਸ ਨੇ ਟੱਕਰ ਕਾਰਲਸਨ ਦੇ ਨਾਲ ਇੰਟਰਵਿਊ 'ਚ ਕਿਹਾ ਵੀ UK ਤੇ ਜਰਮਨੀ ਦੇ ਉਲਟ ਉਹ ਨਿਊਕਲੀਅਰ ਮਿਜ਼ਾਈਲ ਚਲਾਉਣ ਦੇ ਲਈ ਉਹ ਰੈਡੀ ਆ, ਆਉਂਦੇ 1-2 ਸਾਲ ਦੇ ਵਿੱਚ ਉਹ ਚਲਾ ਸਕਦੇ ਆ ਜੇ ਉਹਨਾਂ ਨੂੰ ਲੱਗਦਾ ਹੋਇਆ ਵੀ ਕੁਛ ਵੀ ਇੱਦਾਂ ਦਾ ਜਿਹੜਾ ਵਾਪਰਿਆ। ਸੋ ਦੈਟਸ ਅ ਹਿਊਜ ਥਿੰਗ। ਯੂਰਪ ਇੱਕ ਪਾਸੇ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਸਿਕਿਉਰਿਟੀ ਦੇ ਪੱਖ ਤੋਂ ਉਹਨਾਂ ਦੇ ਕੋਲ ਆਪ ਕੁਛ ਨਹੀਂ,
ਮਿਲੀਟਰਲੀ ਕਮਜ਼ੋਰ ਨੇ, ਅਮਰੀਕਾ ਦੇ ਉੱਤੇ ਨਜ਼ਰ ਆ, ਤੇ ਟਰੰਪ ਹੁਣੀ ਵੀ ਫਿਰ ਦੁਖਦੀ ਰਗ ਦਾ ਜਿਹੜਾ ਉਹ ਪੂਰਾ ਫਾਇਦਾ ਚੱਕ ਰਹੇ, ਬਾਂਹ ਹਾਂਜੀ, ਮਰੋੜ ਰਹੇ ਹਾਂਜੀ, ਆ। ਹਾਂਜੀ, ਬਿਲਕੁਲ, ਬਿਲਕੁਲ ਉਹ ਰਗ ਦਾ ਫਾਇਦਾ ਚੱਕ ਰਹੇ ਹੈਗੇ ਆ, ਪਰ ਇਹ ਰਸ਼ੀਆ ਦਾ ਬਿਲਕੁਲ ਤੁਸੀਂ ਕਿਹਾ ਵੀ ਸਹੀ ਹੋ ਸਕਦਾ, ਉਹ ਕਦੇ ਵੀ ਕੁਝ ਵੀ ਕਰ ਸਕਦੇ ਹੈਗੇ ਆ। ਜਿਸ ਅਗਰੈਸਿਵਨੈਸ ਨਾਲ ਉਹ ਲੜ ਰਹੇ ਆ ਪਿਛਲੇ 3-4 ਸਾਲਾਂ ਤੋਂ ਯੂਕਰੇਨ ਵਿੱਚ, ਸੋ ਉਹ ਬੜੇ ਅਗਰੈਸਿਵਲੀ ਆ ਜਿਹੜੇ ਅੱਗੇ ਵੱਧ ਸਕਦੇ ਹੈਗੇ। ਸੋ ਜਿਹੜੇ ਮੇਨ ਯੂਰਪੀਅਨ ਕੰਟਰੀਜ਼ ਆ ਉਹਨਾਂ ਦੇ ਟਾਰਗੇਟ ਤੇ ਆ ਸਕਦੇ ਆ। ਸੋ ਇਹਦੀ ਸੰਭਾਵਨਾ ਨੂੰ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਹੋਊਗਾ, ਨਕਾਰਿਆ ਨਹੀਂ ਜਾ ਸਕਦਾ, ਕੁਝ ਵੀ ਹੋ ਸਕਦਾ, ਹੋਵੇ ਨਾ ਹੋਵੇ ਵੱਖਰੀ ਗੱਲ ਆ, ਪਰ ਸੰਭਾਵਨਾ ਜਿਹੜੀਆਂ ਹੈਗੀਆਂ ਪੂਰੀਆਂ। ਜਿਹੜਾ ਉਹਨਾਂ ਨੇ ਨਵੀਂ ਮਿਜ਼ਾਈਲ ਟੈਸਟ ਕਰੀ ਔਰ ਜਿਹਦਾ ਪ੍ਰੋਟੈਸਟ ਵੀ ਹੋਇਆ, ਵਰਲਡ ਵਾਈਡ ਪ੍ਰੋਟੈਸਟ ਆ ਜਿਹੜਾ ਹੋਇਆ ਹੈਗਾ, ਪਰ ਹੁਣ ਸੰਭਾਵਨਾਵਾਂ ਪੂਰੀਆਂ ਨੇ ਵੀ ਉਹ ਕਿਸੇ ਵੇਲੇ ਵੀ, ਚਾਹੇ 2 ਸਾਲ ਨੂੰ ਹੋਵੇ ਚਾਹੇ 5 ਸਾਲ ਨੂੰ ਹੋਵੇ, ਉਹ ਅਟੈਕ ਕਰਨ ਦੀ ਸਿਚੁਏਸ਼ਨ ਵਿੱਚ ਆ ਜਿਹੜੇ ਹੈਗੇ ਆ। ਸੋ ਉੱਥੇ ਵਲਨਰੇਬਲ ਹੈਗਾ, ਬੜਾ ਕਮਜ਼ੋਰ ਆ ਯੂਰਪ ਉਹਦੇ ਮੁਕਾਬਲੇ। ਉਹਦਾ 에ਅਰ ਡਿਫੈਂਸ ਸਿਸਟਮ, ਉਹ ਸਾਰਾ ਕੁਝ ਭੰਨ ਸਕਦੇ ਆ ਤੇ ਬਹੁਤ ਵੱਡਾ ਨੁਕਸਾਨ ਆ, ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਅੱਛਾ, ਆਪਾਂ ਨਾ ਫਿਰ ਗਲਫ ਵੱਲ ਦੀਆਂ ਗੱਲਾਂ, ਇਰਾਨ ਵਾਲੀ ਗੱਲ ਨੂੰ ਜਿਹੜਾ ਵੱਧਦੇ ਆ, ਇੱਕ ਗੱਲ ਮੈਂ ਇਸ ਦੇ ਵਿੱਚ ਹੋਰ ਪੁੱਛਦਾ, ਫਿਰ ਅੱਗੇ ਵੱਧਦੇ ਆਪਾਂ ਨਿਊ ਵਰਲਡ ਆਰਡਰ ਦੇ ਵਿੱਚ ਜੇ ਮਾੜੀ ਜੀ ਗੱਲ ਜਿਹੜੀ ਕੀਤੀ ਸੀ। ਦੁਨੀਆ ਦੇ ਵਿੱਚ ਅਕਸਰ ਕੋਈ ਨਾ ਕੋਈ ਵਰਲਡ ਆਰਡਰ ਚੱਲ ਰਿਹਾ ਹੁੰਦਾ। ਹੁਣ ਹਰ ਵਾਰੀ ਜਦੋਂ ਨਿਊ ਵਰਲਡ ਆਰਡਰ ਦੀ ਗੱਲ ਜਦੋਂ ਚੱਲਦੀ ਆ, ਉਦੋਂ ਇੰਨੀ ਤੜਥੱਲੀ, ਉਦੋਂ ਹਫੜਾ ਦਫੜੀ ਜਿਹੜੀ ਉਹ ਕਿਉਂ ਜਿਹੜੀ ਉਹ ਮਚ ਜਾਂਦੀ ਆ। ਅਕਸਰ ਕੋਈ ਨਾ ਕੋਈ ਆਰਡਰ ਤਾਂ ਚੱਲ ਹੀ ਰਿਹਾ ਆ ਜਿਹਦੇ ਅੰਡਰ ਜਿਹੜਾ ਉਹ ਹੈਗਾ ਆ ਕਿ ਥੋੜ੍ਹੇ ਜਿਹੇ ਤਬਦੀਲੀ ਦੇ ਨਾਲ ਲੋਕ ਇੰਨੇ ਕੁ ਜ਼ਿਆਦਾ ਅਵੇਸਲੇ ਕਹਿ ਸਕਦੇ ਵੀ, ਇੰਨੇ ਕੁ ਜ਼ਿਆਦਾ ਜਿੱਦਾਂ ਉਹਨਾਂ ਦੀ ਤੜਥੱਲੀ ਮਚ ਜਾਂਦੀ। ਇਹ ਨਵੇਂ ਵਰਲਡ ਆਰਡਰ ਦਾ ਹੁਣ ਮਤਲਬ ਕੀ ਹੋਊਗਾ ਜਿਹੜਾ ਆ ਰਿਹਾ, ਜਿਹੜਾ ਖਾਸ ਕਰਕੇ ਜਿਸ 'ਚ ਚੀਨ ਮੁੱਖ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ? ਹਾਂਜੀ, ਹਾਂਜੀ, ਸੋ ਇਹ ਹੈਗਾ ਵੀ ਜਿਹੜਾ ਤੁਸੀਂ ਕਹਿੰਦੇ ਵੀ ਜਦੋਂ ਚੇਂਜ ਹੁੰਦੀ ਆ ਤਾਂ ਤਸੱਲੀ ਮਚ ਜਾਂਦੀ ਹੈਗੀ ਆ। ਜੇ ਤਾਂ ਚੇਂਜ ਹੋਵੇ ਲਾਏਬਲ ਆ, ਜਿਹੜੀਆਂ ਜਿਹਦੇ ਨਾਲ ਵਿਰੋਧ ਜਾਂ ਕਨਫਰੰਟ੍ਰੇਸ਼ਨ ਨਾ ਪੈਦਾ ਹੋਵੇ, ਤਾਂ ਉਹ ਬੜਾ ਸਮੂਥਲੀ ਅੱਗੇ ਵੱਧ ਜਾਂਦਾ ਹੈਗਾ ਸਾਰਾ ਸਿਸਟਮ। ਜਦੋਂ ਜਿਹੜੀਆਂ ਚੇਂਜਸ ਆ ਬਹੁਤ, ਆਪਾਂ ਕਹਿ ਸਕਦੇ ਹਾਂ ਵੀ ਕਨਫਰੰਟ੍ਰੇਸ਼ਨਲਿਸਟ, ਮਿਲੀਟੈਰਲੀ ਵਾਈਜ਼ ਤੇ ਈਵਨ ਬਿਜ਼ਨਸ ਵਾਈਜ਼ ਵੀ ਬਹੁਤ ਤਿੱਖੀਆਂ, ਜਿੱਦਾਂ ਹੁਣ ਟਰੰਪ ਨੇ ਜਿਹੜੇ ਟੈਰਿਫਸ ਲਾਏ ਆ, ਇਹ ਇੱਕ ਤਰ੍ਹਾਂ ਨਾਲ ਫੌਜੀ ਅਟੈਕ ਵਰਗਾ ਤਿੱਖਾ ਵਾਰ ਹੈਗਾ ਸਾਰੀਆਂ ਕੰਟਰੀਜ਼ ਤੇ, ਯੂਰਪ ਤੇ ਵੀ, ਚਾਈਨਾ ਤੇ ਵੀ, ਇੰਡੀਆ ਤੇ ਵੀ, ਤੇ ਰਸ਼ੀਆ ਤੇ ਵੀ, ਤੇ ਸਾਊਥ ਅਮਰੀਕਨ ਕੰਟਰੀਜ਼ ਤੇ ਵੀ। ਸੋ ਜਦੋਂ ਵਪਾਰ ਨੂੰ ਜੰਗ ਵਾਂਗ ਲੜਿਆ ਜਾਂਦਾ ਤੇ ਜੰਗ ਨੂੰ ਵਪਾਰ ਵਾਂਗ ਲੜਿਆ ਜਾਂਦਾ, ਸੋ ਜਦੋਂ ਸਾਰਾ ਕੁਝ ਉਲਟ ਹੋ ਜਾਂਦਾ ਹੈਗਾ ਸਿਸਟਮ ਦਾ, ਉਸ ਵੇਲੇ ਫਿਰ ਆ ਕੇ ਸਾਡੇ ਕੋਲ ਇਸ ਤਰ੍ਹਾਂ ਦੀਆਂ ਜਿਹੜੀਆਂ ਸਟ੍ਰੈਟਜੀਜ਼ ਆ, ਵੀ ਜਿਹੜਾ ਹੜਕੰਪ ਤੁਸੀਂ ਕਿਹਾ ਨਾ, ਉਹ ਹੜਕੰਪ ਆ ਤਾਂ ਮਚਦਾ ਹੈਗਾ ਵੀ। ਜੇ ਵੈਸੇ ਤਾਂ ਜਿਹੜੀ ਸਿਵਲਾਈਜੇਸ਼ਨ ਇਹ ਮੰਗ ਕਰਦੀ ਹੈਗੀ ਆ ਵੀ ਸਮੁੱਚੀ ਦੁਨੀਆ ਦੇ ਦੇਸ਼ ਔਰ ਨੇਸ਼ਨਸ ਆ ਕੋਐਗਜ਼ਿਸਟ ਕਰਨ। ਜਿਹੜੀ ਸਮੁੱਚੀ ਦੁਨੀਆ, ਇਟ ਇਜ਼ ਅ ਵਰਲਡ ਆਫ ਨੇਸ਼ਨਸ। ਹਰ ਨੇਸ਼ਨ ਨੂੰ ਆਪਣੀ ਸੋਵਰੈਨਿਟੀ ਤੇ ਮਾਣ ਕਰਦੇ ਹੋਏ, ਦੂਜੇ ਨੇਸ਼ਨਸ ਦੀ ਸੋਵਰੈਨਿਟੀ ਦਾ ਸਤਿਕਾਰ ਕਰਦੇ ਹੋਏ, ਇੱਕ ਕੋਐਗਜ਼ਿਸਟੈਂਸ ਵਿੱਚ ਜਿਹੜਾ ਰਹਿਣਾ ਚਾਹੀਦਾ। ਤੇ ਕਨਫਰੰਟ੍ਰੇਸ਼ਨ ਦੀਆਂ ਵੀ ਕੁਝ ਗਾਈਡਲਾਈਨਸ ਨੇ, ਕੁਝ ਬਾਉਂਡਰੀਜ਼ ਨੇ ਕਨਫਰੰਟ੍ਰੇਸ਼ਨ ਦੀਆਂ, ਚਾਹੇ ਉਹ ਮਿਲਟਰੀ ਕਨਫਰੰਟ੍ਰੇਸ਼ਨ ਆ, ਚਾਹੇ ਜਿਹੜੀ ਹੈਗੀ ਆ ਬਿਜ਼ਨਸ ਕਨਫਰੰਟ੍ਰੇਸ਼ਨ ਆ। ਇਹਨਾਂ ਦੋਹਾਂ ਦੇ ਐਥਿਕਸ ਨੇ, ਵਾਰ ਦੇ ਵੀ ਐਥਿਕਸ ਨੇ ਔਰ ਉਹ ਰਿਟਨ ਐਥਿਕਸ ਨੇ। ਗਲੋਬਲ ਵਰਲਡ ਵਿੱਚ, ਗਲੋਬਲ ਆਰਡਰ ਵਿੱਚ ਉਹ ਰਿਟਨ ਐਥਿਕਸ ਨੇ। ਚਾਹੇ ਜਨੇਵਾ ਕਨਵੈਨਸ਼ਨ ਦੇ ਹੈਗੇ ਆ, ਤੁਸੀਂ ਦੇਖੋ ਉਹਦੇ ਚ ਵਾਰ ਨਾਲ ਸੰਬੰਧਿਤ ਕਿੰਨਾ ਕੁਛ ਆ, ਟਾਰਚਰ ਨਾਲ ਸੰਬੰਧਿਤ ਕਿੰਨਾ ਕੁਛ ਆ, ਜੀ ਈਵਨ ਬਿਜ਼ਨਸ ਨਾਲ ਸੰਬੰਧਿਤ ਜਿਹੜੀਆਂ ਸਟ੍ਰੈਟਜੀਜ਼ ਆ। ਸੋ ਸਿਵਲਾਈਜ਼ਡ ਸੋਸਾਇਟੀਜ਼ ਨੇ ਇਹ ਸਾਰੇ ਪੈਰਾਮੀਟਰਸ ਆ ਤੈਅ ਕੀਤੇ ਹੋਏ, ਜੰਗ ਦੇ ਪੈਰਾਮੀਟਰ ਵੀ ਤੈਅ ਨੇ ਵੀ ਕਿਸ ਤਰ੍ਹਾਂ ਬੱਚਿਆਂ ਤੇ ਵਾਰ ਨਹੀਂ ਕਰਨਾ, ਹਿਊਮਨ ਪੋਪੂਲੇਸ਼ਨ ਤੇ ਨਹੀਂ ਵਾਰ ਕਰਨਾ, ਮਿਲਟਰੀ ਇੰਸਟਾਲੇਸ਼ਨਸ ਤੇ ਕਰਨਾ। ਸੋ ਸਾਰਾ ਕੁਝ ਤੈਅ ਆ, ਪਰ ਕਨਫਰੰਟ੍ਰੇਸ਼ਨ ਉਦੋਂ ਪੈਦਾ ਹੁੰਦੀ ਹੈ ਜਦੋਂ ਉਲੰਘ ਜਾਂਦੇ ਆ, ਆਪਾਂ ਜਦੋਂ ਬਾਈਪਾਸ ਕਰਦੇ ਆ, ਜਦੋਂ ਟ੍ਰੈਸ ਪਾਸ ਹੁੰਦੀਆਂ ਨੇ ਨਾ, ਹੱਦਾਂ ਪਾਰ ਹੁੰਦੀਆਂ ਜਦੋਂ, ਹਾਂ, ਜਦੋਂ ਹੱਦਾਂ ਪਾਰ ਹੋ ਜਾਂਦੀਆਂ ਨੇ, ਉਸ ਵੇਲੇ ਫਿਰ ਜਿਹੜਾ ਇਹ ਹੜਕੰਪਾ ਮਚਦਾ ਹੈਗਾ। ਜਿਹੜੀ ਸਿਵਲਾਈਜ਼ਡ ਸੋਸਾਇਟੀ ਆ ਉਹ ਸਿਵਲਾਈਜ਼ਡ ਨਹੀਂ ਰਹਿੰਦੀ, ਉਹ ਸਟੋਨ ਏਜ ਵਾਲੇ ਪਾਸੇ 18ਵੀਂ ਜਾਂ 17ਵੀਂ ਸਦੀ ਵਾਲੀਆਂ ਜਿਹੜੀਆਂ ਬਿਰਤੀਆਂ ਨੇ ਜਾਂ ਜਿਹੜੀਆਂ ਆਦਤਾਂ ਨੇ ਜਾਂ ਜਿਹੜਾ ਹਮਲਾਵਰ ਰੁਖ ਆ ਉਹ ਲੈ ਕੇ 21ਵੀਂ ਸਦੀ ਵਿੱਚ ਆਉਂਦੀ ਆ। ਜਿਹੜਾ ਸਦੀਆਂ ਦਾ ਗੈਪ ਉਹ ਪਿੱਛਾ ਚਲਿਆ ਜਾਂਦਾ, ਮਨੁੱਖ ਨਹੀਂ ਰਹਿੰਦਾ। ਉਸ ਵੇਲੇ ਫਿਰ ਸਾਰੀ ਇਹ ਸਿਵਲਾਈਜੇਸ਼ਨ ਦੀ ਮਾਨਸਿਕਤਾ ਡੈਟਰ ਹੁੰਦੀ ਆ। ਉਸ ਡੈਟਰੈਂਸ ਵਿੱਚੋਂ ਹੀ ਫਿਰ ਜਿਹੜੇ ਇਹ ਨਵੇਂ ਕ੍ਰਾਈਸਿਸ ਆ ਨਿਕਲਦੇ ਹੈਗੇ ਆ। ਅੱਛਾ, ਇੱਥੇ ਇੱਕ ਜਿਹੜਾ ਸਵਾਲ ਲੱਗਦਾ ਮੈਂ ਨਾਲ ਹੀ ਪੁੱਛ ਲੈਣਾ, ਜਦੋਂ ਹੁਣ ਸੋਵਰਨਿਟੀ ਦੀ ਆਪਾਂ ਗੱਲ ਕਰਦੇ ਹਾਂ, ਬਹੁਤ ਸਾਰੀਆਂ ਅਜਿਹੀਆਂ ਕੌਮਾਂ ਨੇ ਜਿਹੜੀਆਂ ਆਪਣੀ ਸੋਵਰਨਿਟੀ, ਆਪਣੀ ਜਿਹੜੇ ਮੁਲਕਾਂ ਦੀ ਲੜਾਈ ਦੇ ਵਿੱਚ ਲੱਗੀ ਹੋਈ ਆ ਵੀ ਸਾਨੂੰ ਉਹ ਚਾਹੀਦੀ ਆ, ਪਰ ਉਹਨਾਂ ਵਿੱਚੋਂ ਵੀ ਕਈ ਲੋਕ ਇਸ ਟਾਈਮ ਕਿਸੇ ਇੱਕ ਮੁਲਕ ਦੀ ਸੋਵਰਨਿਟੀ ਨੂੰ ਛਿੱਕੇ ਟੰਗ ਕੇ ਆਪਣੇ ਅਧੀਨ ਕਰਨ ਵਾਲੀ ਗੱਲ ਦੇ ਉਹ ਹਾਮੀਦਾਰ ਜਿਹੜੇ ਉਹ ਹੋ ਰਹੇ ਨੇ।
ਅਜਿਹੇ ਮੌਕੇ ਦੇ ਉੱਤੇ ਕੀ ਸੋਚ ਹੋਣੀ ਚਾਹੀਦੀ ਆ? ਕੀ ਇਹਦੇ ਵਿੱਚ ਸਿਧਾਂਤ ਕਿੱਥੇ ਆ ਜਾਂਦਾ ਆ? ਸਟ੍ਰੈਟੇਜਿਕ ਨਿਸ਼ਾਨਾ ਹੋਰ ਹੋ ਜਾਂਦਾ, ਸਿਧਾਂਤ ਕਿੱਥੇ ਆ ਜਾਂਦਾ ਤੇ ਆਪਸ 'ਚ ਇਹਨਾਂ ਦਾ ਤਾਲਮੇਲ ਰਹਿੰਦਾ? ਹਾਂ, ਜਿਹੜੀਆਂ ਕੌਮਾਂ ਆਪਣੀ ਪ੍ਰਭੂ ਸੱਤਾ ਲਈ ਲੜ ਰਹੀਆਂ ਨੇ, ਸੰਘਰਸ਼ ਕਰ ਰਹੀਆਂ ਨੇ ਗਲੋਬਲੀ, ਚਾਹੇ ਉਹ ਹਥਿਆਰਬੰਦ ਆ ਜਾਂ ਡਿਪਲੋਮੈਟਿਕ ਹੈਗਾ, ਉਹਨਾਂ ਦੀ ਸਿਧਾਂਤਕ ਜਿਹੜੀ ਪਰਿਪੱਕਤਾ ਹੈਗੀ ਆ, ਉਹ ਹਰ ਕਿਸੇ ਦੂਸਰੇ ਕੌਮ ਦੀ ਪ੍ਰਭੂ ਸੱਤਾ ਦਾ ਸਤਿਕਾਰ ਕਰਨਾ ਤੇ ਉਸ ਪ੍ਰਭੂ ਸੱਤਾ ਤੇ ਜੇ ਹਮਲਾ ਹੁੰਦਾ ਹੈ ਤਾਂ ਉਹਦਾ ਵਿਰੋਧ ਕਰਨ ਦਾ ਸਿਧਾਂਤਕ ਫੈਸਲਾ ਹੈਗਾ। ਪਰ ਕਈ ਵਾਰੀ ਕਿਉਂਕਿ ਹਲੇ ਤੁਹਾਡੇ ਕੋਲ ਆਪਣਾ ਮੁਲਕ ਨਹੀਂ ਹੈਗਾ, ਤੁਸੀਂ ਆਪਣੇ ਮੁਲਕ ਦੀ ਸਿਰਜਣਾ ਲਈ ਜੇ ਯਤਨ ਕਰ ਰਹੇ ਹੈਗੇ ਆ, ਜੇ ਇਸ ਤਰ੍ਹਾਂ ਦੀ ਕਨਫਰੰਟ੍ਰੇਸ਼ਨ ਆਉਂਦੀ ਆ ਤਾਂ ਉਹਦੇ ਵਿੱਚ ਸਾਈਡਸ ਲੈਣ ਨਾਲੋਂ ਚੁੱਪ ਕਰ ਜਾਣਾ ਚੰਗਾ ਹੁੰਦਾ, ਹਨਾ? ਵੀ ਇਸ ਕਰਕੇ ਕਿਉਂਕਿ ਜੇ ਉਹ ਕਿਸੇ ਦੀ ਸੋਵਰੈਨਿਟੀ ਖਤਮ ਹੋ ਰਹੀ ਹੈਗੀ ਆ, ਹਨਾ, ਸੋ ਪਰ ਉਹਦੇ ਚੋਂ ਇਹ ਹੈਗਾ ਵੀ ਤੁਸੀਂ ਆਪ ਦੀ ਸੋਵਰੈਨਿਟੀ ਲਈ ਲੜ ਰਹੇ ਹੈਗੇ ਹੋ। ਕਈ ਕੁਝ ਹੁੰਦਾ ਵੀ ਕਈ ਮਾਮਲਿਆਂ ਤੇ, ਬਹੁਤ ਸਾਰੇ ਮਾਮਲਿਆਂ ਤੇ ਜਿਹੜੀ ਪੋਲੀਟੀਕਲ ਸਟ੍ਰੈਟਜੀ ਆ, ਜਿਹੜੀ ਉਹ ਇਹ ਕਹਿੰਦੀ ਹੁੰਦੀ ਆ ਵੀ ਚੁੱਪ ਕਰ ਜਾਓ, ਹਨਾ। ਸੋ ਉਹਦੇ ਤੇ ਸਾਇਲੈਂਟ ਰਹਿ ਕੇ ਉਹ 15-20 ਦਿਨਾਂ ਤੱਕ ਦਾ ਕ੍ਰਾਈਸਿਸ ਹੁੰਦਾ, ਉਦੋਂ ਬਾਅਦ ਚੁੱਪ ਕਰ ਜਾਣ ਨਾਲ ਜਦੋਂ ਤੁਸੀਂ ਸਟੈਂਡ ਲੈਂਦੇ ਹੋ, ਫਿਰ ਸਿਧਾਂਤਕ ਤੌਰ ਤੇ ਜਿਹੜਾ ਹੈਗਾ ਤੁਹਾਡੀ ਆਪਣੀ ਸੋਵਰੈਨਿਟੀ ਦੀ ਲੜਾਈ ਆ ਜਿਹੜੀ, ਉਹ ਤੁਹਾਡਾ ਦੁਸ਼ਮਣ ਦੇਸ਼ ਆ ਜਿਹੜਾ, ਉਹ ਫਿਰ ਦਾਅਵਾ ਕਰਦਾ ਵੀ ਇਹ ਇਸ ਤਰ੍ਹਾਂ ਕਿਸੇ ਦੀ ਸੋਵਰੈਨਿਟੀ ਦੱਬਣ ਦਾ ਜਿਹੜੇ ਹਮਾਇਤ ਕਰਦੇ ਸੀ, ਫਿਰ ਅਸੀਂ ਇਹਨਾਂ ਦੀ ਸੋਵਰੈਨਿਟੀ ਦੱਬੀ ਹੋਈ ਆ, ਇਹ ਵੀ ਇੱਕ ਤਰ੍ਹਾਂ ਨਾਲ ਜਾਇਜ਼ ਹੀ ਆ। ਸੋ ਇਸ ਤਰ੍ਹਾਂ ਦੀ ਕਨਫਰੰਟ੍ਰੇਸ਼ਨ ਵਿੱਚ ਪੈਣ ਨਾਲੋਂ ਆਪਾਂ ਨੂੰ ਸਾਇਲੈਂਟ ਰਹਿ ਜਾਣਾ ਚਾਹੀਦਾ ਹੈ। ਵੇਟ ਐਂਡ ਵਾਚ ਪਾਲਿਸੀ ਜਿਹੜੀ ਉਹ ਉੱਥੇ ਵਰਤ ਲੈਣੀ ਜਿਹੜੀ ਉਹ ਚਾਹੀਦੀ ਆ ਜੀ। ਅੱਛਾ ਰੁੱਖ ਆਪਾਂ ਹੁਣ ਅਵਤਾਰ ਸਿੰਘ ਜੀ ਥੋੜ੍ਹਾ ਜਿਹਾ ਮਿਡਲ ਈਸਟ ਵਾਲੇ ਪਾਸੇ ਨੂੰ ਕਰਦੇ ਹਾਂ। ਈਰਾਨ ਦੇ ਨਾਲ ਵੀ ਤਕਰੀਬਨ ਲੱਗਦਾ ਸੀਗਾ ਵੀ ਸ਼ਾਇਦ ਮਿਲਟਰੀ ਕਨਫਰੰਟ੍ਰੇਸ਼ਨ ਅਮਰੀਕਾ ਦੀ ਹੋਣ ਜਾ ਰਹੀ ਆ। ਉੱਥੇ ਬੜੀਆਂ ਐਗਜ਼ੀਕਿਊਸ਼ਨਸ ਦਾ ਮਾਮਲਾ ਸਾਹਮਣੇ ਆਇਆ, ਹਜ਼ਾਰਾਂ ਹੀ ਲੋਕਾਂ ਦੇ ਮਰਨ ਦੀਆਂ ਰਿਪੋਰਟਸ ਜਿਹੜੀਆਂ ਉੱਥੋਂ ਆ ਰਹੀਆਂ ਸੀ। ਈਰਾਨ ਦੇ ਸਮਾਜ, ਈਰਾਨ ਦੇ ਲੋਕ ਨੇ ਬਗਾਵਤ ਦੇ ਰਾਹ ਦੇ ਉੱਤੇ ਜਿਹੜੇ ਉਹ ਤੁਰ ਪਏ। ਅਮਰੀਕਾ 'ਚ ਬੜੀ ਦਿਲਚਸਪੀ ਹੈ ਇਸ ਨੂੰ ਲੈ ਕੇ, ਕੀ ਹੈ ਤਾਜ਼ਾ ਇਸ ਟਾਈਮ ਹਾਲਾਤ? ਹਾਂਜੀ, ਕਿਉਂਕਿ ਜਿਹੜੇ ਅਮਰੀਕਾ ਦੇ ਐਕਸਿਸ ਆਫ ਈਵਲ ਹੈਗੇ ਆ, ਉਹਦੇ ਵਿੱਚ ਈਰਾਨ ਆ ਜਿਹੜਾ ਟੌਪ ਤੇ ਹੈਗਾ, ਹਨਾ। ਈਰਾਨ ਉਹਨਾਂ ਦੇ ਜਿਹੜੇ ਈਵਲ ਦੇ ਐਕਸਿਸ ਹੈਗੇ ਆ, ਉਹਨਾਂ ਦੀ ਅਮਰੀਕਨ ਰਾਜਨੀਤਾਂ ਦੀ ਜ਼ੁਬਾਨ ਚੋਂ ਇਹ ਹੈਗਾ ਵੀ ਉਹ ਉਹਨਾਂ ਦੀ ਅਗਵਾਈ ਕਰ ਰਿਹਾ ਹੈਗਾ। ਸੋ ਈਰਾਨ ਨੇ ਹੀ ਸੀਰੀਆ, ਰਸ਼ੀਆ, ਚਾਈਨਾ ਤੇ ਹੋਰ ਬਹੁਤ ਸਾਰੇ, ਈਵਨ ਜਿਹੜਾ ਹਿਜ਼ਬੁੱਲਾ ਸੀਗਾ ਇਹਦੇ ਵਾਲਾ, ਲੈਬਨਾਨ ਵਾਲਾ, ਉਹਦੇ ਨਾਲ ਤੇ ਹੋਰ ਬਹੁਤ ਸਾਰੇ ਜਿਹੜੀਆਂ ਖਾੜਕੂ ਜਥੇਬੰਦੀਆਂ, ਈਵਨ ਇਰਾਕ ਵਿੱਚ ਵੀ ਉਹ ਕਾਫੀ ਕੁਛ ਆ ਜਿਹੜਾ ਕਰਦਾ ਰਿਹਾ ਹੈਗਾ। ਸੋ ਜਿਹੜਾ ਈਰਾਨ ਹੈ, ਅਮਰੀਕਾ ਦੀ ਜਿਹੜੀ ਸਟ੍ਰੈਟਜੀ ਆ ਉਹਦੇ ਵਿੱਚ, ਕਿਉਂਕਿ ਖਾਸ ਕਰਕੇ ਉਹ ਇਜ਼ਰਾਈਲ ਲਈ ਬਹੁਤ ਵੱਡਾ ਚੈਲੰਜ ਬਣ ਗਿਆ, ਕਿਉਂਕਿ ਉਹ ਨਿਊਕਲੀਅਰ ਐਨਰਿਚਮੈਂਟ ਦਾ ਜਿਹੜਾ ਪ੍ਰੋਗਰਾਮ ਲੈ ਕੇ ਆ ਰਿਹਾ। ਸੋ ਇਜ਼ਰਾਈਲ ਤੇ ਅਮਰੀਕਾ ਲਈ ਉਹ ਬਹੁਤ ਵੱਡਾ ਚੈਲੰਜ ਹੈ। ਸੋ ਬਹੁਤ ਦੇਰ ਤੋਂ ਜਿਹੜੀਆਂ ਇਹ ਦੋਵੇਂ ਕੰਟਰੀਜ਼ ਹੈਗੀਆਂ, ਉਹ ਉੱਥੇ ਅੰਦਰੂਨੀ ਗੜਬੜ ਕਰਾ ਕੇ ਤਖਤਾ ਪਲਟਣ ਦਾ ਜਿਹੜਾ ਯਤਨ ਆ ਉਹ ਕਰਦੀਆਂ ਰਹੀਆਂ। ਇਹ ਗੱਲ ਸਹੀ ਹੈ ਵੀ ਉਹ ਜਿਹੜੇ ਈਰਾਨ ਦੇ ਆਰਥਿਕ ਹਾਲਾਤ ਨੇ ਬਹੁਤ ਮਾੜੇ ਹੈਗੇ ਆ। ਸੋ ਵੈਸਟ ਦੀਆਂ ਪਾਬੰਦੀਆਂ ਲੱਗਣ ਕਾਰਨ ਬਹੁਤ ਜਿਹੜੀ ਇਕਨੋਮੀ ਹੈਗੀ ਆ ਉਨੀ ਜ਼ਿਆਦਾ ਵਧੀਆ ਨਹੀਂ ਹੈ। ਸੋ ਲੋਕਾਂ ਨੂੰ ਜੋਬਲੈਸਨੈਸ ਹੈਗੀ ਆ, ਗਰੀਬੀ ਹੈਗੀ ਆ, ਪੜ੍ਹੇ ਲਿਖੇ ਬੱਚਿਆਂ ਦੀ ਜਿਹੜੀ ਹਾਲਾਤ ਆ ਉਹ ਬੜੇ ਜਿਸ ਤਰ੍ਹਾਂ ਵਲਨਰੇਬਲ ਹੈਗੇ ਆ। ਸੋ ਉਹ ਪ੍ਰੋਟੈਸਟ ਆ ਜਿਹੜੇ ਉਸ ਗਰੀਬੀ, ਗੁਰਬਤ, ਜੋਬਲੈਸਨੈਸ ਤੇ ਐਜੂਕੇਸ਼ਨ ਨਾ ਹੋਣ ਕਰਕੇ, ਜਾਂ ਜਿਹੜਾ ਸਟੇਟ ਦਾ ਰਿਪਰੈਸ਼ਨ ਆ ਉਹਦੇ ਕਰਕੇ ਹੁੰਦੇ ਆ। ਤੇ ਅਮਰੀਕਾ ਲਗਾਤਾਰ ਯਤਨ ਕਰ ਰਿਹਾ, ਵੈਸਟਰਨ ਕੰਟਰੀਜ਼ ਲਗਾਤਾਰ ਯਤਨ ਕਰ ਰਹੀਆਂ ਵੀ ਜਿਹੜੇ ਇਹ ਪ੍ਰੋਟੈਸਟ ਇਨਸਾਈਡ ਹੁੰਦੇ, ਜਿਹੜੇ ਜੈਨ ਜ਼ੀ ਦੇ ਪ੍ਰੋਟੈਸਟ ਆਪਾਂ ਕਹਿ ਰਹੇ ਹੋ, ਚਾਹੇ ਉਹਨਾਂ ਵਿੱਚ ਬਜ਼ੁਰਗ ਵੀ ਸ਼ਾਮਲ ਨੇ, ਸਾਰੀਆਂ ਜਿਹੜੀਆਂ ਪਾਪੂਲੇਸ਼ਨ ਦੀਆਂ ਵੱਖ-ਵੱਖ ਧਾਰਾਵਾਂ ਸ਼ਾਮਲ ਹੈਗੀਆਂ। ਪਰ ਅਮਰੀਕਾ ਜਿਹੜਾ ਲਗਾਤਾਰ ਯਤਨ ਕਰ ਰਿਹਾ ਹੈਗਾ ਵੀ ਕਿਸੇ ਫੌਜੀ ਹਮਲੇ ਦੇ ਨਾਲੋਂ ਜੇ ਅੰਦਰੂਨੀ ਗੜਬੜ ਕਰਾ ਕੇ ਹੀ, ਜਾਂ ਅੰਦਰੂਨੀ ਜਿਹੜੀ ਗੜਬੜ ਹੈਗੀ ਆ ਉਹਨੂੰ ਹਮਾਇਤ ਦੇ ਕੇ ਤੇ ਪ੍ਰੋਟੈਸਟ ਦੇ ਰਾਹੀਂ ਜਿਹੜਾ ਹੈਗਾ ਤਖਤਾ ਪਲਟ ਕਰਕੇ ਉੱਥੇ ਆਪਣੇ ਹਮਾਇਤ ਦਾ, ਜਿਹੜੇ ਸ਼ਾਹ ਨੂੰ ਜਿਹੜਾ ਗੱਦੀਓਂ ਲਾਇਆ ਗਿਆ ਸੀ 1979 ਦੇ ਰੈਵੋਲੂਸ਼ਨ 'ਚ, ਉਹਦਾ ਮੇਰੇ ਖਿਆਲ ਪੋਤਰਾ ਹੈ ਸ਼ਾਇਦ ਜਿਹੜਾ ਲਗਾਤਾਰ ਉੱਥੇ ਉਹ ਕਰ ਰਿਹਾ ਹੈਗਾ, ਹਨਾ। ਹਾਲਾਂਕਿ ਐਗਜ਼ਾਈਲ ਵਿੱਚ ਰਹਿ ਰਿਹਾ, ਵੀ ਉਹ ਯਤਨ ਕਰ ਰਿਹਾ ਵੀ ਜੇ ਸਾਡੀ ਸਰਕਾਰ ਆ ਦੁਬਾਰੇ ਬਣ ਜਾਵੇ। ਸੋ ਅਮਰੀਕਾ ਤੇ ਵੈਸਟ ਜਿਹੜਾ ਹੈਗਾ ਇਹ ਯਤਨ ਕਰ ਰਿਹਾ ਹੈ ਵੀ ਟੌਪਲ ਕਰ ਦਿੱਤਾ ਜਾਵੇ ਉਹਦੇ ਰਜੀਮ ਨੂੰ। ਉਹ ਇਰਾਕ ਵਾਂਗ ਹਮਲਾ ਕਰਕੇ ਜਿਹੜਾ ਹੈਗਾ ਹਾਲੇ ਹੋ ਸਕਦਾ ਸੰਭਵ ਨਾ ਹੋਵੇ, ਪਰ ਅੰਦਰੂਨੀ ਗੜਬੜਾ ਰਾਹੀਂ ਜਿਹੜਾ ਹੈਗਾ ਰਜੀਮ ਚੇਂਜ ਕਰਨ ਦਾ ਯਤਨ ਅਮਰੀਕਾ ਤੇ ਵੈਸਟਰਨ ਕੰਟਰੀਜ਼, ਖਾਸ ਕਰਕੇ ਇਜ਼ਰਾਈਲ ਆ, ਉਹ ਕਰ ਰਿਹਾ ਹੈ। ਜਦੋਂ ਤੋਂ ਟਰੰਪ ਉਹਨਾਂ ਨੇ ਕਿਹਾ ਸੀ ਵੀ ਆਰ ਲੌਕਡ ਐਂਡ ਲੋਡਡ, ਮਦਦ ਆ ਰਹੀ ਆ, ਈਰਾਨ ਦੇ ਵਿੱਚ ਕਰ ਰਹੇ ਪ੍ਰੋਟੈਸਟ ਲੋਕਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਆਪਣੀ ਇੰਸਟੀਟਿਊਸ਼ਨਸ ਦੇ ਉੱਤੇ ਜਾ ਕੇ ਤੁਸੀਂ ਕਬਜ਼ਾ ਕਰ ਲਓ, ਕੀ ਇਰਾਨੀ ਲੋਕ ਜਾਂ ਇਰਾਨੀ ਸਮਾਜ ਇਸ ਬਗਾਵਤ ਕਰਨ ਦੇ ਕਾਬਿਲ ਹਨ? ਕਿ ਹੁਣ ਕਾਫੀ ਦਿਨਾਂ ਤੋਂ ਥੋੜ੍ਹਾ ਜਿਹਾ ਠੱਲ ਜੀ ਵੀ ਪਈ ਆ, ਕੋਈ ਉੱਧਰੋਂ ਰਿਪੋਰਟ ਵੀ ਨਹੀਂ ਆ ਰਹੀ, ਕੁਛ ਪਤਾ ਨਹੀਂ ਲੱਗ ਰਿਹਾ,
ਸੋ ਕੀ ਵਾਕਿਆ ਹੀ ਉਹ ਕਾਬਲ ਹੈਗੇ ਆ ਵੀ ਇੰਨਾ ਤਖਤਾ ਪਲਟ ਸਕਦੇ? ਹਾਂਜੀ, ਹਾਂਜੀ, ਇਹਦੇ 2 ਸਿਧਾਂਤਕ ਸਵਾਲ ਨੇ। ਇੱਕ ਸਿਧਾਂਤਕ ਸਵਾਲ ਆ, ਇੱਕ ਸਟ੍ਰੈਟਜੀ ਦਾ ਹੈਗਾ। ਵਰਤਮਾਨ ਸਮੇਂ ਉਹ ਜਿਹੜਾ ਹੈਗੇ ਪ੍ਰੋਟੈਸਟ ਆ ਕਮਜ਼ੋਰ ਪੈ ਗਏ ਹੋਏ ਆ। ਸੋ ਹੂੰ, ਉਹਨਾਂ ਹੂੰ। ਵਿੱਚ ਕਾਫੀ ਡਾਈ ਡਾਊਨ ਆ ਜਿਹੜੇ ਹੋ ਗਏ ਆ, ਕਾਫੀ ਸਾਰੇ ਲੋਕ ਮਾਰੇ ਗਏ ਆ, ਬਹੁਤ ਸਾਰੇ ਫੜੇ ਗਏ ਆ, ਕਈਆਂ ਨੂੰ ਫਾਂਸੀਆਂ ਵੀ ਦੇਣ ਦੀ ਤਿਆਰੀ ਗੱਲਾਂ ਕਰੀ ਤੋਂ ਆ ਬੈਠੇ ਆ। ਰਹੀਆਂ ਹੈਗੀਆਂ, ਕਿਉਂਕਿ ਹੂੰ, ਕਲੋਜ਼ ਸੁਸਾਇਟੀ ਆ ਇਸ ਕਰਕੇ। ਵੀ ਉਹ ਹੁਣ ਇਹ ਆ ਰਿਹਾ ਹੈਗਾ ਵੀ ਥੰਮ ਗਏ ਹੋਏ ਆ, ਕਮਜ਼ੋਰ ਪੈ ਗਏ ਆ, ਬਹੁਤ ਥੋੜੇ-ਥੋੜੇ ਆ ਜਿਹੜੇ ਰਹਿ ਗਏ ਹੋਏ ਆ। ਹੂੰ, ਹੂੰ। ਜਿਹੜਾ ਦੂਜਾ ਸਿਧਾਂਤਕ ਸਵਾਲ ਆ ਵੀ ਕੀ ਉਹ ਬਗਾਵਤ ਕਰਨ ਦੇ ਕੈਪੇਬਲ ਹੈਗੇ ਆ, ਸੋ ਇਹ ਬਹੁਤ ਵੱਡਾ ਸਵਾਲ ਆ। ਅਮਰੀਕਾ ਉੱਥੇ ਸਫਲ ਕਿਉਂ ਨਹੀਂ ਹੋ ਰਿਹਾ? ਵੈਸਟਰਨ ਕੰਟਰੀਜ਼ ਸਫਲ ਕਿਉਂ ਨਹੀਂ ਹੋ ਰਹੀਆਂ? ਜਿਹੜੀ ਈਰਾਨ ਦੀ ਸੋਸਾਇਟੀ, ਈਰਾਨ ਦੀ ਵਿਰੋਧੀ ਧਿਰ ਹੀ ਟੁਕੜਿਆਂ ਵਿੱਚ ਨਹੀਂ ਵੰਡੀ ਹੋਈ, ਈਰਾਨ ਦੀ ਸੋਸਾਇਟੀ ਵੀ ਟੁਕੜਿਆਂ ਵਿੱਚ ਵੰਡੀ ਹੋਈ ਆ। ਹੂੰ, 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 ਹੂੰ। ਇਹ ਬਹੁਤ ਵੱਡਾ ਸਵਾਲ ਆ। ਈਰਾਨ ਦੀ ਜਿਹੜੀ ਸੋਸਾਇਟੀ ਜਿਹੜੀ ਆਪਣੇ ਰਜੀਮ ਨੂੰ ਗੱਦੀਓਂ ਲਾਹ ਕੇ ਨਵਾਂ ਰਜੀਮ ਲਿਆਉਣਾ ਚਾਹੁੰਦੀ ਆ, ਉਹ ਬਹੁਤ ਟੁਕੜਿਆਂ ਵਿੱਚ ਵੰਡੀ ਹੋਈ ਆ। ਉਹਦੇ ਵਿੱਚ ਠੀਕ ਹੈ। ਆਪਸੀ ਏਕਤਾ ਨਹੀਂ ਹੈ। ਬਹੁਤ ਵੱਡੀਆਂ ਧੜੇਬੰਦੀਆਂ ਨੇ, ਰਾਜਨੀਤਿਕ, ਧਾਰਮਿਕ, ਸਮਾਜਿਕ, ਆਰਥਿਕ, ਬਹੁਤ ਬੁਰੀ ਤਰ੍ਹਾਂ ਉਹ ਜਾਤ-ਪਾਤੀ ਸਿਸਟਮ ਵਰਗੀਆਂ ਜਿਹੜੀਆਂ ਹੈਗੀਆਂ ਬਹੁਤ ਜ਼ਿਆਦੇ ਵੰਡੀਆਂ ਨੇ, ਜਿਨ੍ਹਾਂ ਕਰਕੇ ਉਹਨਾਂ ਦੇ ਪ੍ਰੋਟੈਸਟਾਂ ਵਿੱਚ ਉਹ ਏਕਾ ਤੇ ਜੋਸ਼ ਪੈਦਾ ਨਹੀਂ ਹੁੰਦਾ, ਜਿਹੜਾ ਇੱਕ ਸਾਂਝੀ ਕੌਮ ਦੇ ਤੌਰ ਤੇ ਹੋਣਾ ਚਾਹੀਦਾ। ਉਹ ਹੂੰ, ਇੱਕ ਹੂੰ। ਸਾਂਝੀ ਕੌਮ ਦੇ ਤੌਰ ਤੇ ਨਹੀਂ ਲੜ ਰਹੇ, ਆਪਣੇ-ਆਪਣੇ ਧਾਰਮਿਕ ਅਕੀਦੇ ਜਾਂ ਆਪਣੇ-ਆਪਣੇ ਸਮਾਜਿਕ ਗਰੁੱਪ ਦੇ ਤੌਰ ਤੇ ਲੜ ਰਹੇ ਆ। ਉਹ ਸਮਾਜਿਕ ਗਰੁੱਪ ਬੇਸ਼ੱਕ ਟਾਰਗੇਟ ਰਜੀਮ ਨੂੰ ਕਰ ਰਹੇ ਆ, ਪਰ ਉਹ ਇੱਕ ਦੂਜੇ ਦਾ ਗਲਾ ਵੱਢਣ ਨੂੰ ਵੀ ਤਿਆਰ ਨੇ। ਹੂੰ, 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 ਹੂੰ। ਉਹ ਇੱਕ ਦੂਜੇ ਜਦੋਂ ਉਹ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰਦੇ ਆ, ਉਹ ਕੱਲਾ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਨਹੀਂ ਕਰ ਰਹੇ ਹੁੰਦੇ, ਉਹ ਇੱਕ ਦੂਜੇ ਦੇ ਵਿਰੁੱਧ ਵੀ ਪ੍ਰੋਟੈਸਟ ਕਰ ਰਹੇ ਹੁੰਦੇ ਆ। ਸੋ ਉਹ ਜਿਹੜੀਆਂ ਉਹਨਾਂ ਦੀਆਂ ਵਜੂਦ ਸਮੂਹੀਆਂ ਕਮਜ਼ੋਰੀਆਂ ਨੇ, ਜਿਹੜੀਆਂ ਇਨਹੈਰਿਟਡ ਵੀਕਨੈਸ ਨੇ, ਉਹ ਇੰਨੇ ਲਾਮਿਸਾਲ ਪ੍ਰੋਟੈਸਟ ਹੋਣ ਦੇ ਬਾਵਜੂਦ ਵੀ ਉਹ ਆਪਣੇ ਹਾਕਮਾਂ ਨੂੰ ਗੱਦੀ ਤੋਂ ਇਸੇ ਲਈ ਨਹੀਂ ਲਾ ਸਕਦੇ, ਸੋ ਕਿਉਂਕਿ ਉਹ ਆਪ ਵੰਡੇ ਹੋਏ ਆ। ਉਹ ਜਾਤ-ਪਾਤੀ ਸਿਸਟਮ ਵਰਗਾ ਇੰਨਾ ਜਿਹੜਾ ਘਟੀਆ ਸਿਸਟਮ ਉੱਥੇ ਪੈਦਾ ਹੋ ਗਿਆ। ਕੁਛ ਦਾ ਹੈਗਾ ਵੀ ਆਰਥਿਕ ਤੌਰ ਤੇ ਵੀ ਅਸੀਂ ਅਮੀਰ ਆ, ਉਹ ਦੂਜਾ ਗਰੀਬ ਆ। ਫਿਰ ਅਮੀਰੀ ਤੇ ਗਰੀਬੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਕਲਾਸਿਸ ਨੇ, ਵੀ ਇੱਕ ਲੱਖ ਲੈਣ ਵਾਲਾ, ਦੂਜਾ 50,000 ਲੈਣ ਵਾਲਾ, 25,000, 30,000, 10,000। ਸੋ ਇਸ ਤਰ੍ਹਾਂ ਦੀਆਂ ਮਿਡਲ ਕਲਾਸ ਵਿੱਚ ਇੰਨੀਆਂ ਡਿਵੀਜ਼ਨਸ ਨੇ ਵੀ ਉਹ ਇਕੱਠੇ ਹੋ ਕੇ ਜਿਹੜਾ ਹੈਗਾ ਉਹ ਕੰਮ ਨਹੀਂ ਕਰ ਰਹੇ। ਇਸੇ ਕਰਕੇ ਈਰਾਨ ਦੇ ਇਨਕਲਾਬ ਜਾਂ ਪ੍ਰੋਟੈਸਟਾਂ ਵਾਰ-ਵਾਰ ਹੋਣ ਦੇ ਬਾਵਜੂਦ ਵੀ ਸਫਲ ਨਹੀਂ ਹੋ ਰਹੇ। ਜੀ, ਜੀ। ਬਾਕੀ ਦੀਆਂ ਗਲਫ ਕੰਟਰੀਜ਼ ਦੀ ਕੀ ਨੀਤੀ ਆ ਉੱਥੇ ਇਸ ਸਾਰੇ ਮਾਮਲੇ ਨੂੰ ਦੇਖਦੇ ਹੋਏ? ਹਾਂਜੀ, ਹਾਂਜੀ, ਦੇਖੋ ਬਾਕੀ ਦੀਆਂ ਗਲਫ ਕੰਟਰੀਜ਼ ਆਪਾਂ ਕਿਹਾ ਵੀ ਚਾਈਨਾ ਵਾਂਗ ਉਹ ਵੀ ਲੜਾਈ ਨਹੀਂ ਲੜਨਾ ਚਾਹੁੰਦੀਆਂ। ਉਹ ਸਿਰਫ ਆਰਥਿਕ ਤੌਰ ਤੇ ਆਪਣੀ ਉਹਨਾਂ ਲਈ ਜਿਹੜੀ ਮੰਡੀ ਹੈਗੀ ਆ, ਤੇਲ ਦੀ ਮੰਡੀ, ਔਰ ਆਪਣੀ ਆਰਥਿਕਤਾ ਤੇ ਜਿਹੜੀਆਂ ਸਪਲਾਈ ਚੇਨ ਦਾ ਜਿਹੜੇ ਰੂਟਸ ਹੈਗੇ ਆ, ਉਹ ਸਭ ਤੋਂ ਵੱਧ ਸੇਫ ਜਿਹੜੇ ਹੈਗੇ ਆ ਉਹ ਚੱਲਦੇ ਹੈਗੇ ਆ। ਉਹਨਾਂ ਲਈ ਜੰਗ ਆ ਜਿਹੜੀ ਬਹੁਤ ਵੱਡੀ ਤਬਾਹੀ ਲੈ ਕੇ ਆਵੇਗੀ। ਜੇ ਗਲਫ ਵਿੱਚ ਕੋਈ ਵੀ ਜੰਗ ਸ਼ੁਰੂ ਹੁੰਦੀ ਆ, ਛੋਟੀ ਜਾਂ ਵੱਡੀ, ਤਾਂ ਸਮੁੱਚੀਆਂ ਗਲਫ ਕੰਟਰੀਜ਼ ਦੀ ਆਰਥਿਕਤਾ ਹੈਗੀ ਆ ਜਿਹੜੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣੀ ਆ, ਔਰ ਉਹਨਾਂ ਤੋਂ ਮੁੜ ਕੇ ਜਿਹੜਾ ਉਹਨਾਂ ਦਾ ਲੱਕ ਟੁੱਟਣਾ, ਉਹਨਾਂ ਤੋਂ ਬਹੁਤ ਸਾਲ ਆ ਖੜਿਆ ਨਹੀਂ ਹੋਇਆ ਜਾਣਾ। ਸੋ ਗਲਫ ਕੰਟਰੀਜ਼ ਆਪਾਂ ਨੂੰ ਉੱਪਰੋਂ ਲੱਗ ਰਿਹਾ ਹੈ ਵੀ ਉਹ ਕੋਈ ਵਿਰੋਧ ਨਹੀਂ ਕਰ ਰਹੀਆਂ, ਉਹ ਸ਼ਾਂਤ ਰਹਿ ਰਹੀਆਂ ਨੇ, ਪਰ ਜਿਹੜੀਆਂ ਸਾਡੇ ਕੋਲ ਬਿਹਾਈਂਡ ਦੀ ਸੀਨਸ ਖਬਰਾਂ ਨੇ, ਉਹ ਲਗਾਤਾਰ ਅਮਰੀਕਾ ਤੇ ਇਜ਼ਰਾਈਲ ਨੂੰ ਕਹਿ ਰਹੇ ਆ ਵੀ ਜੰਗ ਨਾ ਲਾਈ ਜਾਵੇ। ਹੂੰ, 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 ਹੂੰ। ਹਨਾ, ਸੋ ਉਹਨਾਂ ਨੇ ਲਗਾਤਾਰ ਜਿਹੜਾ ਅਮਰੀਕਾ ਨੂੰ ਉਹ ਬਿਹਾਈਂਡ ਦੀ ਸੀਨ ਬਹੁਤ ਵੱਡੀ ਪੱਧਰ ਤੇ ਅਮਰੀਕਾ ਨਾਲ ਜਿਹੜੀਆਂ ਉਹ ਗੱਲਬਾਤ ਕਰ ਰਹੀਆਂ ਨੇ। ਸੋ ਉਹਨਾਂ ਦੀਆਂ ਹਦਾਇਤਾਂ ਔਰ ਬੇਨਤੀਆਂ ਤੇ ਹੀ ਜਿਹੜਾ ਹੈਗਾ ਅਮਰੀਕਾ ਈਰਾਨ ਨਾਲ ਸਿੰਧੀ ਜੰਗਬੰਦੀ ਵਿੱਚ ਜਿਹੜਾ ਨਹੀਂ ਆ ਰਿਹਾ। ਕੁਛ ਤਾਂ ਚਲੋ ਚੀਨ ਤੇ ਰਸ਼ੀਆ ਦਾ ਵੀ ਜਿਹੜਾ ਇੱਕ ਤਰ੍ਹਾਂ ਨੂੰ ਦਬਕਾ ਮਾਰਿਆ ਹੋਇਆ ਵੀ ਅਸੀਂ ਜੰਗ ਸ਼ੁਰੂ ਕਰ ਦਿਆਂਗੇ, ਪਰ ਵੱਡਾ ਜਿਹੜਾ ਦਬਾਅ ਪੈ ਰਿਹਾ ਉਹ ਗਲਫ ਕੰਟਰੀਜ਼ ਵੱਲੋਂ, ਸਾਰੀਆਂ ਗਲਫ ਕੰਟਰੀਜ਼ ਵੱਲੋਂ ਪੈ ਰਿਹਾ ਵੀ ਇੱਥੇ ਲੜਾਈ ਨਾ ਲਾਇਓ, ਨਹੀਂ ਤਾਂ ਸਾਡੀ ਆਰਥਿਕਤਾ ਤੇ ਜਿਹੜਾ ਟੂਰਿਜ਼ਮ ਆ ਉਹ ਬਿਲਕੁਲ ਖਤਮ ਹੋ ਜਾਣਾ ਤੇ ਅਸੀਂ ਬਹੁਤ ਬੁਰੀ ਤਰ੍ਹਾਂ ਚਰਮਰਾ ਜਾਵਾਂਗੇ। ਹੂੰ, 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 ਹੂੰ। ਜੀ, ਜੀ। ਇੰਟਰਨੈਟ ਉੱਥੇ ਬੰਦ ਆ, ਜਿੱਦਾਂ ਤੁਸੀਂ ਦੱਸਿਆ ਵੀ ਕਲੋਜ਼ ਸੁਸਾਇਟੀ ਆ, ਹੁਣ ਉੱਥੋਂ ਚੀਜ਼ਾਂ ਸਾਹਮਣੇ ਨਹੀਂ ਆ ਰਹੀਆਂ। ਈਲਨ ਮਸਕ ਨੇ ਉੱਦਾਂ ਸਟਾਰਲਿੰਕ ਉੱਥੇ ਐਕਟੀਵੇਟ ਫ੍ਰੀ ਦੇ ਵਿੱਚ ਇੰਟਰਨੈਟ ਕੀਤਾ ਆ, ਪਰ ਈਰਾਨ ਕਿਉਂਕਿ ਚੀਨ ਦਾ ਆ, ਚੀਨ ਵਾਲਿਆਂ ਦੇ ਕੋਲ ਕੋਈ ਨਾ ਕੋਈ ਟੈਕਨੋਲੋਜੀ ਹੈਗੀ ਜਿਹਦੇ ਕਰਕੇ ਉਹ ਸੈਟੇਲਾਈਟ ਇੰਟਰਨੈਟ ਜਿਹੜਾ ਉੱਥੇ ਉਹ ਚੱਲ ਨਹੀਂ ਰਿਹਾ, ਤਾਂ ਹੀ ਕੁਝ ਵੀ ਉੱਥੋਂ ਬਾਹਰ ਨਹੀਂ ਜਿਹੜਾ ਉਹ ਆ ਰਿਹਾ। ਜਿੱਦਾਂ ਸੀਰੀਆ ਦੇ ਵਿੱਚ ਹੋਇਆ ਸੀਗਾ, ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਬਸ਼ਰ ਅਲ ਅਸਾਦ ਨੂੰ ਭਜਾਤਾ ਸੀ ਉੱਥੋਂ, ਵੀ ਡਾਕਟਰ ਤੇਰੀ ਵੀ ਵਾਰੀ ਆਊਗੀ, ਜਿੱਦਾਂ ਇੱਕ ਬੱਚੇ ਦਾ ਲਿਖੀ ਹੋਈ ਗੱਲ ਸੀਗੀ। ਸੋ ਈਰਾਨ 'ਚ ਤੁਸੀਂ ਕਹਿੰਦੇ ਵੀ ਉਹ ਅੰਦਰ ਖਾਤੇ ਇੰਨੇ ਕੁ ਜ਼ਿਆਦਾ ਵੰਡੇ ਹੋਏ ਆ ਵੀ
ਉਹ ਇਕੱਠੇ ਨਹੀਂ ਹੋ ਪਾ ਰਹੇ, ਹਾਂ, ਮਤਲਬ ਇਕੱਠੇ ਨਹੀਂ ਹੋ ਰਹੇ, ਇਸੇ ਕਰਕੇ ਉਹਨਾਂ ਦਾ ਸਕਸੈਸਫੁਲ ਨਹੀਂ ਹੋ ਰਿਹਾ। ਉਦਾਂ ਜੈਨਜ਼ੀ ਨੇ ਭਾਰਤ ਦੇ ਆਲੇ ਦੁਆਲੇ ਤੇ 3-4 ਦੇਸ਼ਾਂ ਦੇ ਵਿੱਚ ਤਖਤਾ ਪਲਟਿਆ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਇਸ ਤੋਂ ਇਲਾਵਾ ਹੋਰ ਵੀ ਦੁਨੀਆ ਦੇ ਕਈ ਥਾਵਾਂ ਦੇ ਉੱਤੇ ਜੈਨਜ਼ੀ ਦੇ ਬਹੁਤ ਸਾਰੇ ਜਿਹੜੇ ਆ ਹਾਂਜੀ, ਰਹੇ ਹਾਂਜੀ, ਆ। ਉਹ ਡਿਵਾਈਡਡ ਸੋਸਾਇਟੀ ਨਹੀਂ ਸੀ ਨਾ, ਡਿਵਾਈਡਡ ਸੋਸਾਇਟੀ ਨਹੀਂ ਹੂੰ ਸੀ, ਸਾਰਾ ਇਕੱਠਾ ਸੀਗਾ। ਸ਼੍ਰੀਲੰਕਾ 'ਚ ਵੀ ਹੋਇਆ, ਨੇਪਾਲ 'ਚ ਵੀ ਹੋਇਆ, ਬੰਗਲਾਦੇਸ਼ 'ਚ ਵੀ ਹੋਇਆ। ਉਹ ਸਾਰੇ ਇੱਕ ਤਰ੍ਹਾਂ ਨਾਲ ਤੁਸੀਂ ਦੇਖੋ ਵੀ ਧਾਰਮਿਕ ਤੌਰ ਤੇ ਮੈਜੋਰਿਟੀ ਸੀ ਸਾਰੇ। ਉਹ ਹੂੰ ਇੱਕ ਹੂੰ ਮੈਜੋਰਿਟੀ ਚੋਂ ਹੀ ਜਿਹੜਾ ਹੈਗਾ, ਸ਼੍ਰੀਲੰਕਾ 'ਚ ਵੀ ਸੰਥਾਲੀਆਂ ਦਾ ਸੀਗਾ, ਉਹ ਮੈਜੋਰਿਟੀ 'ਚ ਆ। ਬੰਗਲਾਦੇਸ਼ ਵਿੱਚ ਮੁਸਲਿਮ ਮੈਜੋਰਿਟੀ ਹੈਗੀ ਆ। ਸੋ ਇਸ ਤਰ੍ਹਾਂ ਨੇਪਾਲ ਵਿੱਚ ਚਾਹੇ ਹਿੰਦੂ ਤੇ ਉਹ ਦੂਜੇ ਜਿਹੜੇ ਮਿਕਸ ਨੇ, ਪਰ ਜਿਹੜੀ ਉਹਨਾਂ ਦੀ ਐਲੀਟ ਕਲਾਸ ਸੀ, ਉਹਨੇ ਫਿਰ ਮੈਜੋਰਿਟੇਰੀਅਨਿਜ਼ਮ ਦਾ ਸਹਾਰਾ ਲੈ ਕੇ ਉਹ ਜਿਹੜੇ ਤਖਤੇ ਆ ਉਹ ਪਲਟਾਏ ਹੈਗੇ ਆ। ਅੱਛਾ, ਉੱਥੇ ਹੁਣ ਈਰਾਨ ਦੇ ਵਿੱਚ ਜੋ ਇਹ ਸਾਰਾ ਕੁਝ ਵਾਪਰਿਆ, ਉਸੇ ਦਰਮਿਆਨ ਭਾਰਤ ਜਿਹੜਾ ਝਬਾਰ ਬੰਦਰਗਾਹ ਆ, ਉਹ ਤੋਂ ਪੈਰ ਪਛਾਂ ਖਿੱਚ ਕੇ ਜਿਹੜਾ ਉਹ ਆ ਗਿਆ ਹੈ ਵਾਪਸ। ਬਹੁਤ ਸਾਰੀਆਂ ਰਿਸਟ੍ਰਿਕਸ਼ਨਸ, ਸੈਂਕਸ਼ਨਸ, ਤੇਲਾਂ ਨੂੰ ਲੈ ਕੇ ਉਹਦਾ ਆਲਰੇਡੀ ਸਾਹਮਣਾ ਜਿਹੜਾ ਉਹ ਕਰ ਰਿਹਾ ਸੀਗਾ। ਇਹ ਕੀ ਕਾਰਨ ਆ ਭਾਰਤ ਵੀ ਜਿਹੜਾ ਝਬਾਰ ਬੰਦਰਗਾਹ ਹੈ ਉੱਥੋਂ ਵਾਪਸ ਆ ਗਿਆ? ਉੱਥੇ ਦੇ ਮਲਟੀ ਮਿਲੀਅਨ ਡਾਲਰ ਦੀਆਂ ਚੀਜ਼ਾਂ ਲੱਗੇ ਸੀਗੇ ਬਣਾਉਣ ਜਾਂ ਇਨਵੈਸਟ ਕਰ ਰਹੇ ਸੀਗੇ। ਨਹੀਂ, ਉਹ ਵੈਸੇ ਬਹੁਤ ਇੰਪੋਰਟੈਂਟ ਸੀ, ਕਿਉਂਕਿ ਉਹ ਚਾਈਨਾ ਨੂੰ ਕਾਊਂਟਰ ਕਰਨ ਲਈ ਜਿਹੜਾ ਹੈਗਾ ਨਾ, ਜਿਹੜਾ ਗਵਾਦਰ ਪੋਰਟ ਆ ਉਹਨੂੰ ਕਾਊਂਟਰ ਕਰਨ ਲਈ ਇੰਡੀਆ ਨੇ ਚਬਾਰ ਵਿਖੇ ਜਿਹੜਾ ਹੈਗਾ ਆਪਣਾ ਪੋਰਟ ਆ ਬਣਾਇਆ ਸੀਗਾ, ਵੀ ਤਾਂ ਕਿ ਬਾਈਪਾਸ ਕਰਿਆ ਜਾ ਸਕੇ ਉਸ ਟ੍ਰੇਡ ਰੂਟ ਨੂੰ। ਪਰ ਹੁਣ ਕਿਉਂਕਿ ਈਰਾਨ ਦੇ ਖਿਲਾਫ USA ਦਾ ਬਹੁਤ ਸਖਤ ਸਟੈਂਡ ਆ ਰਿਹਾ, ਸੋ USA ਨੇ ਡਿਪਲੋਮੈਟਿਕਲੀ ਇਹਨਾਂ ਤੇ ਦਬਾਅ ਪਾਇਆ ਹੈਗਾ ਵੀ ਤੁਸੀਂ ਉੱਥੋਂ ਨਿਕਲ ਜਾਓ। ਉਹ ਸਾਰੀ ਇਨਵੈਸਟਮੈਂਟਾਂ ਬੰਦ ਕਰ ਦਿੱਤੋ, ਤਾਂ ਕਿ ਉਹ ਈਰਾਨ ਨੂੰ ਆਰਥਿਕ ਤੌਰ ਤੇ ਜਿਹੜਾ ਹੈਗਾ ਵੱਡਾ ਹਮਲਾ, ਇੱਕ ਤਰ੍ਹਾਂ ਨਾਲ ਆਰਥਿਕ ਹਮਲਾ ਕਰਨਾ ਚਾਹੁੰਦੇ, ਉਹਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਚਾਹੁੰਦੇ। ਸੋ ਇੰਡੀਆ ਦੀ ਪ੍ਰੈਜ਼ੈਂਸ ਨੂੰ ਮੇਰੇ ਖਿਆਲ ਅਮਰੀਕਾ ਨੇ ਜਿਹੜਾ ਹੈਗਾ ਰੋਕ ਦਿੱਤਾ ਹੈਗਾ ਵੀ ਤੁਸੀਂ ਨਾ ਕਰੋ। ਸੋ ਇੰਡੀਆ ਕਿਉਂਕਿ ਆਪ ਇਟ ਇਜ਼ ਰੀਲਿੰਗ ਅੰਡਰ ਬਿਗ ਟੈਰਿਫਸ, ਉਹ ਲਗਾਤਾਰ ਉਹਨਾਂ ਦਾ ਕੋਈ ਸਮਝੌਤਾ ਨਹੀਂ ਹੋ ਰਿਹਾ। ਇਸ ਕਰਕੇ ਹੁਣ ਉਹ ਅਮਰੀਕਾ ਨਾਲ ਕਿਸੇ ਵੱਡੀ ਕਨਫਰੰਟੇਸ਼ਨ ਵਿੱਚ ਨਹੀਂ ਪੈਣਾ ਚਾਹੁੰਦੇ, ਇਸ ਕਰਕੇ ਉਹ ਬਾਹਰ ਆ ਗਏ ਹੈਗੇ। ਤੋਂ ਵਿਰੋਧੀ ਧਿਰ ਤੇ ਹੋਰ ਬਹੁਤ ਸਾਰੇ ਪੱਤਰਕਾਰ ਆ ਜਿਹੜੇ ਉਹ ਨਰਿੰਦਰ ਮੋਦੀ ਦਾ ਵਿਰੋਧ ਕਰ ਰਹੇ ਆ ਵੀ ਉਹ ਜਿਸ ਤਰ੍ਹਾਂ ਫਿਰ ਸਰੈਂਡਰ ਕਰ ਦਿੱਤਾ ਹੋਇਆ। ਸੋ ਇੰਡੀਆ ਵਿੱਚ ਇੰਟਰਨਲੀ ਜਿਹੜਾ ਹੈਗਾ ਬਹੁਤ ਜ਼ਿਆਦਾ ਵਿਰੋਧ ਆ ਇਸ ਗੱਲ ਦਾ ਹੋ ਰਿਹਾ ਹੈਗਾ। ਚਾਹੇ ਉਹ ਅਵਿਸ਼ਾਰ ਸ਼ਰਮਾ ਉਹਨੇ, ਪ੍ਰਸੋਨੀਆ ਵਾਜਪਾਈ, ਜਾਂ ਜਿਹੜੇ ਰਵੀਸ਼ ਕੁਮਾਰ ਉਹਨੇ, ਬਹੁਤ ਸਾਰਿਆਂ ਨੇ ਜਿਹੜਾ ਹੈਗਾ ਇਹਦੇ ਤੇ ਪ੍ਰੋਗਰਾਮ ਕਰੇ ਹੈਗੇ ਆ ਵੀ ਇੰਡੀਆ ਦੀ ਫੋਰਨ ਪਾਲਿਸੀ ਆ ਜਿਹੜੀ ਇੱਕ ਤਰ੍ਹਾਂ ਨਾਲ ਡਰਪੋਕ ਫੋਰਨ ਪਾਲਿਸੀ ਬਣ ਰਹੀ ਹੈ। ਬ੍ਰਿਕਸ ਦੇ ਇੱਕ ਸਾਂਝੀ ਐਕਸਰਸਾਈਜ਼ ਦੇ ਵਿੱਚ ਵੀ ਜਾਣ ਤੋਂ ਭਾਰਤ ਨੇ ਨਾ ਕਰ ਦਿੱਤੀ ਸੀਗੀ। ਇਹ ਵੀ ਉਹੀ ਕਾਰਨ ਆ, ਅਮਰੀਕਾ ਦਾ ਹੀ ਡਰ। ਹਾਂਜੀ, ਹਾਂਜੀ, ਹਾਂ, ਉਹ ਹੁਣ ਚੈਲੰਜ ਨਹੀਂ ਕਰਨਾ ਚਾਹੁੰਦੇ, ਨਾ ਉਹ ਡਾਲਰ ਨੂੰ ਚੈਲੰਜ ਕਰਨਗੇ, ਕਿਉਂਕਿ ਡਾਲਰ ਵਾਲਾ ਤਾਂ ਮਸਲਾ ਸਾਲ 1.5 ਸਾਲ ਪਹਿਲਾਂ ਹੀ ਪ੍ਰਧਾਨ ਮੰਤਰੀ ਉਹ ਕਹਿ ਚੁੱਕੇ ਹੈਗੇ ਵੀ ਵੀ ਆਰ ਨਾਟ ਗੋਇੰਗ ਟੂ ਚੈਲੰਜ ਡਾਲਰ ਵਾਲਾ, ਵੀ ਅਸੀਂ ਕੋਈ ਜਿਹੜੀ ਬਦਲਵੀਂ ਕਰੰਸੀ ਆ ਉਹਦੇ ਤੇ ਵਿਚਾਰ ਨਹੀਂ ਕਰ ਰਹੇ। ਤੇ ਹੁਣ ਜਿਹੜਾ ਹੈਗਾ ਬ੍ਰਿਕਸ ਦੀ ਜਿਹੜੀ ਆ ਸੀਗੀ ਮਿਲਟਰੀ ਐਕਸਰਸਾਈਜ਼, ਸ਼ਾਇਦ ਨੇਵੀ ਦੀ ਐਕਸਰਸਾਈਜ਼ ਸੀਗੀ, ਉਹਦੇ ਚ ਜਾਣਾ ਤੇ ਚਬਾਰ ਪੋਰਟ ਚੋਂ ਵਾਪਸ ਆ ਜਾਣਾ। ਸੋ ਇਹ ਸਾਰੀ ਸਟ੍ਰੈਟਜੀਕਲੀ ਐਂਡ ਪੋਲੀਟੀਕਲੀ ਜਿਹੜੀਆਂ ਸੈਟਬੈਕਸ ਇੰਡੀਅਨ ਫੋਰਨ ਪਾਲਿਸੀ ਨੂੰ ਉਹ ਕਾਫੀ ਸਾਰੇ ਲੱਗੇ ਨੇ। ਹਾਂ, ਇਸ ਟਾਈਮ ਡਾਲਰ ਦੇ ਮੁਕਾਬਲੇ 91 ਰੁਪਏ ਬਣ ਗਿਆ। ਹਾਂਜੀ, ਹਾਂਜੀ, ਹਾਂ, ਰੁਪਈਆ ਲਗਾਤਾਰ ਡਿੱਗਦਾ ਜਾ ਰਿਹਾ। ਉਹਨਾਂ ਨੇ $35 ਬਿਲੀਅਨ ਹਾਲਾਂਕਿ ਇੰਡੀਆ ਨੇ ਜਨਵਰੀ ਤੋਂ ਅਕਤੂਬਰ ਤੱਕ ਇਨਵੈਸਟ ਕਰਿਆ ਹੈਗਾ, ਮੰਡੀ 'ਚ ਸਿੱਟਿਆ ਤਾਂ ਕਿ ਹੋਰ ਨਾ ਡਿੱਗੇ। ਜੇ ਉਹ $35 ਬਿਲੀਅਨ ਨਾ ਆਉਂਦਾ ਤਾਂ ਹੁਣ 100 ਤੋਂ ਪਾਰ ਹੋ ਜਾਣਾ ਸੀਗਾ ਡਾਲਰ ਨੇ, ਹਨਾ। ਸੋ ਕਿਉਂਕਿ ਉਹ ਇੰਜੈਕਟ ਕਰ ਰਹੇ ਆ ਨਾ ਮਨੀ, ਹਾਲਾਂਕਿ ਬਹੁਤ ਪਿਆ, ਮੇਰੇ ਖਿਆਲ 500-600 ਬਿਲੀਅਨ ਪਿਆ ਉਹਨਾਂ ਕੋਲ, ਉਹ ਲਗਾਤਾਰ ਇੰਜੈਕਟ ਆ। 100-150 ਬਿਲੀਅਨ ਤਾਂ ਉਹ ਇੰਜੈਕਟ ਕਰ ਸਕਦੇ ਆ ਮਾਰਕੀਟ 'ਚ ਨਾ। ਆਪਾਂ ਕਾਫੀ ਸਮਾਂ ਪਹਿਲਾਂ ਜੇਕ ਸੁਲਿਵਾਨ ਹੋਣਾ ਦਾ ਇੱਕ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਅਮਰੀਕਾ ਦੇ ਵਿੱਚ ਸੀਗਾ ਬਾਈਡਨ ਦੇ ਟਾਈਮ ਤੇ, ਉਹਨਾਂ ਦੇ ਇੱਕ ਲੇਖ ਨੂੰ ਆਪਾਂ ਡੀਕੋਡ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਇਹ ਚਰਚਾ ਚੱਲੀ ਸੀ ਐਕਸਿਸ ਆਫ ਡੈਮੋਕ੍ਰੇਸੀ ਤੇ ਐਕਸਿਸ ਆਫ ਈਵਲ। ਜਿੱਦਾਂ ਨੇ ਦੱਸਿਆ ਵੀ ਈਰਾਨ ਉਹਦੇ ਟੌਪ ਦੇ ਉੱਤੇ ਜਿਹੜਾ ਉਹ ਹੈਗਾ ਆ, ਇਹ ਰਸ਼ੀਆ, ਜਿੰਨੇ ਵੀ ਆਟੋਕਰੈਟ ਮੁਲਕ ਨੇ ਉਹ ਉਸ ਐਂਗਲ ਦੇ ਵਿੱਚ ਆ ਰਹੇ ਆ। ਭਾਰਤ ਇਸ ਟਾਈਮ ਦੁਵਿਧਾ ਦੇ ਵਿੱਚ, ਉਹਨੂੰ ਸਮਝ ਨਹੀਂ ਆ ਰਿਹਾ ਕਿੱਧਰ ਜਾਣਾ। ਉਹ ਅਮਰੀਕਾ ਨਾਲ ਵੀ ਰਹਿਣਾ ਚਾਹੁੰਦਾ ਆ, ਚਾਈਨਾ ਨਾਲ ਵੀ ਰਹਿਣਾ ਚਾਹੁੰਦਾ ਆ, ਚਾਈਨਾ ਨੂੰ ਟੱਕਰ ਵੀ ਦੇਣਾ ਚਾਹੁੰਦਾ ਆ, ਬ੍ਰਿਕ ਦੇ ਵਿੱਚ ਵੀ ਜਾਣਾ ਚਾਹੁੰਦਾ, ਡਾਲਰ ਵੀ ਰੱਖਣਾ ਚਾਹੁੰਦਾ। ਸੋ ਭਾਰਤ ਦੀ ਇਹ ਇਸ ਟਾਈਮ ਕੀ ਚੱਲ ਕੀ ਰਿਹਾ ਉਹਨਾਂ ਦੇ, ਜੇ ਆਪਾਂ ਉਹਨੂੰ ਡੀਕੋਡ ਕਰਨਾ ਹੋਵੇ ਤਾਂ? ਇਹਨੂੰ ਦੋਹੇ ਤਰ੍ਹਾਂ ਡੀਕੋਡ ਕਰਿਆ ਜਾ ਸਕਦਾ। ਇੱਕ ਤਾਂ ਕਿਹਾ ਜਾ ਸਕਦਾ ਵੀ ਸਿਆਣੀ ਫੋਰਨ ਪਾਲਿਸੀ ਆ, ਵੀ ਸਾਰਿਆਂ ਨਾਲ ਬਣਾ ਕੇ ਰੱਖੋ, ਹਨਾ, ਵੀ ਕਿਸੇ ਨਾਲ ਵੀ ਕਨਫਰੰਟੇਸ਼ਨ ਚ ਨਾ। ਦੂਜੇ ਪਾਸੇ ਇਹ ਕਿਹਾ ਜਾ ਸਕਦਾ ਵੀ ਕਨਫਿਊਜ਼ਡ ਫੋਰਨ ਪਾਲਿਸੀ ਆ। ਇਹ ਹੁਣ ਹਾਲਾਂਕਿ ਡੀਕੋਡ ਕਰਨਾ ਥੋੜਾ ਔਖਾ ਹੈ ਵੀ ਆਰ ਦੇ ਕਨਫਿਊਜ਼ਡ ਔਰ ਆਰ ਦੇ ਕਲੇਵਰ ਔਰ ਵਾਈਸ, ਹਨਾ, ਵੀ ਉਹਨਾਂ ਬਾਰੇ। ਕਿਉਂਕਿ ਜੇ ਆਪਾਂ ਚਾਈਨਾ ਨੂੰ ਦੇਖੀਏ ਵੀ ਚਾਈਨਾ ਵੀ ਕਿਸੇ ਨਾਲ ਜੰਗ ਵਿੱਚ ਨਹੀਂ ਉਲਝ ਰਿਹਾ, ਪਰ ਚਾਈਨਾ ਆਪਣੀ ਜਿਹੜੀ ਇੰਡਸਟਰੀਅਲ ਅਗਰੈਸਿਵਨੈਸ ਆ
ਉਹਨੂੰ ਇੱਕ ਤਰ੍ਹਾਂ ਨਾਲ ਬਹੁਤ ਬਹੁਤ ਸਟ੍ਰੈਟਜੀਕਲੀ ਆ ਜਿਹੜੀ ਉਹਨਾਂ ਮੰਡੀਆਂ ਵਿੱਚ ਸਿੱਟੀ ਜਾ ਰਿਹਾ ਹੈਗਾ। ਪਰ ਭਾਰਤ ਕੋਲ ਜਿਹੜੀ ਇੰਡਸਟਰੀਅਲ ਅਗਰੈਸਿਵਨੈਸ ਦੇ ਕੋਈ ਵੀ ਚਾਂਸਸ ਨਹੀਂ ਹੈਗੇ। ਸੋ ਭਾਰਤ ਲਈ ਜਿਹੜੀ ਹੈਗੀ ਆ ਚਾਈਨਾ ਦੇ ਮੁਕਾਬਲੇ ਕਮਜ਼ੋਰੀ ਇਹ ਹੈਗੀ ਆ ਵੀ ਇੰਡਸਟਰੀਅਲ ਰੈਵੋਲੂਸ਼ਨ ਉਸ ਲੈਵਲ ਤੇ ਖੜਾ ਨਹੀਂ ਕਰ ਸਕਿਆ ਭਾਰਤ। ਡਿਪੈਂਡੈਂਸੀਜ਼ ਬਹੁਤ ਹੈ ਇਹਨਾਂ ਦੀਆਂ ਹਾਂ, ਬਾਕੀਆਂ ਤੇ। ਸਿਰਫ ਸਰਵਿਸਿਜ਼ ਇੰਡਸਟਰੀ ਆ ਜਿਹੜੀ ਹੁਣ ਮੇਰੇ ਖਿਆਲ 25-30% ਜਾਂ 40% ਤੱਕ ਸਰਵਿਸ ਇੰਡਸਟਰੀ ਹੈਗੀ ਆ ਜਾਂ ਐਗਰੀਕਲਚਰ ਹੈਗਾ। ਸੋ ਇੰਡਸਟਰੀਅਲ ਰੈਵੋਲੂਸ਼ਨ ਦੇ ਲੈਪਸ ਹੋਣ ਕਰਕੇ ਜਿਹੜਾ ਹੈਗਾ ਭਾਰਤ ਦੀ ਫੋਰਨ ਪਾਲਿਸੀ ਦੇ ਲੈਪਸ ਸਾਹਮਣੇ ਆ ਰਹੇ ਹੈਗੇ ਆ। ਸੋ ਹਮੇਸ਼ਾ ਇਹ ਮਿਲਟਰੀ ਐਂਡ ਡਿਪਲੋਮੇਸੀ ਆ ਜਿਹੜੀ ਉਹ ਤੁਹਾਡੀ ਇਕਨੋਮੀ ਦੇ ਨਾਲ, ਤੁਹਾਡੀ ਇਕਨੋਮਿਕ ਗਰੋਥ ਦੇ ਨਾਲ ਤੇ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ, ਇਹ ਤਿੰਨਾਂ ਦੀ ਇੱਕ ਤਰ੍ਹਾਂ ਨਾਲ ਇੱਕ ਸਾਂਝ ਹੁੰਦੀ ਆ। ਡਿਪਲੋਮੇਸੀ, ਫੋਰਨ ਪਾਲਿਸੀ ਐਂਡ ਇਕਨੋਮੀ ਤੇ ਨਾਲ ਮਿਲਟਰੀ ਤਾਂ ਜਿੱਦਾਂ ਡਿਪਲੋਮੇਸੀ ਦੇ ਨਾਲ ਹੀ ਜਿਹੜੀ ਹੈਗੀ ਆ ਚੱਲ ਜਾਂਦੀ ਹੈਗੀ ਆ। ਜੇ ਇਕਨੋਮਿਕਲੀ ਤੁਸੀਂ ਮਜ਼ਬੂਤ ਨਹੀਂ ਹੈਗੇ, ਉਹ ਫਿਰ ਜਿਹੜੀ ਗਰੀਬੀ ਤੇ ਵਲਨਰੇਬਿਲਿਟੀ ਹੈਗੀ ਆ ਉਹ ਤੁਹਾਡੇ ਵਾਰ-ਵਾਰ ਮੂਹਰੇ ਆ ਜਾਂਦੀ ਹੈ ਕਿ ਚਾਈਨਾ ਦੇ ਮੂਹਰੇ ਨਹੀਂ ਆ ਰਹੀ, ਕਿਉਂਕਿ ਚਾਈਨਾ ਸੈਕੰਡ ਮੋਸਟ ਜਿਹੜੀ ਹੈਗੀ ਆ 23 ਟ੍ਰਿਲੀਅਨ ਡਾਲਰ ਦੀ ਇਕਨੋਮੀ ਆ। ਭਾਰਤ ਹਾਲੇ 5 ਤੱਕ ਪਹੁੰਚਣਾ ਹੈਗਾ। ਜੇ ਬੇਸ਼ੱਕ ਕਈ ਜਾਣ ਅਸੀਂ ਤੀਜੀ ਜਾਂ ਚੌਥੀ ਤੇ ਪਹੁੰਚ ਗਏ ਹੈਗੇ ਆ, ਪਰ ਉਹਦੇ ਮੁਕਾਬਲੇ ਤੀਜੀ ਜਾਂ ਚੌਥੀ ਦੇ ਮੁਕਾਬਲੇ ਤੇ ਸੋਸਾਇਟੀ ਦਾ ਇਨਫਰਾਸਟ੍ਰਕਚਰ ਡਿਵੈਲਪ ਹੋਇਆ ਕਿ ਨਹੀਂ ਹੋਇਆ, ਇਹ ਵੀ ਤਾਂ ਡਿਪੈਂਡ ਕਰਦਾ ਨਾ। ਸਿਵਲ ਸੈਂਸ ਦੇਖ ਲਓ ਉੱਥੇ ਕੀ ਆ, ਸਿਵਿਕ ਸੈਂਸ ਜਿਹੜੀ ਉਹ ਦੇਖੋ। ਸੋ ਪਰ ਕੈਪੀਟਾ ਇਨਕਮ ਆ ਜਿਹੜੀ ਉਹ ਦੇਖੋ ਵੀ ਪਰ ਕੈਪੀਟਾ ਇਨਕਮ ਦਾ ਤਾਂ ਹੈਗਾ ਵੀ ਜੇ ਹੁਣ ਜਿਹੜਾ ਆਪਾਂ ਮੇਰੇ ਖਿਆਲ ਪਿਛਲੇ ਕੁਝ ਮਹੀਨੇ ਪਹਿਲਾਂ ਉਹ ਕਰਿਆ ਸੀਗਾ ਵੀ ਜੇ ਜਿਹੜੀ $2300 ਵੀ ਪਰ ਕੈਪੀਟਾ ਇਨਕਮ ਸ਼ੋ ਹੋ ਰਹੀ ਆ, ਅਸਲ ਵਿੱਚ ਉਹਦੇ ਵਿੱਚੋਂ ਬਹੁਤ ਵੱਡਾ ਪੈਸਾ ਤਾਂ ਜਿਹੜੀਆਂ 100 ਫੈਮਲੀਆਂ ਉਹਨਾਂ ਕੋਲ ਹੀ ਆ। ਉਹ 100 ਫੈਮਲੀਆਂ ਕੋਲ ਜਿਹੜਾ 50% ਸਕੁਈਜ਼ ਹੋਇਆ, ਜੇ ਉਹ ਕੱਢ ਦਿੱਤਾ ਜਾਵੇ, ਬਾਕੀ ਦੇ 50% ਨੂੰ ਪਰ ਕੈਪੀਟਾ ਇਨਕਮ ਨਾਲ ਜੋੜਿਆ ਜਾਵੇ ਤਾਂ $1200 ਹੀ ਬਣਦੀ ਹੈਗੀ ਆ। ਉਹ 2300 ਨਹੀਂ ਬਣਦੀ ਹੈ ਨਾ। ਜਿਸ ਮੁਲਕ ਦੀ ਵਿਜ਼ੀਬਲ ਜਾਂ ਇਨਵਿਜ਼ੀਬਲ $1200-1300 ਪਰ ਕੈਪੀਟਾ ਇਨਕਮ ਹੋਵੇ, ਸੋ ਉਹ ਬੋਸਟ ਕਰੇ ਵੀ ਹਾਂ ਅਸੀਂ ਉਹ ਬਣ ਜਾ ਰਹੇ ਹਾਂ ਗਲੋਬਲ ਪਾਵਰ। ਸੋ ਚਾਈਨਾ ਨੇ ਬਣਾ ਕੇ ਦਿਖਾਇਆ। ਚਾਈਨਾ ਦੀ 23 ਟ੍ਰਿਲੀਅਨ ਦੀ 24 ਜਾਂ 25 ਦੀ ਹੋ ਜਾਣੀ ਹੈ ਹੁਣ, ਜਿੱਦਾਂ ਨਾ ਨੀਅਰਲੀ ਟੂ USA ਆ। ਮੇਰੇ ਖਿਆਲ 26 ਟ੍ਰਿਲੀਅਨ ਦੀ USA ਦੀ ਹੈ ਸ਼ਾਇਦ, ਹੈ ਨਾ। ਮੈਂ ਹੁਣੇ ਦੱਸਦਾ ਹਾਂ ਵੀ ਇਨਫਰਾਸਟ੍ਰਕਚਰ ਦੇ ਵਿੱਚ ਭਾਰਤ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ 30 ਟ੍ਰਿਲੀਅਨ ਦੀ ਆ US ਦੀ। 23 ਜਾਂ 24 ਦੀ ਜਿਹੜੀ ਹੈਗੀ ਚਾਈਨਾ ਦੀ ਹੈਗੀ ਆ। ਸੋ ਉਹ ਜਿਹੜੀ ਨੈਕ ਟੂ ਨੈਕ ਫਾਈਟ ਆ ਚਾਈਨਾ ਦੀ ਤੇ ਅਮਰੀਕਾ ਦੀ ਨਾ। ਸੋ ਇਨਫਰਾਸਟ੍ਰਕਚਰ ਐਂਡ ਹੋਰ ਡਿਵੈਲਪਮੈਂਟ ਆ ਜਿਹੜੀ ਉਹ ਜ਼ਿਆਦਾ ਕਰਨੀ ਪਊਗੀ। ਉਹਦੇ ਜਦੋਂ ਇੰਡਸਟਰੀਅਲੀ ਤੁਸੀਂ ਡਿਵੈਲਪ ਹੋਗੇ, ਇਕਨੋਮਿਕਲੀ ਡਿਵੈਲਪ ਹੋਗੇ, ਉਸ ਵੇਲੇ ਫਿਰ ਜਾ ਕੇ ਤੁਹਾਡੀ ਜਿਹੜੀ ਜਿਸ ਤਰ੍ਹਾਂ ਦੀਪ ਸਿੱਧੂ ਕਹਿੰਦਾ ਸੀ ਨਾ ਵੀ ਜੇ ਜੰਗ ਦੇ ਮੈਦਾਨ 'ਚ ਤਕੜੇ ਆ ਤਾਂ ਟੇਬਲ ਟਾਕ ਵਿੱਚ ਤਾਂ ਹੀ ਤਕੜੇ ਹੋ ਸਕਦੇ ਆ। ਸੋ ਇੱਥੇ ਹੈਗਾ ਵੀ ਜੇ ਤੁਸੀਂ ਇਕਨੋਮਿਕਲੀ ਤਕੜੇ ਹੈਗੇ ਆ, ਸੋ ਇਕਨੋਮਿਕਲੀ ਮਜ਼ਬੂਤ ਵਿਕਟ ਤੇ ਹੈਗੇ ਆ, ਫਿਰ ਤੁਹਾਡੀ ਡਿਪਲੋਮੇਸੀ ਤੇ ਮਿਲਟਰੀ ਜਿਹੜੀ ਪ੍ਰੋਨੈਸ ਹੈਗੀ ਆ ਉਹਦਾ ਕੋਈ ਕੰਸੀਡਰ ਕੀਤਾ ਜਾਂਦਾ। ਤਾਂ ਹੀ ਅਗਲੇ ਤੁਹਾਨੂੰ ਪੁੱਛਦੇ ਨੇ, ਤਾਂ ਹੀ ਅਗਲੇ ਤੁਹਾਡੇ ਨਾਲ ਗੱਲ ਜਿਹੜੀ ਕਰਦੇ ਨੇ। ਹੁਣ ਪੂਰੇ ਭਾਰਤ ਦੀ 140 ਕਰੋੜ ਲੋਕਾਂ ਦੀ ਆਬਾਦੀ ਵਾਲੇ ਮੁਲਕ ਦੀ ਜਿਹੜੀ ਇਕਨੋਮੀ ਆ 40 ਮਿਲੀਅਨ ਆਬਾਦੀ ਵਾਲੇ ਸੂਬੇ ਕੈਲੀਫੋਰਨੀਆ ਦੇ ਬਰਾਬਰ। ਹਾਂਜੀ ਇਹ ਤੁਲਨਾ ਕਿਸੇ ਪਾਸੇ ਨਹੀਂ। ਤੇ ਇੱਥੇ ਪਰ ਕੈਪੀਟਾ ਤੁਸੀਂ ਉਸੇ ਹਿਸਾਬ ਨਾਲ ਇਨਕਮ ਲਾ ਕੇ ਜਿਹੜਾ ਉਹ ਤੁਸੀਂ ਦੇਖ ਲਓ ਵੀ ਕਿਹੜੇ ਪਾਸੇ ਨੂੰ ਆ ਤੇ ਦੂਜੇ ਪਾਸੇ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ। ਸੋ ਫਰਕ ਬਹੁਤ ਆ ਇਹ ਸਾਰੀਆਂ ਚੀਜ਼ਾਂ ਦਾ। ਹਾਂ, ਡੀਂਗਾ ਹਾਂਕਣ ਨੂੰ ਵਧੀਆ ਆ, ਤੁਸੀਂ ਗੱਲਾਂ ਇਹ ਚੀਜ਼ਾਂ ਜਿਹੜੀਆਂ ਕਰ ਸਕਦੇ ਵੀ ਟੌਪ 3 'ਚ ਆ ਗਏ, 4 'ਚ ਆ ਗਏ, ਪਰ ਅਸਲ 'ਚ ਕੀ ਕੰਡੀਸ਼ਨ ਆ ਉੱਥੇ ਲੋਕਾਂ ਦੀ। ਐਜੂਕੇਸ਼ਨ ਦੇ ਉੱਤੇ ਆਪਾਂ ਪ੍ਰੋਗਰਾਮ ਕਰ ਹਟੇ, ਇਹਨਾਂ ਦੀ ਇਕੋਨਮੀ ਦੇ ਉੱਤੇ, ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਦੱਸ ਹਟੇ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਇੱਥੋਂ ਅੰਦਾਜ਼ਾ ਜਿਹੜਾ ਉਹ ਲਾ ਲੈਣਾ ਚਾਹੀਦਾ ਆ। ਇਹ ਸਾਰੇ ਜੋ ਵੀ ਚੱਲ ਰਿਹਾ ਅਵਤਾਰ ਸਿੰਘ ਜੀ, ਇੱਥੇ ਸਿੱਖਾਂ ਦੇ ਲਈ ਕੀ ਲੈਸਨ ਆ? ਸਿੱਖ ਜਿਹੜੀ ਆਪਣੀ ਵੱਖਰੀ ਹੋਂਦ, ਵੱਖਰੇ ਨੇਸ਼ਨ, ਵੱਖਰੇ ਮੁਲਕ ਦੀ ਡਿਮਾਂਡ ਦੇ ਵਿੱਚ ਆ, ਮੰਗ 'ਚ ਆ, ਜੱਦੋ-ਜਹਿਦ ਦੇ ਵਿੱਚ ਆ, ਜੋ ਇਸ ਟਾਈਮ ਜੀਓ ਪੋਲੀਟੀਕਲੀ ਇੰਨਾ ਕੁਛ ਜਿਹੜਾ ਵਾਪਰ ਰਿਹਾ, ਕੀ ਆਪਣੇ ਲਈ ਸਿੱਖਣ ਨੂੰ? ਹਾਂ, ਇਹਨਾਂ ਲਈ ਸਾਰਾ ਕੁਛ ਹੀ ਸਿੱਖਣ ਨੂੰ, ਸਿੱਖਾਂ ਲਈ ਸਾਰਾ ਕੁਛ ਸਿੱਖਣ ਨੂੰ ਆ। ਸਿੱਖ ਪੋਲੀਟੀਕਲੀ ਜਿਹੜੇ ਹੈਗੇ ਆ ਬਹੁਤ ਕਮਜ਼ੋਰ ਵਿਕਟ ਤੇ ਹੈਗੇ ਆ। ਸੋ ਉਹਨਾਂ ਵਿੱਚ ਬਹੁਤ ਸਾਰੀਆਂ ਪੋਲੀਟੀਕਲ ਔਰ ਸਿਧਾਂਤਕ ਵੀਕਨੈਸਿਸ ਹੈਗੀਆਂ। ਸੋ ਇਹਨਾਂ ਸਿੱਖਾਂ ਵਿੱਚ ਪੋਲੀਟੀਕਲ ਥਿਊਰੀ ਨੂੰ ਪੜ੍ਹਨ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਜਾਂ ਪੜ੍ਹਨ ਦੀ ਜਿਹੜੀ ਆਦਤ ਆ ਬਿਲਕੁਲ ਵੀ ਹੈ ਨਹੀਂ। ਸੋ ਜਦੋਂ ਤੱਕ ਤੁਸੀਂ ਪੋਲੀਟੀਕਲ ਥਿਊਰੀ ਨੂੰ ਥਿਓਰਾਈਜ਼ ਕਰਕੇ ਉਹਦੀ ਸਿਧਾਂਤਕਾਰੀ ਨੂੰ ਨਹੀਂ ਸਮਝਦੇ, ਉਸ ਵੇਲੇ ਤੱਕ ਤੁਹਾਨੂੰ ਜਿਹੜੀ ਗਲੋਬਲ ਡਿਪਲੋਮੇਸੀ ਤੇ ਇਕਨੋਮਿਕ ਡਿਪਲੋਮੇਸੀ ਆ ਉਹਦੀ ਸਮਝ ਨਹੀਂ ਪਵੇਗੀ। ਪੋਲੀਟੀਕਲ ਥਿਊਰੀ ਦੀ ਥਿਓਰਾਈਜ਼ੇਸ਼ਨ ਬਹੁਤ, ਖਾਸ ਕਰਕੇ ਇੰਟਰਨੈਸ਼ਨਲ ਜਿਹੜੇ ਰਿਲੇਸ਼ਨਸ ਦੀ ਥਿਓਰਾਈਜ਼ੇਸ਼ਨ ਹੈਗੀ ਆ,
ਜਦੋਂ ਤੱਕ ਅਸੀਂ ਉਹ ਕਿਤਾਬਾਂ ਨਹੀਂ ਪੜ੍ਹਦੇ, ਕੋਈ ਇੱਕ ਅੱਧਾ ਵਿਦਵਾਨ ਜਾਂ ਇੱਕ ਅੱਧੀ ਕਿਤਾਬ ਨਹੀਂ, ਸੈਂਕੜੇ ਵਿਦਵਾਨ ਅਤੇ ਸੈਂਕੜੇ ਕਿਤਾਬਾਂ ਨੇ। ਸੋ ਉਹ ਕਿਤਾਬਾਂ ਸਾਨੂੰ ਪੜ੍ਹਨੀਆਂ ਪੈਣਗੀਆਂ। ਅਸੀਂ ਕਿਤਾਬਾਂ ਪੜ੍ਹੇ ਤੋਂ ਬਿਨਾਂ ਹੀ ਜਿਹੜੀ ਹੈਗੀ ਆ ਉਹ ਆਪ ਦੀ ਪੋਲਿਟਿਕਸ ਨੂੰ ਚਲਾਉਣਾ ਚਾਹੁੰਦੇ ਆ, ਜਿਹੜੀ ਕਿ ਸਾਡੇ 'ਚ ਲੈਪਸ ਹੈਗੀ ਆ। ਸੋ ਜਿਹੜੀ ਆਪਾਂ ਗੱਲ ਕਰੀਏ ਵੀ ਇੰਡੀਆ ਦੀ ਇਕਨੋਮਿਕ ਵੀਕਨੈਸ ਕਰਕੇ ਉਹਦੀਆਂ ਜਿਹੜੀਆਂ ਪੋਲੀਟੀਕਲ ਐਂਡ ਡਿਪਲੋਮੈਟਿਕ ਵੀਕਨੈਸਿਸ ਸਾਹਮਣੇ ਆ ਰਹੀਆਂ, ਸਿੱਖਾਂ ਦੀ ਇਹ ਪ੍ਰੋਬਲਮ ਹੈਗੀ ਆ, ਸਿੱਖ ਪੜ੍ਹੇ ਤੋਂ ਬਿਨਾਂ ਰਾਜਨੀਤੀ ਕਰ ਰਹੇ ਹੈਗੇ ਆ। ਸੋ ਜਿੰਨਾ ਵੀ ਸਾਡੇ ਬੰਦੇ ਰਾਜਨੀਤੀਵਾਨ ਹੈਗੇ ਆ, ਉਹ ਕਿਤਾਬਾਂ ਤੇ ਸਿਧਾਂਤ ਨੂੰ ਪੜ੍ਹਨ ਤੋਂ ਬਿਨਾਂ ਹੀ ਰਾਜਨੀਤਿਕ ਮਾਹਰ ਆ ਜਿਹੜੇ ਬਣੇ ਹੋਏ ਆ। ਇਹ ਸਾਡੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਜਦੋਂ ਸਿੱਖ ਪੜ੍ਹਨ ਲਈ ਐਜੂਕੇਸ਼ਨ ਦੇ ਰਸਤੇ ਤੇ, ਉਹਦੀ ਥਿਓਰਾਈਜ਼ੇਸ਼ਨ ਦੇ ਰਸਤੇ ਤੇ ਔਰ ਸਿਧਾਂਤਕਾਰੀ ਤੇ ਨਹੀਂ ਪੈਣਗੇ, ਉਦੋਂ ਤੱਕ ਜਿਹੜੇ ਹੈਗੇ ਉਹ ਇਸ ਤਰ੍ਹਾਂ ਬਿਖਰੇ ਰਹਿਣਗੇ। ਉਹਨਾਂ ਵਿੱਚ ਏਕਤਾ ਔਰ ਉਸ ਏਕੇ ਨਾਲ ਜਿਹੜੀ ਪ੍ਰਾਪਤੀ ਕਰਨੀ ਆ, ਉਹਦੇ ਵਿੱਚ ਜਿਹੜੀਆਂ ਕਮਜ਼ੋਰੀਆਂ ਤੇ ਲੈਪਸਿਸ ਆ ਉਹ ਲਗਾਤਾਰ ਬਣੇ ਰਹਿਣਗੇ। ਮਤਲਬ ਉਹ ਫਿਰ ਜੋ ਇਰਾਨ ਦੇ ਲੋਕਾਂ ਦੇ ਆ ਵੀ ਇੰਨੇ ਵੱਡੇ ਬਗਾਵਤ ਹੋਣ ਦੇ ਬਾਵਜੂਦ ਤਖਤਾ ਨਹੀਂ ਪਲਟ ਹੋਇਆ, ਆਪਸੀ ਲੜਾਈਆਂ, ਸੋ ਸਿੱਖਾਂ ਦੀ ਵੀ ਉਹੀ ਕੰਡੀਸ਼ਨ ਇੱਕ ਹਿਸਾਬ ਦੇ ਨਾਲ। ਸਿੱਖ ਆਪਾਂ ਇਹ ਨਹੀਂ ਕਹਿੰਦੇ ਵੀ ਸਿੱਖ ਟੁਕੜਿਆਂ ਵਿੱਚ ਨਹੀਂ ਵੰਡੇ ਹੋਏ, ਪਰ ਸਿੱਖ ਸਿਧਾਂਤਕ ਤੌਰ ਤੇ ਬਹੁਤ ਕਮਜ਼ੋਰ ਆ। ਸੋ ਇਹ ਵੀ ਇਹ ਕਮਜ਼ੋਰੀ ਵੀ ਇੱਕ ਤਰ੍ਹਾਂ ਦੀ ਉਹੀ ਜਿਹੀ ਕਮਜ਼ੋਰੀ ਆ ਜਿਹੜੀ ਇਰਾਨ ਦੇ ਲੋਕਾਂ ਦੀ ਆ, ਵੀ ਲੋਕਾਂ ਦੇ ਉਹਨਾਂ ਦੇ ਮੋਹਰੇ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਕੁਝ ਨਹੀਂ ਕਰ ਸਕਦੇ। ਨਹੀਂ ਕਰ ਸਕਦੇ, ਕਿਉਂਕਿ ਜਿਹੜੀ ਥਿਓਰਾਈਜ਼ੇਸ਼ਨ ਆ, ਪੋਲੀਟੀਕਲ ਥਿਓਰਾਈਜ਼ੇਸ਼ਨ, ਜਦੋਂ ਤੁਸੀਂ ਥਿਊਰੀ ਵੱਲ ਨਹੀਂ ਜਾਓਗੇ, ਸਿਧਾਂਤ ਵੱਲ ਨਹੀਂ ਜਾਓਗੇ, ਇਸ ਸਮੁੰਦਰ ਵਿੱਚ ਤੁਸੀਂ ਗੋਤੇ। ਅਮਰੀਕਾ ਅੱਜ ਕਿਉਂ ਅਮਰੀਕਾ? ਕਿੰਨੀਆਂ ਯੂਨੀਵਰਸਿਟੀਆਂ, ਕਿੰਨੇ ਉੱਥੇ ਸਟ੍ਰੈਟਜੀਕਲ ਜਿਹੜੇ ਸਟ੍ਰੈਟਜੀ ਦੇ ਟੈਂਕ ਨੇ, ਹਨਾ, ਵੀ ਕਿੰਨੇ ਥਿੰਕ ਟੈਂਕ ਆ, ਕਿੰਨੇ ਕੋਰਸ ਆ, ਉਹਨਾਂ ਕੋਰਸਾਂ ਵਿੱਚ ਕਿੰਨੇ ਬੱਚੇ ਆਉਂਦੇ ਆ ਪੜ੍ਹਨ ਲਈ। ਇਹ ਤਾਂ ਦੇਖੋ ਤਾਂ ਸਹੀ ਨਾ ਤੁਸੀਂ। ਉਹ ਤਾਂ ਹੀ ਅਮਰੀਕਾ ਨਾ, ਅਗਲੇ ਥਿਊਰੀ ਤੇ ਬੈਠੇ ਆ, ਕੱਲੀ ਮਾਰ ਧਾੜ ਤੇ ਨਹੀਂ ਨਾ ਬੈਠੇ। ਸੋ ਉਹਦੇ ਵਿੱਚ ਜਿਹੜੀਆਂ ਇਨ ਡੈਪਥ ਨੌਲੇਜ ਹੈਗੀ ਆ, ਜਿਹੜੀ ਸਿਸਟਮ ਦੀ ਵਰਕਿੰਗ ਬਾਰੇ ਇਨ ਡੈਪਥ ਨੌਲੇਜ ਆ। ਫਿਰ ਜਦੋਂ ਕ੍ਰਾਈਸਿਸ ਆਏ ਆ, ਵੀ ਕੌਮਾਂ ਦੇ ਸਾਹਮਣੇ ਕ੍ਰਾਈਸਿਸ, ਜਦੋਂ ਬਾਕੀ ਕੌਮਾਂ ਸਾਹਮਣੇ ਆਏ ਆ, ਉਹ ਕਿੱਦਾਂ ਡੈਲਵ ਥਰੂ ਹੋਈਆਂ, ਕਿੱਦਾਂ ਨੈਵੀਗੇਟ ਕੀਤਾ ਉਹਨਾਂ ਕ੍ਰਾਈਸਿਸ ਵਿੱਚੋਂ, ਉਹ ਸਾਡੇ ਕੋਲ ਕੋਈ ਵੀ ਸਮਝ ਨਹੀਂ ਹੈ। ਕੋਈ ਇੱਕ ਵੀ ਸਾਡਾ ਰਿਸਰਚ ਪੇਪਰ ਨਹੀਂ ਹੈਗਾ, ਇੱਕ ਵੀ ਸਾਡਾ ਜਿਹੜੇ ਕੋਈ ਵਿਦਵਾਨ ਨਹੀਂ ਹੈਗੇ ਜਿਹੜੇ ਇਸ ਸਟ੍ਰੈਟਜੀ ਨੂੰ ਇਸ ਤਰ੍ਹਾਂ ਜਿਹੜੇ ਥਿਓਰਾਈਜ਼ ਕਰਕੇ ਕੌਮ ਦੇ ਸਾਹਮਣੇ ਰੱਖ ਸਕਣ। ਸੋ ਐਂਟੀ ਸਿੱਖ ਥਿਓਰਾਈਜ਼ੇਸ਼ਨ ਬਹੁਤ ਹੋ ਰਹੀ ਹੈ, ਅਸੀਂ ਉਹਦਾ ਵੀ ਜਵਾਬ ਨਹੀਂ ਦੇ ਰਹੇ, ਅਸੀਂ ਆਪਣੀ ਦਾ ਘਾਟ ਕੀ ਘੜਨੀ ਹੈਗੀ। ਸੋ ਸਾਡੇ ਵਿੱਚ ਬਹੁਤ ਸਾਰੇ ਲੈਪਸਿਸ ਆ। ਕੌਮ ਨੂੰ ਪੜ੍ਹਨ ਵੱਲ ਆਉਣਾ ਪਵੇਗਾ, ਕੌਮ ਨੂੰ ਸਿਧਾਂਤਕਾਰੀ ਵੱਲ ਆਉਣਾ ਪਵੇਗਾ। ਪੋਲੀਟੀਕਲ ਥਿਊਰੀ ਦੀ ਥਿਓਰਾਈਜ਼ੇਸ਼ਨ ਕੀਤੇ ਤੋਂ ਬਿਨਾਂ ਤੁਸੀਂ, ਔਰ ਉਸ ਥਿਊਰੀ ਨੂੰ ਗੁਰਮਤ ਦੇ ਕਨਸੈਪਟ ਵਿੱਚ ਫਿਰ ਮੁੜ ਤੋਂ ਪਰਿਭਾਸ਼ਿਤ ਕੀਤੇ ਤੋਂ ਬਿਨਾਂ ਤੁਸੀਂ ਅੱਗੇ ਨਹੀਂ ਵੱਧ ਸਕੋਗੇ। ਸੋ ਇਹ ਦੇਖੋ, ਤਕਦੀਰ ਮੌਕਾ ਦਿੰਦੀ ਰਹਿੰਦੀ ਆ, ਬਾਰ-ਬਾਰ ਮੌਕੇ ਤੁਹਾਡੇ ਸਾਹਮਣੇ ਆਉਂਦੇ ਰਹਿੰਦੇ, ਤੁਸੀਂ ਉਹਨਾਂ ਦਾ ਕਿੱਦਾਂ ਫਾਇਦਾ ਚੱਕਦੇ ਆ, ਉਹ ਐਜ਼ ਏ ਕੌਮ, ਐਜ਼ ਏ ਨੇਸ਼ਨ ਆਪਾਂ ਨੂੰ ਜਿਹੜਾ ਉਹ ਖੁਦ ਦੇਖਣਾ ਪੈਣਾ, ਉਸ ਵੱਲ ਨੂੰ ਵਧਣਾ ਪੈਣਾ ਆ। ਇੰਨਾ ਸਮਾਂ ਆਪਣਾ ਹੋ ਗਿਆ ਅਵਤਾਰ ਸਿੰਘ ਜੀ, ਪਰ ਜਾਂਦੇ ਜਾਂਦੇ ਇਹ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਕੀ ਕਦਮ ਚੁੱਕਣੇ ਚਾਹੀਦੇ ਆ? ਆਈ ਨੋ ਕਈ ਵਾਰ ਇੱਦਾਂ ਲੱਗਦਾ ਵੀ ਬੋਲੀਆਂ ਕੰਨਾਂ ਦੇ ਉੱਤੇ ਹੀ ਇਹ ਆਵਾਜ਼ ਜਿਹੜੀ ਜਾ ਰਹੀ ਆ, ਪਰ ਆਪਾਂ ਬੋਲਦੇ ਰਹੀਏ, ਆਪਾਂ ਗੱਲ ਕਰਦੇ ਰਹੀਏ। ਕੀ ਇਹ ਕਮਜ਼ੋਰੀ ਨੂੰ ਹਟਾਉਣ ਦੇ ਲਈ ਆਪਾਂ ਨੂੰ ਕਰਨਾ ਚਾਹੀਦਾ? ਉਹਦੇ ਲਈ ਸਾਡੇ ਕੋਲ ਜਿੱਦਾਂ ਇੱਕ ਪੜ੍ਹਨ ਲਿਖਣ ਵਾਲੇ ਬੱਚਿਆਂ ਦਾ ਗਰੁੱਪ ਹੋਵੇ, ਤੁਸੀਂ ਪਿੰਨ ਪੁਆਇੰਟ ਕਰੋ ਵੀ ਕਿਹੜੇ ਬੱਚੇ ਆ ਪੋਲੀਟੀਕਲ ਥਿਊਰੀ ਦੇ ਸਟੂਡੈਂਟ ਆ, ਜਾਂ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਹੈਗੀ ਸਹਾਇਤਾ ਦੇ ਸਕਦੇ ਹਾਂ। ਇੱਕ ਥਿੰਕ ਟੈਂਕ ਦਾ ਇਨੀਸ਼ੀਏਟਿਵ ਲਓ, ਉਹਦੇ ਵਿੱਚ ਪਹਿਲਾਂ ਤੁਸੀਂ 10 ਬੱਚੇ ਜਾਂ 10 ਵਿਦਵਾਨ ਆ ਜਿਹੜੇ ਉਹ ਲਿਆਓ। ਉਹਨਾਂ 10 ਵਿਦਵਾਨਾਂ ਨੂੰ ਤੁਸੀਂ ਇਕਨੋਮਿਕਲੀ ਸੇਫ ਕਰੋ। ਉਹਨਾਂ ਦੀ ਸਾਰੀ ਪੜ੍ਹਨ ਲਿਖਣ ਦੇ ਜਿਹੜੇ ਖਰਚੇ ਆ, ਉਹਨਾਂ ਲਈ ਇੱਕ ਪੂਰੀ ਬਿਲਡਿੰਗ, ਉਹਨਾਂ ਦੀ ਰਿਸਰਚ ਪ੍ਰੋਜੈਕਟਸ ਲਈ ਉਹਨਾਂ ਦੀ ਬਿਲਡਿੰਗ, ਉਹਨਾਂ ਦੇ ਜਿਹੜੇ ਰੋਟੀ ਪਾਣੀ ਦੇ ਖਰਚੇ ਆ, ਉਹ ਕੌਮ ਆ ਜਿਹੜੀ ਆਪਣਾ ਜਿੰਮਾ ਚੁੱਕੇ। ਉਹਨਾਂ ਕੋਲ ਵਰਲਡ ਕਲਾਸ ਲਾਇਬ੍ਰੇਰੀ, ਡਿਫਰੈਂਟ ਸਟਰੀਮਸ ਆਫ ਐਜੂਕੇਸ਼ਨ ਐਂਡ ਰਿਸਰਚ ਤੇ ਉਹਨਾਂ ਆਪਾਂ ਡਿਫਰੈਂਟ ਬੱਚਿਆਂ ਨੂੰ ਜ਼ਿੰਮੇਵਾਰੀਆਂ ਲਾਈਏ। ਉਹਨਾਂ ਨੂੰ ਜਿਹੜੇ ਬੱਚੇ ਹਾਲੇ ਯੂਨੀਵਰਸਿਟੀ ਛੱਡ ਕੇ ਹੀ ਆਏ ਆ, ਉਹਨਾਂ ਨੂੰ ਅਗਵਾਈ ਦੇਣ ਲਈ, ਕਿਉਂਕਿ ਉਹ ਰॉ ਮਟੀਰੀਅਲ ਆ, ਉਹਨਾਂ ਨੂੰ ਅਗਵਾਈ ਦੇਣ ਲਈ ਸਾਡੇ ਕੋਲ ਇੱਕ ਮੈਚੁਰ ਵਿਦਵਾਨਾਂ ਦਾ ਗਰੁੱਪ ਹੋਵੇ। ਸੋ ਜਦੋਂ ਤੱਕ ਤੁਸੀਂ ਇਸ ਤਰ੍ਹਾਂ ਕਦਮ ਬਾਏ ਕਦਮ ਇੱਕ ਥਿੰਕ ਟੈਂਕ ਉਸਾਰਨ ਵੱਲ ਨਹੀਂ ਵੱਧਦੇ, ਉਦੋਂ ਤੱਕ ਤੁਹਾਡਾ ਜਿੱਦਾਂ ਵੀ ਇਕੱਲੇ ਨਾਅਰਿਆਂ ਨਾਲ ਤੁਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਸੋ ਜਿਹੜੀਆਂ ਕੌਮਾਂ ਨਾਅਰਿਆਂ ਤੱਕ ਸੀਮਿਤ ਰਹਿ ਜਾਂਦੀਆਂ, ਉਹ ਪ੍ਰਾਪਤੀ ਨਹੀਂ ਕਰਦੀਆਂ। ਹਿੰਦੂਆਂ ਨੇ ਨਾਅਰੇ ਨਹੀਂ ਮਾਰੇ 1850 ਤੋਂ, 1850 ਵਿੱਚ ਉਹ ਆਪਣਾ ਮੁਲਕ ਬਣਾਉਣ ਦੇ ਕਾਬਲ ਹੋ ਗਏ ਸੀ। ਇੰਨੇ ਜ਼ਿਆਦਾ ਇੰਟੈਲੀਜੈਂਟ ਸੀ ਹਿੰਦੂ ਲੀਡਰਸ਼ਿਪ ਤੇ ਹਿੰਦੂ ਵਿਦਵਾਨ। ਸੋ ਅਸੀਂ ਤਾਂ ਅੱਜ 200 ਸਾਲਾਂ ਬਾਅਦ ਵੀ ਉਸ ਲੈਵਲ ਤੇ ਨਹੀਂ ਪਹੁੰਚੇ ਜਿਸ ਲੈਵਲ ਤੇ ਹਿੰਦੂ ਲੀਡਰਸ਼ਿਪ ਤੇ ਹਿੰਦੂ ਵਿਦਵਾਨ 1850 ਵਿੱਚ ਪਹੁੰਚ ਗਏ ਸੀ। ਹੁਣ ਸਿੱਖ ਆਪਣੇ ਆਪ ਤੇ ਇਹ ਆਤਮ ਚੀਨਨ ਕਰਨ ਵੀ ਕੀ ਅਸੀਂ ਇੰਨੇ ਸਾਲਾਂ ਬਾਅਦ ਕਿੱਥੇ ਪਹੁੰਚੇ ਆ ਤੇ ਸਾਨੂੰ ਕੀ ਕਰਨਾ ਚਾਹੀਦਾ। ਰਾਹ ਮੈਂ ਦੱਸਿਆ, ਥਿੰਕ ਟੈਂਕ ਉਸਾਰਨ ਤੋਂ ਬਿਨਾਂ,
ਵਿਦਵਾਨਾਂ ਦਾ ਇੱਕ 10-15-20 ਵਿਦਵਾਨਾਂ ਦਾ ਇੱਕ ਗਰੁੱਪ ਜਿਹਦੀ ਆਰਥਿਕ ਸਥਿਤੀ ਦਾ ਤੁਸੀਂ ਜ਼ਿੰਮੇਵਾਰੀ ਲਓ, ਜਿਹਦੀ ਆਰਥਿਕਤਾ ਉਹਦੇ ਰੋਟੀ ਪਾਣੀ ਦੇ ਖਰਚਿਆਂ ਦੀ ਤੁਸੀਂ ਜ਼ਿੰਮੇਵਾਰੀ ਲਓ। ਉਹ ਤੋਂ ਬਿਨਾਂ ਤੁਹਾਡੀ ਜਿਹੜੀ ਹੈਗੀ ਆ, ਜਿਹੜੀ ਇੱਕ ਤਰ੍ਹਾਂ ਨਾਲ ਐਜੂਕੇਸ਼ਨ ਦੀ ਆ, ਡਿਪਲੋਮੇਸੀ ਦੀ ਜਿਹੜੀ ਮੂਵਮੈਂਟ ਆ, ਅੱਗੇ ਨਹੀਂ ਵੱਧ ਸਕਦੀ। ਜੀ ਧੰਨਵਾਦ ਅਵਤਾਰ ਸਿੰਘ ਜੀ, ਬੜੀ ਮਿਹਰਬਾਨੀ ਅੱਜ ਦੇ ਇਸ ਪੂਰੇ ਪ੍ਰੋਗਰਾਮ 'ਚ ਗੱਲਬਾਤ ਕਰਨ ਦੇ ਲਈ। ਵੱਖ-ਵੱਖ ਵਿਸ਼ਿਆਂ ਦੇ ਉੱਤੇ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ।